ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਲ ਪੁੱਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਵੀ ਕਾਲ ਕਰਕੇ ਪੁੱਛ ਸਕੋਗੇ। 4082725200 408 272 5200 ਤੇ ਕਾਲ ਕਰ ਸਕਦੇ ਹੋ। ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ 4082722500 ਕਾਰਾਂ ਦੀ ਮੈਡੀਕਲ ਬਿਜ਼ਨਸ ਦੀ ਇੰਸ਼ੋਰੈਂਸ ਕਰਦੇ ਨੇ। ਇਹਨਾਂ ਨੂੰ ਕਾਲ ਕਰਕੇ ਤੁਸੀਂ ਆਪਣਾ ਇੰਸ਼ੋਰੈਂਸ ਬਾਰੇ ਪਤਾ ਕਰ ਸਕਦੇ ਹੋ। ਟਰਕੀ ਐਂਡ ਇਮੀਗ੍ਰੇਸ਼ਨ ਲਾ ਫਰਮ 4159090503। ਗੁਰਦੀਪ ਸਿੰਘ ਬਿਰਦੀ ਕਲੋਵ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਕੇਂਦਰ ਸਰਕਾਰ ਦੀ। ਉਸਨੇ ਹੁਣ ਯੂ ਟਰਨ ਮਾਰਿਆ ਵੈਕਸੀਨ ਬਾਰੇ। ਦੇਖੋ, ਰੌਲਾ ਤਾਂ ਜਿਹੜਾ ਪਿਛਲੇ ਸਮੇਂ ਤੋਂ ਲਗਾਤਾਰ ਪੈ ਰਿਹਾ, ਖਾਸ ਤੌਰ ਦੇ ਉੱਤੇ ਜਦੋਂ ਇਹਨਾਂ ਨੇ ਰਾਜਾਂ ਦੇ ਉੱਤੇ ਛੱਡ ਦਿੱਤਾ ਕਿ ਰਾਜ ਉਹ ਆਪੇ ਵੈਕਸੀਨ ਖਰੀਦਣਗੇ, ਉਹ ਵੀ ਮੁਲਕਾਂ ਤੋਂ। ਮੁਲਕਾਂ ਨੇ ਨਾ ਕਰਤੀ। ਮੁਲਕ ਏਦਾਂ ਕਦੀ ਵੀ ਰਾਜ ਨੂੰ ਨਹੀਂ ਦਿੰਦੇ ਹੁੰਦੇ, ਕਿਤੇ ਵੀ ਜਿਹੜਾ ਉਹ ਹੋਵੇ। ਖਾਸ ਤੌਰ ਦੇ ਉੱਤੇ ਜਦੋਂ ਗੱਲ ਮੈਡੀਸਨ ਦੇ ਨਾਲ ਰਿਲੇਟਡ ਹੋਵੇ ਫੇਰ ਤਾਂ, ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਜੁੜੀਆਂ ਹੁੰਦੀਆਂ ਨੇ ਜਿਹੜੇ ਮੁਲਕ ਟੂ ਮੁਲਕ ਹੀ ਸਮਝੌਤੇ ਹੁੰਦੇ ਨੇ। ਇਹ ਵੀ ਸਵਾਲ ਉੱਠਣ ਲੱਗ ਗਿਆ ਕਿ ਜਿਹੜਾ ਤੁਸੀਂ ਬਜਟ ਦੇ ਵਿੱਚ 35,000 ਕਰੋੜ ਰੁਪਈਆ ਰੱਖਿਆ ਸੀ, ਉਹ ਕਿੱਥੇ ਗਿਆ? ਜੇ ਤੁਸੀਂ ਸੂਬਿਆਂ ਦੇ ਉੱਤੇ ਛੱਡਣਾ ਜਿਹੜੀ GST ਵਗੈਰਾ ਉਹ ਤਾਂ ਸਾਰੀ ਉਗਰਾ ਕੇ ਸੂਬਿਆਂ ਤੋਂ ਲੈ ਜਾਂਦੇ ਹੋ, ਤੇ ਜੇ ਹੁਣ ਲੋੜ ਵੈਕਸੀਨ ਦੀ ਪੈ ਗਈ ਤੇ ਉਹਨਾਂ ਨੂੰ ਇਹ ਕਹਿੰਦੇ ਹੋ ਤੁਸੀਂ ਆਪਣੇ ਤੌਰ ਦੇ ਉੱਤੇ ਖਰੀਦੋ। ਤੋਏ ਹੋਈ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਖਿਚਾਈ ਕੀਤੀ, ਉਹਨੇ ਸਾਰਾ ਕੁਝ ਮੰਗ ਲਿਆ ਕਿ 2 ਹਫ਼ਤਿਆਂ ਦੇ ਵਿੱਚ ਲਿਆ ਕੇ ਦਿਓ ਕਿ ਉਹ 35,000 ਕਰੋੜ ਰੁਪਈਆ ਕਿੱਥੇ ਗਿਆ। ਇਹ ਵੀ ਦੱਸੋ ਕਿ ਤੁਸੀਂ ਸੂਬਿਆਂ ਦੇ ਵਿੱਚ ਇਹ ਵੈਕਸੀਨ ਦੀ ਵੰਡ ਕਿਹੜੇ ਹਿਸਾਬ ਦੇ ਨਾਲ ਕਰਦੇ ਹੋ। ਇਹ ਵੀ ਦੱਸੋ ਕਿ ਪਿੰਡਾਂ ਦੇ ਵਿੱਚ ਕਿੰਨੀ ਤੇ ਸ਼ਹਿਰਾਂ ਦੇ ਵਿੱਚ ਕਿੰਨੀ ਜਿਹੜੀ ਆ ਉਹ ਵੈਕਸੀਨੇਸ਼ਨ ਹੁਣ ਤੱਕ ਹੋਈ ਆ। ਇਹ ਸਾਰਾ ਜਦੋਂ ਡਾਟਾ ਮੰਗ ਲਿਆ ਤੇ ਫਿਰ ਸਰਕਾਰ ਫਸ ਗਈ। ਤੁਸੀਂ ਦੇਖੋ ਕਿ ਕੱਲ ਦੇਰ ਬਾਅਦ ਪ੍ਰਧਾਨ ਮੰਤਰੀ ਫਿਰ ਪ੍ਰਗਟ ਹੋਏ ਟੈਲੀਵਿਜ਼ਨਾਂ ਦੇ ਉੱਤੇ, ਔਰ ਆ ਕੇ ਉਹਨਾਂ ਨੇ ਇਹ ਦੱਸਤਾ ਕਿ 21 ਜੂਨ ਤੋਂ, ਕਿਉਂਕਿ ਉਦੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਜਵਾਬ ਦੇਣਾ ਪੈਣਾ, ਇਹ ਉੱਥੇ ਜਾ ਕੇ ਹੁਣ ਜਵਾਬ ਦੇਣਗੇ ਜੀ। ਆਹ ਦੇਖੋ ਜੀ, ਅਸੀਂ ਤਾਂ ਵੈਕਸੀਨੇਸ਼ਨ ਜਿਹੜੀ ਆ ਉਹ ਫ੍ਰੀ ਕਰਤੀ। ਇਹ ਕਹਿਤਾ ਕਿ 18 ਤੋਂ 44 ਸਾਲ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਜਿਹੜੀ ਵੈਕਸੀਨ ਹੈ ਇਹ ਟੀਕਾ ਮੁਫਤ ਦੇ ਵਿੱਚ ਮੁਹੱਈਆ ਕਰਾਇਆ ਜਾਊਗਾ। 2 ਹਫ਼ਤਿਆਂ ਦੇ ਅੰਦਰ ਇਹਦੇ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ। ਐਕਚੁਅਲੀ ਇਹ ਸੁਪਰੀਮ ਕੋਰਟ ਦੀ ਡਾਂਗ ਤੋਂ ਡਰਦਿਆਂ ਜਿਹੜਾ ਉਹ ਕੀਤਾ। ਇਹ ਵੀ ਕਿਹਾ ਕਿ ਜਿਹੜੇ ਕਰੋਨਾ ਰੋਕੂ ਟੀਕੇ ਨੇ ਉਹਨਾਂ ਦੀ ਸਪਲਾਈ ਤੇਜ਼ ਕੀਤੀ ਜਾਊਗੀ। 75% ਵੈਕਸੀਨ ਜਿਹੜੇ ਬਣਾਉਣ ਵਾਲੇ ਨੇ ਉਹਨਾਂ ਤੋਂ ਕੇਂਦਰ ਦੀ ਸਰਕਾਰ ਖਰੀਦੂਗੀ ਤੇ ਖਰੀਦ ਕੇ ਅੱਗੇ ਫਿਰ ਇਹ ਰਾਜਾਂ ਨੂੰ ਦੇਊਗੀ। ਰਾਜਾਂ ਦੇ ਕੋਟੇ ਦਾ 25% ਹਿੱਸਾ ਵੀ ਜਿਹੜਾ ਉਹ ਸਰਕਾਰ ਦੇਊਗੀ। ਰਾਹੁਲ ਗਾਂਧੀ ਨੇ ਸਵਾਲ ਜਿਹੜੇ ਇਹਦੇ ਉੱਤੇ ਫੇਰ ਉਠਾਇਆ ਕਿ ਜੇ ਇਹ ਵੈਕਸੀਨ ਮੁਫਤ ਨੇ ਤੇ ਫਿਰ ਪ੍ਰਾਈਵੇਟ ਹਸਪੀਟਲਾਂ ਨੂੰ ਪੈਸਾ ਕਿਉਂ ਲੈਣਾ ਚਾਹੀਦਾ। ਜਦੋਂ ਇਹ ਕਿਹਾ ਕਿ ਪ੍ਰਾਈਵੇਟ ਹਸਪੀਟਲ 150 ਰੁਪਏ ਤੱਕ ਚਾਰਜ ਜਿਹੜਾ ਜੀ ਉਹ ਲੈ ਸਕਦੇ ਆ। ਇਹ ਕਹਿ ਕੇ ਜੇ ਟੀਕਾ ਫ੍ਰੀ ਹੈ ਤੇ ਫਿਰ ਪ੍ਰਾਈਵੇਟ ਹਸਪੀਟਲ ਜਿਹੜਾ ਉਹ ਕਿਉਂ ਪੈਸੇ ਲੈਣਗੇ। ਫਿਰ ਉਹਨਾਂ ਨੂੰ ਵੀ ਫ੍ਰੀ ਇਹ ਵੈਕਸੀਨੇਸ਼ਨ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਪਰ ਇੰਨਾ ਜ਼ਰੂਰ ਆ ਕਿ ਇਹ ਜਿਹੜਾ ਫੈਸਲਾ ਲੈਣਾ ਪਿਆ, ਫਸਿਆਂ ਨੂੰ ਲੈਣਾ ਪਿਆ। ਇਹਦੇ ਵਿੱਚ ਕਿਤੇ ਕੋਈ ਜ਼ਿਕਰ ਉਹਨਾਂ ਨੇ ਇਸ ਗੱਲ ਦਾ ਨਹੀਂ ਕੀਤਾ ਕਿ ਅਸੀਂ ਰਾਜਾਂ ਨੂੰ ਕਿਉਂ ਇਹ ਕਿਹਾ ਸੀਗਾ ਕਿ ਖਰੀਦੋ। ਇਹਦੇ 'ਚ ਗੰਗਾ ਦੇ ਵਿੱਚ ਤੈਰਦੀਆਂ ਲਾਸ਼ਾਂ ਤੇ ਗਲਤ ਜਿਹੜੇ ਅੰਕੜੇ ਪੇਸ਼ ਕੀਤੇ ਜਾ ਰਹੇ ਨੇ ਉਹਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਿਵੇਂ ਸਰਕਾਰ ਦੀ ਕਿਰਕਰੀ ਹੋਈ, ਇਹਦਾ ਕੋਈ ਵੀ ਜਿਹੜਾ ਜ਼ਿਕਰ ਸੀਗਾ ਉਹ ਨਹੀਂ ਕੀਤਾ ਗਿਆ। ਮਹਿਜ਼ ਆਪਣੀਆਂ ਗੱਲਾਂ ਜਿਹੜੀਆਂ ਸੀ ਉਹ ਸੁਣਾਈਆਂ ਗਈਆਂ। ਦੱਸਣ ਦੀ ਇਹ ਕੋਸ਼ਿਸ਼ ਕੀਤੀ ਗਈ ਕਿ ਬਹੁਤ ਵੱਡਾ ਅਹਿਸਾਨ ਰਾਜਾਂ ਦੇ ਉੱਤੇ ਕੇਂਦਰ ਦੀ ਸਰਕਾਰ ਨੇ ਕਰ ਦਿੱਤਾ। ਜੇ ਇਹਦੇ ਵਿੱਚ ਪੈਸਿਆਂ ਦੀ ਜਾਂ ਰਿਸਰਚ ਦੀ ਗੱਲ ਕਰੀਏ ਤੇ ਝੂਠ ਉਹਦੇ ਵਿੱਚ ਫੇਰ ਬੋਲੇ ਗਏ ਕਿ ਹਜ਼ਾਰਾਂ ਕਰੋੜ ਰੁਪਏ ਉਹਦੇ ਉੱਤੇ ਦੇ ਦਿੱਤੇ, ਜਦੋਂ ਕਿ ਪਿਛਲੇ ਹਫ਼ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਦੀ ਸਰਕਾਰ ਪੇਸ਼ ਹੋਈ ਸੀ, ਇਹਨਾਂ ਦਾ ਵਕੀਲ ਕਹਿੰਦਾ ਸੀ ਕਿ 46 ਕਰੋੜ ਰੁਪਏ ਜਿਹੜੇ ਰਿਸਰਚ ਤੇ ਲਾਏ ਗਏ ਆ, ਰਿਸਰਚ ਤੇ ਦਿੱਤੇ ਗਏ ਆ।
ਹੁਣ 46 ਕਰੋੜ ਰੁਪਈਆ ਜਿਹੜਾ ਉਹ ਹਜ਼ਾਰਾਂ ਕਰੋੜ ਰੁਪਈਆ ਕਿਵੇਂ ਹੋ ਗਿਆ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਆ। ਝੂਠ ਬੋਲਣਾ ਜਿੱਡਾ ਵੱਡਾ ਮਰਜ਼ੀ ਬੋਲ ਦਿਓ, ਜਦੋਂ ਝੂਠ ਹੀ ਬੋਲਣਾ ਫਿਰ ਉਹ 46 ਕਰੋੜ 100 ਕਰੋੜ ਵੀ ਹੋ ਸਕਦਾ ਸੀਗਾ, ਫਿਰ ਹਜ਼ਾਰਾਂ ਕਰੋੜ ਕਹਿ ਦਿੱਤਾ, ਲੋਕਾਂ ਦੇ ਆਈ ਗਈ ਉੱਤੋਂ ਦੀ ਗੱਲ ਜਿਹੜੀ ਉਹ ਹੋ ਜਾਣੀ। ਜੀ ਅੱਗੇ ਗੱਲ ਕਰਦੇ ਹਾਂ ਹਰਿਆਣਾ ਦੇ ਪਿੰਡ ਟੋਹਾਣਾ ਦੀ। ਆ 2-3 ਦਿਨ ਤੋਂ ਆਪਾਂ ਗੱਲ ਕਰ ਰਹੇ ਹਾਂ, ਇਸ ਦੇ ਵਿੱਚ ਕਿਸਾਨ ਜਿੱਤੇ। ਟੋਹਾਣੇ ਦੇ ਵਿੱਚ ਜਿਹੜਾ ਮੋਰਚਾ ਕਿਸਾਨਾਂ ਨੇ ਲਾਇਆ ਹੋਇਆ ਸੀਗਾ, ਜਿਹੜਾ ਇੱਥੋਂ ਦੇ ਇੱਕ ਜੇਜੇਪੀ ਦੇ ਵਿਧਾਇਕ ਦਵਿੰਦਰ ਬੱਬਲੀ ਦੇ ਨਾਲ ਜਿਹੜਾ ਤਕਰਾਰ ਹੋਇਆ ਸੀਗਾ, ਉਸ ਤੋਂ ਬਾਅਦ ਉਹਨੇ ਗਾਲਾਂ ਕੱਢਤੀਆਂ ਸੀਗੀਆਂ ਤੇ ਮਾਮਲਾ ਉਲਟਾ ਦਰਜ ਹੋ ਗਿਆ ਕਿਸਾਨਾਂ ਦੇ ਉੱਤੇ। ਕਿਸਾਨ ਫੜ ਕੇ ਅੰਦਰ ਦੇ ਦਿੱਤੇ ਤੇ ਉੱਥੇ ਕਿਸਾਨਾਂ ਨੇ ਮੋਰਚਾ ਜਿਹੜਾ ਲਾਤਾ, ਜਿਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਤੇ ਰਕੇਸ਼ ਟਕੈਤ ਉੱਥੇ ਪਹੁੰਚੇ ਸੀਗੇ। ਮੋਰਚੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਟੋਹਾਣੇ ਦੇ ਵਿੱਚ ਜੀਂਦ ਦੇ ਵਿੱਚ ਪਹੁੰਚੇ ਤੇ ਪ੍ਰਸ਼ਾਸਨ ਦੀ ਨੀਂਦ ਹਰਾਮ ਜਿਹੜੀ ਉਹ ਕਰਤੀ। ਇਹ ਹਰਿਆਣੇ ਦੇ ਕਿਸਾਨਾਂ ਦਾ ਏਕਾ, ਜੇ ਕਿਤੇ ਇਸ ਤਰ੍ਹਾਂ ਦਾ ਮਾਮਲਾ ਪੰਜਾਬ ਦੇ ਵਿੱਚ ਦਰਜ ਹੋਇਆ ਹੁੰਦਾ ਤੇ ਹੁਣ ਨੂੰ ਗਰਾਊਂਡ ਦੇ ਉੱਤੇ ਚਾਹੇ ਜਿੰਨੇ ਮਰਜ਼ੀ ਬੰਦੇ ਪਹੁੰਚਦੇ, ਸੋਸ਼ਲ ਮੀਡੀਆ ਦੇ ਉੱਤੇ ਪੰਥਕ ਕਾਮਰੇਡ ਪੰਥਕ ਦੇ ਨਾਂ ਦੇ ਉੱਤੇ ਇੱਕ ਨਵੀਂ ਵਾਰ ਜਿਹੜੀ ਉਹ ਛਿੜ ਪੈਣੀ ਸੀਗੀ। ਇੱਥੇ ਟੋਹਾਣੇ ਦੇ ਵਿੱਚ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ। ਕਿਸਾਨ ਆਗੂ ਮੱਖਣ ਸਿੰਘ ਨੂੰ ਵੀ ਰਿਹਾ ਕਰਤਾ ਗਿਆ, ਜਿਹੜੇ ਰਵੀ ਆਜ਼ਾਦ ਤੇ ਵਿਕਾਸ ਸੀਸਰ ਇਹਨੂੰ ਪਹਿਲਾਂ ਰਿਹਾ ਕਰ ਦਿੱਤਾ ਗਿਆ ਸੀਗਾ, ਜਿਹਦੇ ਕਰਕੇ ਕਿਸਾਨਾਂ ਨੇ ਇਹ ਮੋਰਚਾ ਚੁੱਕ ਲਿਆ। ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕ ਦਵਿੰਦਰ ਬੱਬਲੀ ਨੇ ਇਸ ਚੀਜ਼ ਦੀ ਅਪੋਲੋਜੀ ਕਰ ਲਈ ਕਿ ਉਹਦੇ ਤੋਂ ਗਲਤੀ ਹੋਈ ਹੈ ਇਹ, ਤੇ ਜਿਹਦੇ ਕਰਕੇ ਇਹ ਮਾਮਲਾ ਪੁਲਿਸ ਨੇ ਵਾਪਸ ਲੈ ਲਿਆ ਕਿਸਾਨਾਂ ਤੋਂ। ਜਦੋਂ ਮਾਮਲਾ ਵਾਪਸ ਲੈ ਲਿਆ ਤੇ ਆਪੇ ਉਹ ਰਿਹਾ ਜਿਹੜੇ ਉਹ ਹੋ ਜਾਣੇ ਸੀਗੇ, ਰਿਹਾ ਹੋ ਗਏ। ਉਸ ਤੋਂ ਬਾਅਦ ਇਹ ਮਾਮਲਾ ਚੁੱਕ ਲਿਆ ਗਿਆ ਕਿਉਂਕਿ ਰਕੇਸ਼ ਟਕੈਤ ਹੋਰਾਂ ਨੇ ਇੱਕ ਗੱਲ ਜਿਹੜੀ ਉਹ ਆਖੀ ਸੀਗੀ ਕਿ ਹਰਿਆਣੇ ਦੀ ਸਰਕਾਰ ਜਾਣਬੁੱਝ ਕੇ ਕਿਸਾਨਾਂ ਦੇ ਨਾਲ ਟਕਰਾਓ ਦੀ ਸਥਿਤੀ 'ਚ ਹੈ, ਤਾਂ ਕਿ ਉਹ ਇਹ ਚਾਹੁੰਦੀ ਆ ਕਿ ਦਿੱਲੀ ਦੀਆਂ ਸਰਹੱਦਾਂ ਤੋਂ ਜਿਹੜਾ ਉੱਠ ਕੇ ਇਹ ਕਿਸਾਨ ਹਰਿਆਣੇ ਦੇ ਵਿੱਚ ਜਿਹੜਾ ਉਹ ਆ ਜਾਣ। ਉਧਰ ਗਾਜ਼ੀਪੁਰ, ਸ਼ਾਹਜਹਾਂਪੁਰ, ਟਿਕਰੀ, ਸਿੰਘੂ ਮੋਰਚਿਆਂ ਦੇ ਵਿੱਚ ਕਿਸਾਨ ਲਗਾਤਾਰ ਵੱਡੇ ਕਾਫਲਿਆਂ ਦੇ ਵਿੱਚ ਸ਼ਮੂਲੀਅਤ ਜਿਹੜੀ ਉਹ ਕਰ ਰਹੇ ਆ ਔਰ ਇਹਨਾਂ ਮੋਰਚਿਆਂ ਦੇ ਉੱਤੇ ਇਸ ਵੇਲੇ ਬਹੁਤ ਗਰਮੀ ਪੈ ਰਹੀ ਆ। ਉਹਦੇ ਬਾਵਜੂਦ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਕਿਸਾਨ ਇਹਨਾਂ ਮੋਰਚਿਆਂ ਦੇ ਉੱਤੇ ਪਹੁੰਚ ਰਹੇ ਆ। ਕੱਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦਾ ਦਿਨ ਜਿਹੜਾ ਉਹ ਇਹਨਾਂ ਮੋਰਚਿਆਂ ਦੇ ਉੱਤੇ ਮਨਾਇਆ ਜਾਊਗਾ। ਕੁਝ ਲੋਕਾਂ ਨੂੰ ਇਹ ਲੱਗਦਾ ਹੈ ਕਿ ਉੱਥੇ ਹੈ ਨਹੀਂ, ਜਿਹੜੇ ਇਹ ਪ੍ਰਚਾਰ ਕਰਨ ਵਾਲੇ ਨੇ ਝੂਠਾ, ਉਹ ਇਹ ਜਿਹੜੀ ਗਰਾਊਂਡ ਦੇ ਉੱਤੇ ਜੇ ਆਪਾਂ ਦੇਖੀਏ ਤਾਂ ਉੱਥੇ ਕੋਈ ਰਸ਼ ਜਿਹੜਾ ਉਹ ਘਟਿਆ ਨਹੀਂ। ਟਰਾਲੀਆਂ ਦਾ ਆਉਣ ਜਾਣ ਉਸੇ ਤਰੀਕੇ ਦੇ ਨਾਲ ਜਾਰੀ ਆ, ਕੁਝ ਜਾ ਰਹੇ ਆ, ਕੁਝ ਆ ਰਹੇ ਆ। ਲਗਾਤਾਰ ਕਾਫਲੇ ਦਿੱਲੀ ਵਾਲੀ ਸਾਈਡ ਨੂੰ ਜਿਹੜਾ ਉਹ ਜਾ ਰਹੇ ਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਜਿਹੜੀ ਗੱਲਬਾਤ ਹੈ ਉਹ ਵੀ ਕਿਸੇ ਨਾ ਕਿਸੇ ਪਾਸੇ ਵੱਲ ਨੂੰ ਸੰਭਾਵਨਾ ਤੁਰ ਸਕਦੀ ਹੈ। ਉਹਦੇ ਤੁਰਨ ਦੇ ਜਿਹੜੇ ਆਸਾਰ ਇਹ ਨੇ, ਇਸ ਕਰਕੇ ਜਿਹੜੇ ਇਹ ਤੁਰ ਸਕਦੀ ਹੈ ਕਿ ਕੇਂਦਰ ਦੀ ਸਰਕਾਰ ਵੀ ਚਫੇਰਿਓਂ ਹੁਣ ਵੱਖ-ਵੱਖ ਮੁਸ਼ਕਲਾਂ ਦੇ ਵਿੱਚ ਘਿਰਦੀ ਤੁਰੀ ਜਾ ਰਹੀ ਹੈ। ਇੱਕ ਗੱਲ ਆਪਾਂ ਵੈਕਸੀਨ ਵਾਲੀ ਹੁਣੇ ਕੀਤੀ ਆ, ਜਿਹੜੀ ਉਹਦੇ ਸੂਬਿਆਂ ਵਾਲੀ ਉਹ ਅੱਗੇ ਚੱਲ ਕੇ ਆਪਾਂ ਕੁਝ ਕਰ ਲੈਂਦੇ ਆ। ਉਹਨਾਂ ਸਮੱਸਿਆਵਾਂ ਦੇ ਕਰਕੇ ਕੇਂਦਰ ਦੀ ਸਰਕਾਰ ਇਹ ਗੱਲਬਾਤ ਜਿਹੜੀ ਉਹ ਸ਼ੁਰੂ ਕਰ ਸਕਦੀ ਹੈ ਜਾਂ ਸੰਭਾਵੀ ਰੂਪ ਦੇ ਵਿੱਚ ਹੋ ਸਕਦੀ ਹੈ, ਜਿਹੜੀ ਕਿ ਅਜੇ ਤੱਕ ਕਿਸਾਨਾਂ ਨੂੰ ਮੁਕੰਮਲ ਅਵੋਇਡ ਕਰਦੀ ਆ ਰਹੀ ਆ 22 ਜਨਵਰੀ ਤੋਂ ਬਾਅਦ, ਕਿ ਨਾ ਉਹਨਾਂ ਦੀ ਗੱਲ ਕਰੀਏ ਅਸੀਂ, ਨਾ ਉਹਨਾਂ ਨੂੰ ਗੱਲਬਾਤ ਦੇ ਵਾਸਤੇ ਸੱਦਣ ਦੀ ਜ਼ਰੂਰਤ। ਜੀ ਅੱਗੇ 3 ਮੈਂਬਰੀ ਕਮੇਟੀ ਆ ਜਿਹੜੀ ਕਾਂਗਰਸ ਦੇ ਕਾਟੋ ਕਲੇਸ਼ ਨੂੰ ਮੁਕਾਉਣ ਲਈ ਬਣੀ ਹੋਈ, ਉਹ ਕਿਸੇ ਵੇਲੇ ਵੀ ਰਿਪੋਰਟ ਦੇ ਸਕਦੀ। ਦੇਖੋ, ਇਹ ਜਿਹੜੀ ਖੜਗੇ ਕਮੇਟੀ ਆ ਜਿਹਦੇ ਚ ਮਲਕਰਜਨ ਖੜਗੇ ਸ਼ਾਮਲ ਨੇ, ਇਹਦੇ ਉਹ ਗਏ ਹੋਏ ਆ ਕਰਨਾਟਕਾ, ਤੇ ਕਰਨਾਟਕਾ ਗਏ ਹੋਣ ਕਰਕੇ ਇਹ ਜਿਹੜੀ ਰਿਪੋਰਟ ਹੈ ਕੁਝ ਦਿਨਾਂ ਦੇ ਵਾਸਤੇ ਪਛੜ ਗਈ ਆ। ਇਹ ਰਿਪੋਰਟ ਅਗਲੇ ਇੱਕ ਅੱਧੇ ਦਿਨ ਦੇ ਵਿੱਚ, ਅੱਜ ਵੀ ਸੰਭਾਵੀ ਰੂਪ ਦੇ ਵਿੱਚ ਹੋ ਸਕਦੀ ਆ ਇਹ ਦੇ ਦਿੱਤੀ ਜਾਵੇ। ਅੱਜ ਨਹੀਂ ਤਾਂ ਭਲਕੇ ਜਿਹੜੀ ਉਹ ਦਿੱਤੀ ਜਾ ਸਕਦੀ ਆ। ਹੁਣ ਜਿਹੜੀਆਂ ਬਹੁਤੀਆਂ ਨਿਗਾਹਾਂ ਨੇ ਉਹ ਇਸੇ ਰਿਪੋਰਟ ਦੇ ਉੱਤੇ ਲੱਗੀਆਂ ਹੋਈਆਂ ਨੇ ਕਿ ਇਹ ਰਿਪੋਰਟ ਦੇ ਵਿੱਚ ਕੀ ਸੁਜੈਸ਼ਨ ਜਿਹੜੀ ਆ ਇਹ ਹਾਈ ਕਮਾਂਡ ਦੇ ਵੱਲੋਂ ਬਣਾਈ ਗਈ ਕਮੇਟੀ ਜਿਹੜੀ ਉਹ ਦਿੰਦੀ ਆ, ਇਹਦੇ ਵਿੱਚ ਬੈਲੈਂਸ ਕਿਵੇਂ ਬਣਾ ਪਾਉਂਦੀ ਆ ਇਹ ਜਿਹੜੀ ਕਮੇਟੀ। ਇਹ ਸਭ ਤੋਂ ਵੱਡਾ ਜਿਹੜਾ ਸਵਾਲ ਹੈ। ਬੈਲੈਂਸ ਇਨ ਦਾ ਸੈਂਸ ਕਿ ਕਪਤਾਨ ਧੜਾ
ਸਿੱਧੂ ਧੜਾ ਤੇ ਬਾਕੀ ਜਿਹੜੇ ਧੜੇ ਨੇ ਉਹ ਵੱਡੇ ਜਿਹੜਾ ਜੀ ਉਹ ਸਵਾਲ ਪੈਦਾ ਹੋ ਰਹੇ ਨੇ ਕਿ ਉਹਨਾਂ ਨੂੰ ਕਿਵੇਂ ਬਰਾਬਰ ਦੇ ਉੱਤੇ ਨਾਲ ਰੱਖਿਆ ਜਾਊਗਾ। ਮਾਝੇ ਦੇ ਜਿਹੜੇ ਵਿਧਾਇਕ ਨੇ, ਜਿਨ੍ਹਾਂ ਦੇ ਵਿੱਚ ਮੰਤਰੀ ਨੇ ਕੁਝ ਸ਼ਾਮਲ, ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਬਿਲਕੁਲ ਡਟ ਕੇ ਖੜੇ ਰਹੇ ਆ, ਉਹ ਲਾਂਭੇ ਹੋ ਗਏ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ। ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਬੇਸ਼ੱਕ ਅਜੇ ਓਵਰ ਕੌਨਫੀਡੈਂਸ ਦੇ ਵਿੱਚ ਨੇ, ਉਹਨਾਂ ਦੇ ਨਾਲ ਵਾਲੇ ਉਹਨਾਂ ਦੇ ਸਾਈਨ ਬੋਰਡ ਵਗੈਰਾ ਲਾ ਕੇ ਇੱਕ ਮੁਹਿੰਮ ਚਲਾ ਰਹੇ ਆ, ਪਰ ਗਰਾਊਂਡ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਉਹ ਬਹੁਤ ਕੁਝ ਲੂਜ਼ ਕਰ ਚੁੱਕੇ ਹੋਏ ਆ ਲੋਕਾਂ ਦੇ ਮਨਾਂ ਦੇ ਅੰਦਰ। ਜੇ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਸਾਹਮਣੇ ਰੱਖ ਕੇ ਇਹ ਕਮੇਟੀ ਦਿੰਦੀ ਹੈ ਰਿਪੋਰਟ, ਤੇ ਫਿਰ ਕੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਕੁਝ ਪਾਵਰਾਂ ਘਟਾਈਆਂ ਜਾਂਦੀਆਂ ਨੇ? ਡਿਪਟੀ ਸੀਐਮ ਬਣਾਇਆ ਜਾਂਦਾ, ਕਿੰਨੇ ਬਣਾਏ ਜਾਂਦੇ ਆ? ਅਗਲੇ ਕੁਝ ਮਹੀਨਿਆਂ ਦੇ ਵਿੱਚ ਇਹ ਡਿਪਟੀ ਸੀਐਮ ਕੀ ਕਰ ਲੈਣਗੇ? ਇਹ ਵੱਡਾ ਸਵਾਲ ਜਿਹੜਾ ਉਹ ਹੋਊਗਾ। ਖੜਗੇ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹ ਜਦੋਂ ਰੱਖੀ ਜਾਂਦੀ ਹੈ ਤੇ ਹਾਈ ਕਮਾਂਡ ਇਹਦੇ ਵਿੱਚ ਕੀ ਦੁਬਾਰਾ ਇਹਨਾਂ ਨੂੰ ਸੱਦ ਕੇ ਫਿਰ ਕਰਦੀ ਹੈ, ਜਾਂ ਉੱਤੋਂ ਫੈਸਲਾ ਦੇ ਦਿੰਦੀ ਹੈ ਕਿ ਆਹ ਕੁਝ ਕੀਤਾ ਜਾਊਗਾ? ਇਹ ਵੀ ਬੜਾ ਅਹਿਮ ਰਹੂਗਾ। ਜੇ ਚੇਂਜਸ ਜਿਹੜੀ ਆ ਉਹ ਹੋਣੀ ਆ ਤੇ ਫਿਰ ਉਹ ਚੇਂਜਸ ਕਿਹੜੇ ਰੂਪ ਦੇ ਵਿੱਚ ਹੋਊਗੀ? ਇਹ ਵੱਡਾ ਸਵਾਲ ਜਿਹੜਾ ਉਹ ਹੋਊਗਾ। ਉਥਲ ਪੁਥਲ ਪੰਜਾਬ ਦੀ ਸਿਆਸਤ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਦੌਰਾਨ ਹੋਊਗੀ, ਕਾਂਗਰਸ ਦੇ ਵਿੱਚ ਨਹੀਂ, ਪੰਜਾਬ ਦੀ ਸਿਆਸਤ ਦੇ ਵਿੱਚ। ਕਿਉਂਕਿ ਕਾਂਗਰਸ ਦੇ ਵਿੱਚ ਹੋਣ ਵਾਲੀ ਟੁੱਟ ਭੱਜ ਜਿਹੜੀ ਉਹਦਾ ਅਸਰ ਪੰਜਾਬ ਦੀ ਸਿਆਸਤ ਦੇ ਉੱਤੇ ਵੇਖਣ ਨੂੰ ਮਿਲੂਗਾ। ਇਹ ਕਿਸ ਤਰੀਕੇ ਦੀ ਹੋਊਗੀ, ਕੌਣ ਕਿੱਧਰ ਨੂੰ ਜਾਊਗਾ, ਇਹ ਬਹੁਤ ਕੁਝ ਆਉਂਦੇ ਦਿਨਾਂ ਦੇ ਦੌਰਾਨ ਸਾਹਮਣੇ ਆਊਗਾ ਜੀ। ਤੇ ਅੱਗੇ ਕੋਟਕਪੂਰਾ ਗੋਲੀ ਕਾਂਡ ਦੀ ਉਸ ਸੰਬੰਧੀ ਜੇ ਗੱਲ ਕਰੀਏ ਤਾਂ ਅਫਸਰਾਂ ਤੋਂ ਪੁੱਛਗਿੱਛ ਜਿਹੜੀ ਇਹ SIT ਕੋਟਕਪੂਰੇ ਵਾਲੀ ਹੈ ਜੀ, ਉਹਦੇ ਹੁਣ ਜਿਹੜੀ ਜਾਂਚ ਚੱਲ ਰਹੀ ਆ ਉਹਦੇ ਵਿੱਚ ਇੱਕ ਤਾਂ ਸਮੇਧ ਸੈਣੀ ਨੂੰ ਦੁਬਾਰਾ ਸੱਦਿਆ ਗਿਆ, ਦੂਜੀ ਵਾਰੀ ਸੀਗਾ ਕਿ ਉਹਦੇ ਤੋਂ ਲੰਮੀ ਪੁੱਛ ਪੜਤਾਲ ਜਿਹੜੀ ਆ ਉਹ ਕੀਤੀ ਗਈ ਘੰਟਿਆਂ ਬੱਧੀ। ਇਸ ਤੋਂ ਇਲਾਵਾ IG ਪਰਮਰਾਜ ਉਮਰਾ ਨੰਗਲ, ਉਦੋਂ ਦੇ DIG ਅਮਰ ਸਿੰਘ ਚਹਿਲ, ਉਹਦੇ ਤੋਂ ਵੀ ਕੋਟਕਪੂਰਾ ਗੋਲੀ ਕਾਂਡ ਦੇ ਬਾਰੇ ਪੁੱਛ ਪੜਤਾਲ ਕੀਤੀ ਗਈ। ਜਿਹੜੀ ਪਿਛਲੀ ਸਮੇਧ ਸੈਣੀ ਤੋਂ ਪੁੱਛ ਪੜਤਾਲ ਸੀਗੀ ਉਹਦੇ ਤੋਂ ਸੰਤੁਸ਼ਟ ਨਹੀਂ ਸੀਗੀ SIT, ਜਿਹਦੇ ਕਰਕੇ ਉਹਨੂੰ ਦੁਬਾਰਾ ਸੱਦਿਆ ਗਿਆ। ਪਹਿਲੀ ਵਾਰੀ ਇਹਦੇ ਵਿੱਚ ਇੱਕ ਪੋਲੀਟੀਸ਼ੀਅਨ ਨੂੰ ਇਸ SIT ਦੇ ਵੱਲੋਂ ਸੱਦਿਆ ਗਿਆ, ਪੁੱਛਗਿੱਛ ਤਾਂ ਪਹਿਲਾਂ ਵੀ ਉਹ ਤੋਂ ਹੋ ਚੁੱਕੀ ਆ। ਉਹ ਮਨਤਾਰ ਸਿੰਘ ਬਰਾੜ ਹੈ, ਜਿਹਨੇ ਕਿ ਰਾਤ ਵੇਲੇ ਉਸ ਦਿਨ ਮੁੱਖ ਮੰਤਰੀ DGP ਦੇ ਨਾਲ ਬਾਰ-ਬਾਰ ਫੋਨ ਦੇ ਉੱਤੇ ਜਿਹੜੀ ਉਹ ਗੱਲਬਾਤ ਕੀਤੀ। ਮਨਤਾਰ ਬਰਾੜ ਨੂੰ ਇਹਦੇ ਵਿੱਚ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਜਿਹੜੇ ਆ ਉਹ ਨਿਰਦੇਸ਼ ਦਿੱਤੇ ਗਏ ਆ। ਚੰਡੀਗੜ੍ਹ ਦੇ ਵਿੱਚ ਬਹਿ ਕੇ ਇਹ ਜਿਹੜੀ ਟੀਮ ਹੈ SIT ਦੀ ਉਹ ਪੁੱਛਗਿੱਛ ਕਰ ਰਹੀ ਹੈ। LK ਯਾਦਵ, ਫਰੀਦਕੋਟ ਔਰ DIG ਸੁਰਜੀਤ ਸਿੰਘ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਇਸ ਟੀਮ ਦੇ ਵਿੱਚ ਸ਼ਾਮਲ ਨੇ, ਕਿਉਂਕਿ ਹਾਈ ਕੋਰਟ ਦੀਆਂ ਹਦਾਇਤਾਂ ਨੇ। ਇਸ ਕਰਕੇ ਇਹਨਾਂ ਦੇ ਵੱਲੋਂ ਕੋਈ ਗੱਲ ਬਾਹਰ ਕੱਢੀ ਤਾਂ ਨਹੀਂ ਜਾ ਰਹੀ, ਕਿਉਂਕਿ ਉਹਨਾਂ ਨੇ ਕਿਹਾ ਕਿ ਮੀਡੀਆ ਦੇ ਵਿੱਚ ਨਹੀਂ ਜਾਣਾ। ਪਰ ਇਹ ਜਿਹੜੀ ਮਨਤਾਰ ਬਰਾੜ ਨੂੰ ਦੁਬਾਰਾ ਇਹਦੇ ਵਿੱਚ ਜਿਹੜਾ ਸ਼ਾਮਲ ਹੋਣਾ, ਕਿਉਂਕਿ ਉਹ ਇੱਕ ਕੜੀ ਸੀਗਾ ਉਸ ਦਿਨ ਰਾਤ ਨੂੰ ਗੱਲਬਾਤ ਕਰਨ ਦਾ, ਔਰ ਕੀ ਉਹਦੇ ਰਾਹੀਂ ਨਿਰਦੇਸ਼ ਪ੍ਰਾਪਤ ਹੋਏ ਕਿ ਇਹ ਕੋਟਕਪੂਰੇ ਦੇ ਬੱਤੀਆਂ ਵਾਲੇ ਚੌਕ ਤੋਂ ਧਰਨਾ ਚੁਕਾਓ, ਜਿਵੇਂ ਮਰਜ਼ੀ ਜਬਰੀ ਚੁਕਾਓ, ਤੇ ਉਥੋਂ ਇਹ ਜਿਹੜੀ ਸਾਰੀ ਕਹਾਣੀ ਸੀ ਵਿਗੜੀ। ਬਾਈਬਲ ਕਲਾਂ ਦੇ ਵਾਸਤੇ ਇੱਕ ਵੱਖਰੀ ਸਿੱਟ ਬਣੀ ਆ, ਉਹ ਅਜੇ ਕਿਤੇ ਕੋਈ ਰੜਕੀ ਨਹੀਂ ਕਿ ਉਹਨੇ ਕੋਈ ਜਾਂਚ ਵਗੈਰਾ ਕੀਤੀ ਆ ਜਾਂ ਨਹੀਂ ਜਿਹੜਾ ਉਹ ਕੀਤੀ। ਇਹਨਾਂ SIT ਦਾ ਕੀ ਜਿਹੜਾ ਉਹ ਬਣਨਾ, ਹੋ ਸਕਦਾ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹੋਣ। ਇਹ ਜੇ ਮੰਨ ਲਓ ਜਿਹੜੇ ਹਾਈ ਕੋਰਟ ਦੇ ਵਿੱਚ ਜਾ ਕੇ ਸਬਮਿਟ ਹੋ ਜਾਂਦੀ ਆ ਜਾਂਚ, ਉਦੋਂ ਬਾਅਦ ਹਾਈ ਕੋਰਟ ਦੇ ਵਿੱਚ ਕਿੰਨਾ ਸਮਾਂ ਲੱਗੂਗਾ ਇਹਨੂੰ ਖੋਲਣ ਲਈ, ਕਿਉਂਕਿ ਉੱਥੇ ਤਾਂ ਡਰੱਗ ਦੇ ਨਾਲ ਸੰਬੰਧਿਤ ਵੀ ਜਾਂਚ ਜਿਹੜੀਆਂ ਕਰਵਾਈਆਂ ਸੀ ਉਹਨਾਂ ਨੂੰ ਪਈਆਂ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਤੇ ਇਸ ਕਰਕੇ ਕੋਈ ਬਹੁਤ ਵੱਡੀ ਆਸ ਤਾਂ ਨਹੀਂ ਹੈਗੀ, ਪਰ ਇੰਨਾ ਆ ਕਿ ਵੀ ਇਹ ਜਿਹੜੀ ਹਿਲਜੁਲ ਆ ਉਹ ਲਗਾਤਾਰ ਹੁੰਦੀ ਤੁਰੀ ਜਾ ਰਹੀ ਆ। ਔਰ ਦੂਸਰਾ ਕਿ ਇਸ ਮਾਮਲੇ ਦੇ ਉੱਤੇ ਮੌਜੂਦਾ ਕਾਂਗਰਸ ਦੀ ਸਰਕਾਰ ਨੂੰ ਕੁਛ ਨਾ ਕੁਛ ਤਾਂ ਕਰਨਾ ਪਊਗਾ, ਨਹੀਂ ਤਾਂ ਅਦਰਵਾਈਜ਼ ਉਹਦਾ ਖਹਿੜਾ ਨਹੀਂ ਛੁੱਟਣਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਤਾਂ ਇਹ ਸਿੱਧਮ ਸਿੱਧਾ ਲੱਗੀ ਜਾਂਦਾ ਕਿ ਉਹ ਇੱਕ ਪਰਿਵਾਰ ਨੂੰ ਬਚਾਉਣ ਦੇ ਵਾਸਤੇ ਸਾਰੀ ਚੀਜ਼ ਜਿਹੜੀ ਉਹ ਕਰ ਰਹੇ ਆ। ਪਰ ਜੇ ਹਾਈ ਕਮਾਂਡ ਚੇਂਜਸ ਵੀ ਕਰਦੀ ਆ, ਚੇਂਜਸ ਨਹੀਂ ਵੀ ਕਰਦੀ, ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਇਹਨਾਂ ਸਵਾਲਾਂ ਦੇ ਜਵਾਬ ਕਿਵੇਂ ਦੇਣਗੇ ਗਰਾਊਂਡ ਦੇ ਉੱਤੇ ਕਿ ਉਹ ਉਸ ਪਰਿਵਾਰ ਦੇ ਨਾਲ ਰਲੇ ਹੋਏ ਨਹੀਂ ਤੇ ਉਹਨੂੰ ਉਹ ਬਚਾ ਰਹੇ ਜੀ। ਕੁਛ ਤਾਂ ਹੈ, ਉਹ ਤਾਂ ਆਪਣੀ ਕੁਰਸੀ ਵੀ ਗਵਾਉਣ ਲਈ ਤਿਆਰ ਆ ਉਹਨਾਂ ਦੀ ਖਾਤਰ। ਅੱਗੇ ਗੱਲ ਕਰਦੇ ਹਾਂ, ਮੁੱਖ ਮੰਤਰੀ
ਕਿਸੇ ਵੀ ਘੁਟਾਲੇ ਬਾਰੇ ਜਵਾਬ ਨਹੀਂ ਦੇ ਰਹੇ। ਦੇਖੋ, ਇਸ ਵੇਲੇ ਇੱਕ ਘੁਟਾਲਾ ਜਿਹੜਾ ਹੋਇਆ, ਜਿਹੜਾ ਵੈਕਸੀਨ ਘੁਟਾਲਾ ਸੀਗਾ, ਇਹਨਾਂ ਨੇ 400 ਰੁਪਏ ਦੀ ਖਰੀਦ ਕੇ ਤੇ 1050 ਦੀ ਵੇਚੀ ਇੱਥੇ ਪ੍ਰਾਈਵੇਟ ਹਸਪੀਟਲਾਂ ਨੂੰ। ਪ੍ਰਾਈਵੇਟ ਦੇ ਵਿੱਚ ਵੀ ਜਿਹੜੀ 42,000 ਡੋਜ਼ ਇਹਨਾਂ ਨੇ ਵੇਚੀਆਂ, 30,000 ਇੱਕੋ ਨੂੰ ਹੀ ਦਿੱਤੀਆਂ ਮੋਹਾਲੀ ਦੇ ਮੈਕਸ ਸੁਪਰ ਸਪੈਸ਼ਲਟੀ ਹਸਪੀਟਲ ਉਹਨੂੰ। ਉਹਦੇ ਉੱਤੇ ਇੰਨੇ ਇਹ ਦਇਆ ਵਾਲੀ ਇਹਨਾਂ ਦੀ ਦ੍ਰਿਸ਼ਟੀ ਕਿਉਂ ਰਹੀ, ਇਹ ਵੱਡਾ ਸਵਾਲ ਹੈ। ਪਹਿਲਾਂ ਮੈਕਸ ਹਸਪੀਟਲ ਦੇ ਨਾਲ ਲੱਗਦੀ ਇੱਕ ਜ਼ਮੀਨ ਦਾ ਟੋਟਾ ਉਹਨੂੰ ਮੁਫਤੋਂ ਮੁਫਤੀ ਸਰਕਾਰ ਨੇ ਦੇਤਾ। ਜੇ ਇਹਦੀ ਜਾਂਚ ਕੀਤੀ ਜਾਵੇ ਤੇ ਸਿਹਤ ਵਿਗਾੜ ਮੰਤਰੀ ਜਿਹੜੇ ਨੇ ਉਹਨਾਂ ਦਾ ਜ਼ਰੂਰ ਇਹਦੇ ਵਿੱਚ ਕੋਈ ਨਾ ਕੋਈ ਨਾਮ ਆਊਗਾ ਕਿ ਇਹ ਉਹਦੇ ਉੱਤੇ ਕਿਉਂ ਇੰਨੇ ਮਿਹਰਬਾਨ ਨੇ। ਜਦੋਂ 400 ਰੁਪਏ ਦੀ ਚੀਜ਼ ਲੈ ਕੇ 1050 ਦੀ ਤੁਸੀਂ ਉਹਨੂੰ ਦਿੱਤੀ ਤੇ ਗਾਂ ਉਹਨਾਂ ਨੇ ਫਿਰ ਜਿਹੜੇ ਤਰੀਕੇ ਦੇ ਨਾਲ ਲੋਕਾਂ ਤੋਂ ਪੈਸੇ ਲਏ, ਉਹ 1400, 1500, 1600, 1650 ਰੁਪਏ ਤੱਕ ਜਿਹੜਾ ਉਹ ਲੋਕਾਂ ਤੋਂ ਚਾਰਜ ਕੀਤਾ ਇਸ ਇੱਕ ਵੈਕਸੀਨ ਜਿਹੜਾ ਉਹ ਲਾਉਣ ਦਾ ਕੀਤਾ। ਇਹਦੇ ਵਿੱਚ ਸਿਰਫ ਇਹੀ ਗਿਆ ਸਿਹਤ ਮੰਤਰੀ ਨੇ, ਜੀ ਅਸੀਂ ਉਹ ਜਿਹੜੇ ਵੈਕਸੀਨ ਆ ਉਹ ਵਾਪਸ ਲੈ ਰਹੇ ਹਾਂ। ਹੁਣ ਇਹਦਾ ਹੁਕਮ ਕਿਹਨੇ ਦਿੱਤਾ? ਦੂਜਾ, ਜਿਹੜੇ ਚੀਫ ਸਕੱਤਰ ਨੇ ਉਹ ਆਪਣੇ ਉਹਨਾਂ ਦਾ ਜਿਹੜਾ ਅਫੀਸ਼ੀਅਲ ਟਵਿੱਟਰ ਹੈਂਡਲ ਹੈ ਉਹਦੇ ਉੱਤੇ ਉਹ ਜਿਹੜਾ ਇਹਦੀ ਇਨਫੋਰਮੇਸ਼ਨ ਦੇ ਰਹੇ ਆ ਕਿ ਫਲਾਂ ਹਸਪੀਟਲਾਂ ਦੇ ਵਿੱਚ ਜਾ ਕੇ ਤੁਸੀਂ ਇੰਨੇ ਦੀ ਜਿਹੜੀ ਆ ਉਹ ਇਹ ਵੈਕਸੀਨ ਲਵਾ ਰਹੇ ਹੋ। ਮਤਲਬ ਕਿ ਸਰਕਾਰ ਨੇ ਉਹਨਾਂ ਨੂੰ ਵੈਕਸੀਨ ਜਦੋਂ ਵੇਚੀ ਆ, ਜਾਂ ਜਿੰਨਾ ਇਹ ਅਫਸਰਾਂ ਨੇ ਵੇਚੀ ਆ, ਜਾਂ ਸਿਹਤ ਮੰਤਰੀ ਦੇ ਨਾਲ ਵਿਕੀ ਆ, ਤੇ ਨਾਲ ਉਹਨਾਂ ਦੇ ਡੀਲ ਇਹ ਵੀ ਕੀਤੀ ਗਈ ਵੀ ਅਸੀਂ ਆਪਣੇ ਟਵਿੱਟਰ ਹੈਂਡਲ ਦੇ ਰਾਹੀਂ ਤੁਹਾਡੀ ਐਡਵਰਟਾਈਜ਼ਮੈਂਟ ਵੀ ਕਰਾਂਗੇ। ਇਹ ਸਰਕਾਰ ਪਹਿਲੀ ਵਾਰੀ ਜਿਹੜੀ ਆ ਉਹ ਇਹੋ ਜਿਹਾ ਪੈਕੇਜ ਦੇ ਰਹੀ ਆ। ਉਹ ਟਵੀਟ ਤਾਂ ਹਟਾ ਲਿਆ ਗਿਆ ਬਾਅਦ ਦੇ ਵਿੱਚ, ਪਰ ਉਹ ਟਵੀਟ ਦੀਆਂ ਕਾਪੀਆਂ ਤਾਂ ਹੈਗੀਆਂ ਨੇ। ਮੁੱਖ ਮੰਤਰੀ ਹੋਰਾਂ ਨੇ ਇਸ ਮਾਮਲੇ ਤੇ ਚੁੱਪ ਧਾਰੀ ਹੋਈ ਆ। ਹੁਣ ਨਵਾਂ ਮਾਮਲਾ ਜਿਹੜਾ ਫਤਿਹ ਕਿੱਟਾਂ ਦਾ ਉਹ ਸਾਹਮਣੇ ਆ ਗਿਆ। ਇਹਦੇ ਵਿੱਚ ਸਰਕਾਰ ਜਿਹੜੀ ਸੀ ਉਹਨੇ 3 ਅਪ੍ਰੈਲ ਨੂੰ ਪਹਿਲਾਂ ਟੈਂਡਰ ਉਹਨੇ ਮੁਕੰਮਲ ਕੀਤੇ, ਜਿਹਦੇ ਚ 837 ਰੁਪਏ 78 ਪੈਸੇ ਪ੍ਰਤੀ ਕਿੱਟ ਜਿਹੜੀ ਸੀ ਉਹ ਇਹਨਾਂ ਨੇ ਖਰੀਦੀ, ਫਤਿਹ ਕਿੱਟ ਜਿਹੜੀ ਆ। ਔਰ 6 ਮਹੀਨੇ ਦੇ ਵਾਸਤੇ ਇਸ ਟੈਂਡਰ ਦੇ ਵਿੱਚ ਜਿਹੜਾ ਸਮਝੌਤਾ ਸਾਈਨ ਕੀਤਾ ਗਿਆ ਕੰਪਨੀ ਦੇ ਨਾਲ। ਉਸ ਤੋਂ ਬਾਅਦ 20 ਅਪ੍ਰੈਲ ਨੂੰ ਦੂਜਾ ਟੈਂਡਰ ਦੇਤਾ। ਇਹਦੇ ਚ 1226 ਰੁਪਏ 40 ਪੈਸੇ ਦੇ ਹਿਸਾਬ ਦੇ ਨਾਲ ਸਮਝੌਤਾ ਕੀਤਾ ਗਿਆ। ਔਰ ਫਿਰ ਇਸ ਤੋਂ ਬਾਅਦ 50,000 ਕਿੱਟਾਂ ਇਹਨਾਂ ਤੋਂ ਲੈਣੀਆਂ ਸੀਗੀਆਂ। ਜਿਹੜੀ ਇਹ ਕੰਪਨੀ ਜਿਹਦੇ ਕੋਲ ਸੈਕੰਡ ਟੈਂਡਰ ਕੀਤਾ ਗਿਆ ਉਹਦੇ ਕੋਲੇ ਮੈਡੀਕਲ ਲਾਇਸੈਂਸ ਵੀ ਹੈ ਨਹੀਂਗਾ। 7 ਮਈ ਨੂੰ ਇੱਕ ਹੋਰ ਜਿਹੜਾ ਸੀਗਾ ਉਹ ਟੈਂਡਰ ਕਰ ਦਿੱਤਾ ਗਿਆ। ਇਹਦੇ ਚ 1338 ਰੁਪਏ ਦੇ ਹਿਸਾਬ ਦੇ ਨਾਲ ਸਮਝੌਤਾ ਕੀਤਾ ਗਿਆ। ਜਿਹੜੀ ਚੀਜ਼ ਤੁਹਾਨੂੰ 837 ਰੁਪਏ ਦੇ ਵਿੱਚ ਮਿਲ ਰਹੀ ਆ ਉਹਨੂੰ ਤੁਸੀਂ 1338 ਰੁਪਏ ਦੇ ਵਿੱਚ ਕਿਉਂ ਖਰੀਦ ਰਹੇ ਹੋ? ਇਹ ਵੱਡਾ ਸਵਾਲ ਹੈ। ਇਹਦੇ ਉੱਤੇ ਵੀ ਮੁੱਖ ਮੰਤਰੀ ਕੋਈ ਜਵਾਬ ਨਹੀਂ ਦੇ ਰਹੇ। ਇਹ ਦੋ ਘੁਟਾਲੇ, ਵੱਡੇ ਮੈਡੀਕਲ ਘੁਟਾਲੇ ਪਿਛਲੇ ਇੱਕ ਹਫ਼ਤੇ ਦੇ ਦੌਰਾਨ ਹੋਏ ਆ ਪੰਜਾਬ 'ਚ, ਜਵਾਬ ਨਹੀਂ ਦੇ ਰਹੇ। ਉਲਟਾ ਜਿਹੜੇ ਡੀਜੀਪੀ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਕੱਲ ਕਿ ਜਿਹੜੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਬਾਦਲ, ਇਹਨਾਂ ਨੇ ਵੱਖੋ ਵੱਖਰੇ ਤੌਰ ਦੇ ਉੱਤੇ ਸਿਹਤ ਮੰਤਰੀ ਦੇ ਘਰ ਦਾ ਘਿਰਾਓ ਕੀਤਾ। ਇਹ ਕਿਹਾ ਕਿ ਇਹ COVID-19 ਦੀਆਂ ਉਲੰਘਣਾ ਨੇ ਤੇ ਉਹਨਾਂ ਦੇ ਉੱਤੇ ਮਾਮਲੇ ਦਰਜ ਕਰ ਲਓ ਸਾਰਿਆਂ ਦੇ ਉੱਤੇ, ਜਿਹੜੀਆਂ ਇਹ ਕੋਵਿਡ ਉਲੰਘਣਾ ਕਰਨ ਦੇ 188 ਦੇ ਤਹਿਤ। ਜਦੋਂ ਤੁਹਾਡੇ ਕੋਲੇ ਇਹ ਜਾਣਕਾਰੀ ਆ ਕਿ ਇਹ ਲੋਕ ਮੁਜ਼ਾਹਰਾ ਕਰ ਰਹੇ ਆ ਜਾਂ ਘੇਰ ਰਹੇ ਆ, ਤੇ ਇਹ ਵੀ ਜਾਣਕਾਰੀ ਹੋਊ ਵੀ ਕਦ ਲਈ ਘੇਰ ਰਹੇ ਆ। ਜੇ ਜਾਣਕਾਰੀ ਹੈ ਤਾਂ ਕਹਿ ਰਹੇ ਹੋ ਨਾ ਕਿ ਉਹਨਾਂ ਦੇ ਉੱਤੇ ਮਾਮਲੇ ਦਰਜ ਕਰ ਲਓ। ਉਹਨਾਂ ਦੇ ਉੱਤੇ ਮਾਮਲੇ ਦਰਜ ਕਰਨ ਦੇ ਨਾਲ ਇਹ ਜਿਹੜੇ ਘੁਟਾਲੇ ਹੋਏ ਆ ਉਹਦਾ ਜਵਾਬ ਤਾਂ ਮਿਲ ਨਹੀਂ ਜਾਣਾ। ਉਹਦਾ ਜਵਾਬ ਤਾਂ ਮੁੱਖ ਮੰਤਰੀ ਨੂੰ ਹੀ ਜਿਹੜਾ ਉਹ ਦੇਣਾ ਪੈਣਾ, ਜਿਹੜਾ ਕਿ ਅਜੇ ਉਹ ਦੇ ਨਹੀਂ ਰਹੇ। ਦੇਣਾ ਵੀ ਨਹੀਂ, ਉਹ ਟਾਈਮ ਟਪਾਉਂਦੇ ਅਸੀਂ ਆਪਣਾ। ਅੱਗੇ ਗੱਲ ਕਰਦੇ ਹਾਂ ਪੱਛਮੀ ਬੰਗਾਲ ਦੀ। ਸ਼ਵੇਦੂ ਅਧਿਕਾਰੀ ਦੇ ਉੱਤੇ ਚੋਰੀ ਦਾ ਕੇਸ ਪਾਇਆ ਗਿਆ। ਦੇਖੋ, ਜਿਹੜਾ ਹਾਲਾਂਕਿ ਜਿਹੜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ, ਸਭ ਨੂੰ ਪਤਾ ਹੈ ਕਿ ਜਿੱਦੀ ਸੁਭਾਅ ਦੇ ਉਹ ਵੀ ਬਹੁਤ ਨੇ। ਔਰ ਜਿਵੇਂ ਉਹ ਪ੍ਰਧਾਨ ਮੰਤਰੀ ਨੂੰ ਪੈਂਦੇ ਨੇ, ਔਰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇਹ ਕਹਾਣੀ ਸਾਹਮਣੇ ਆ ਰਹੀ ਹੈ ਕਿ 33 ਦੇ ਕਰੀਬ ਵਿਧਾਇਕ ਨੇ ਭਾਜਪਾ ਦੇ ਜਿਹੜੇ ਤਿਆਰ ਬੈਠੇ ਆ ਤ੍ਰਿਣਮੂਲ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਲਈ। ਇਹ ਕਿਹਾ ਜਾ ਰਿਹਾ ਕਿ ਅਜੇ ਉਹਨਾਂ ਨੂੰ ਇੰਤਜ਼ਾਰ ਕਰਨ ਦੇ ਵਾਸਤੇ ਆਖਿਆ ਗਿਆ, ਕਿਉਂਕਿ ਇਹ ਸਹੀ ਸਮੇਂ ਦੇ ਉੱਤੇ ਉਹਨਾਂ ਨੂੰ ਸ਼ਾਮਲ ਕੀਤਾ ਜਾਊਗਾ ਤ੍ਰਿਣਮੂਲ ਕਾਂਗਰਸ ਦੇ ਵਿੱਚ, ਜੇ ਆਪਾਂ TMC ਦੇ ਸੂਤਰਾਂ ਦੀ ਗੱਲ ਮੰਨੀਏ ਤਾਂ। ਕਿਉਂਕਿ ਉਹ ਵੀ ਇਹ ਮਹਿਸੂਸ ਕਰ ਰਿਹਾ ਕਿ ਉੱਥੇ ਸਰਕਾਰ ਆ ਗਈ, 5 ਸਾਲ ਸਰਕਾਰ ਰਹਿਣੀ ਹੈ, ਉਹਦੇ ਦੌਰਾਨ ਉਹ ਸਾਹਮਣਾ ਕਿਵੇਂ ਕਰਨਗੇ ਤ੍ਰਿਣਮੂਲ ਕਾਂਗਰਸ ਦਾ, ਉੱਥੋਂ ਦੀ ਸਰਕਾਰ ਦਾ। ਦਬਾਅ ਦੇ ਵਿੱਚ ਕਹਿ ਲਓ, ਦਬਾਅ ਦੇ ਵਿੱਚ ਪਹਿਲਾਂ ਉਹ ਭਾਰਤੀ ਜਨਤਾ ਪਾਰਟੀ ਵੱਲ ਚਲੇ ਗਏ, ਹੁਣ ਦਬਾਅ ਦੇ ਵਿੱਚ ਉਹ ਇੱਧਰ ਆਉਣ ਦੇ ਵਾਸਤੇ ਤਿਆਰ ਨਹੀਂ।
ਕਿਉਂਕਿ ਜੇ 33 ਇਹ ਵਿਧਾਇਕ ਇਧਰ ਭਾਰਤੀ ਜਨਤਾ ਪਾਰਟੀ 'ਚ ਆ ਜਾਂਦੇ ਤੇ ਲਗਭਗ ਸੂਪੜਾ ਜਿਹੜਾ ਉਹ ਸਾਫ਼ ਕਰ ਦੇਣਾ ਉੱਥੋਂ ਭਾਰਤੀ ਜਨਤਾ ਪਾਰਟੀ ਦਾ TMC ਨੇ। ਜਿਹੜਾ TMC ਦੇ ਮੁਖੀ ਮਮਤਾ ਬੈਨਰਜੀ ਦਾ ਭਤੀਜਾ ਅਭਿਸ਼ੇਕ ਬੈਨਰਜੀ, ਉਹ ਇਹ ਕਹਿੰਦਾ ਕਿ ਉਹਨਾਂ ਦੀ ਪਾਰਟੀ ਜਿਹੜੀ ਆ ਉਹ ਹੁਣ ਮੁਲਕ ਦੇ ਹਰ ਕੋਨੇ ਦੇ ਵਿੱਚ ਭਾਜਪਾ ਦਾ ਮੁਕਾਬਲਾ ਕਰਨ ਦੇ ਵਾਸਤੇ ਆਪਣੇ ਪੈਰ ਪਸਾਰੂਗੀ। ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਪਰਿਵਾਰ ਦੇ ਸਿਰਫ ਇੱਕ ਜੀ ਨੂੰ ਸਿਆਸਤ ਦੇ ਵਿੱਚ ਦਾਖਲੇ ਸੰਬੰਧੀ ਜੇ ਬਿੱਲ ਸੰਸਦ ਦੇ ਵਿੱਚ ਪਾਸ ਹੁੰਦਾ ਤਾਂ ਉਹ ਪਾਰਟੀ ਤੋਂ ਸਭ ਤੋਂ ਪਹਿਲਾਂ ਅਸਤੀਫਾ ਦੇਣਗੇ। ਇਹ ਵੀ ਕਿਹਾ ਕਿ ਉਹ ਕੋਈ ਅਹੁਦਾ ਪਾਰਟੀ ਦੇ ਵਿੱਚ ਨਹੀਂ ਲੈਣਗੇ ਕਦੀ ਵੀ। ਦੂਜੇ ਪਾਸੇ ਜਿਹੜਾ ਸ਼ਿਵੇਂਦੂ ਅਧਿਕਾਰੀ, ਜਿਹੜਾ ਕਿਸੇ ਟਾਈਮ ਝੋਲਾ ਚੁੱਕ ਹੁੰਦਾ ਸੀ ਮਮਤਾ ਬੈਨਰਜੀ ਦਾ, ਮਗਰ ਬੈਗ ਲੈ ਕੇ ਉਹਦੇ ਫਿਰਦਾ ਹੁੰਦਾ ਸੀ, ਉਹਨੂੰ ਪੱਟਿਆ ਭਾਜਪਾ ਨੇ, ਪੱਟ ਕੇ ਉਹਨੂੰ ਜਿਹੜਾ ਸੀ ਉਹ ਖੜਾ ਕਰਤਾ ਲਿਆ ਕੇ ਮਮਤਾ ਦੇ ਹੀ ਖਿਲਾਫ। ਤੋਂ ਉਹਦੇ ਖਿਲਾਫ ਜਿਹੜਾ ਜੀ ਖੜਾ ਕਰਕੇ ਉਹਨੂੰ ਜਿਹੜੇ ਤਰੀਕੇ ਨਾਲ ਜਿਤਾਇਆ ਉਹ ਵੀ ਸਭ ਨੂੰ ਪਤਾ ਕਿ ਕਿਵੇਂ ਉਹਨੂੰ ਜਿਤਾਇਆ ਗਿਆ ਇੱਥੋਂ। ਹੁਣ ਉਹਦੇ ਉੱਤੇ ਜਿਹੜਾ ਤੂਫਾਨ ਯਾਸ ਹੈ, ਉਹਦੇ ਲਈ ਆਈ ਸਮੱਗਰੀ ਦੀ ਚੋਰੀ ਦੇ ਵਿੱਚ ਕਥਿਤ ਸ਼ਮੂਲੀਅਤ ਲਈ ਜਿਹੜੇ ਇਹ ਭਾਜਪਾ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸ਼ਿਵੇਂਦੂ ਅਧਿਕਾਰੀ ਦੇ ਖਿਲਾਫ ਕੇਸ ਦਰਜ ਕਰ ਲਿਆ ਚੋਰੀ ਦਾ। ਇਹ ਚੋਰੀ ਪੂਰਬੀ ਮੇਦਨੀਪੁਰ ਡਿਸਟ੍ਰਿਕਟ ਦੇ ਕੰਟਾਈ ਮਿਊਨਿਸਪੈਲਿਟੀ ਦੇ ਸਟੋਰ ਦੇ ਵਿੱਚ ਆਈ ਰਾਹਤ ਸਮੱਗਰੀ ਚੋਂ ਕੀਤੀ ਗਈ ਆ। ਇੱਕ ਸੀਨੀਅਰ ਅਧਿਕਾਰੀ ਇਹ ਕਹਿੰਦਾ ਕਿ ਕਾਂਠੀ ਪੁਲਿਸ ਸਟੇਸ਼ਨ ਦੇ ਵਿੱਚ ਦਰਜ FIR ਦੇ ਵਿੱਚ ਸ਼ਿਵੇਂਦੂ ਅਧਿਕਾਰੀ ਤੋਂ ਇਲਾਵਾ ਉਹਦਾ ਭਰਾ ਤੇ ਨਗਰ ਨਿਗਮ ਦਾ ਸਾਬਕਾ ਪ੍ਰਧਾਨ ਸਮਿੰਦੂ ਅਧਿਕਾਰੀ ਜਿਹੜਾ ਉਹਨਾਂ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ। FIR ਮਿਊਨਿਸਪੈਲਿਟੀ ਦੇ ਬੋਰਡ ਦੇ ਮੈਂਬਰ ਜਿਹੜਾ ਰਤਨਾਦੀਪ, ਉਹਦੀ ਸ਼ਿਕਾਇਤ ਦੇ ਉੱਤੇ ਦਰਜ ਕੀਤੀ ਗਈ ਆ। ਇਹਦੇ ਵਿੱਚ ਸ਼ਿਕਾਇਤ ਦੇ ਵਿੱਚ ਦਾਅਵਾ ਕੀਤਾ ਗਿਆ ਕਿ 29 ਮਈ ਨੂੰ ਮਿਊਨਿਸਪੈਲਿਟੀ ਦੇ ਸਟੋਰ ਦੇ ਵਿੱਚੋਂ 2 ਲੱਖ ਰੁਪਏ ਦੇ ਮੁੱਲ ਦੀ ਜਿਹੜੀ ਉਹ ਤਰਪਾਲ ਹੈ ਉਹ ਚੋਰੀ ਕੀਤੀ ਗਈ ਆ, ਔਰ ਇਹਦੇ ਵਿੱਚ ਸ਼ਿਵੇਂਦੂ ਅਧਿਕਾਰੀ ਦਾ ਨਾਮ ਜਿਹੜਾ ਉਹ ਸ਼ਾਮਲ ਹੈ। ਉਧਰ ਜਿਹੜਾ ਉੱਥੋਂ ਦਾ ਰਾਜਪਾਲ ਹੈ ਧਨਖੜ, ਉਹਦੇ ਨਾਲ ਸਿੱਧਾ ਜਿਹੜਾ ਪੰਗਾ ਉਹ ਲਿਆ ਹੋਇਆ TMC ਨੇ। ਮਹੁਆ ਮੋਇਤਰਾ ਜਿਹੜੀ ਕਿ ਬਹੁਤ ਵਧੀਆ ਬੁਲਾਰੀ ਵੀ ਹੈ ਔਰ ਪਾਰਲੀਮੈਂਟ ਦੇ ਵਿੱਚ ਉਹਦੀਆਂ ਸਪੀਚਸ ਬਹੁਤ ਸਾਰੇ ਲੋਕਾਂ ਨੇ ਸੁਣੀਆਂ ਨੇ। ਉਹਨੇ ਪਿਛਲੇ ਦਿਨੀ ਇਹ ਦੋਸ਼ ਲਾਇਆ ਸੀਗਾ ਕਿ ਰਾਜਪਾਲ ਧਨਖੜ ਉਹਨੇ ਆਪਣੇ ਕੁਨਬਾ ਜਿਹੜਾ ਦੀ ਉਹ ਲਿਆ ਕੇ ਉੱਥੇ ਭਰਤੀ ਕਰ ਲਿਆ OSD ਦੇ ਰੂਪ ਦੇ ਵਿੱਚ। ਹੁਣ ਰਾਜਪਾਲ ਜਿਹੜਾ ਉਹ ਇਹ ਕਹਿੰਦਾ ਕਿ ਨਹੀਂ, ਮੈਂ ਇਦਾਂ ਦੇ ਕੋਈ ਉੱਥੇ ਨਹੀਂ ਲਿਆਂਦੇ ਆਪਣੇ ਰਿਸ਼ਤੇਦਾਰ। ਜਿਹੜੀ ਮਹੁਆ ਮੋਇਤਰਾ ਹੈ ਉਹਨੇ ਇਹ ਗੱਲ ਕਹੀ ਆ ਕਿ ਜੇ ਮੇਰੀ ਗੱਲ ਗਲਤ ਹੈ ਤੇ ਰਾਜਪਾਲ ਧਨਖੜ ਉਹਦੇ ਉੱਤੇ ਮਾਣਹਾਨੀ ਦਾ ਮਾਮਲਾ ਦਰਜ ਕਰਾਉਣ ਤੇ ਉਹ ਅਦਾਲਤ ਦੇ ਵਿੱਚ ਜਾ ਕੇ ਪ੍ਰੂਵ ਕਰੂਗੀ ਕਿ ਕਿਵੇਂ ਰਾਜਪਾਲ ਨੇ ਆਪਣੇ ਰਿਸ਼ਤੇਦਾਰ ਲਿਆ ਕੇ ਇੱਥੇ ਰਾਜਪਾਲ ਭਵਨ ਦੇ ਵਿੱਚ ਫਿੱਟ ਕਰ ਲਏ ਹੋਏ। ਇਹ ਤਾਂ ਪਤਾ ਨਹੀਂ ਇਹਨਾਂ ਨੂੰ ਕੀ ਦੀਦਾ, ਪਹਿਲਾਂ ਆਪਣਾ ਆਲਾ ਦੁਆਲਾ ਲੈ ਕੇ ਆਉਂਦੇ ਆ। ਅੱਗੇ ਕਰੋਨਾ ਵਾਲੀ ਗੱਲ ਕਰਦੇ ਆ। ਕਰੋਨਾ ਮੌਤਾਂ ਦੇ ਮਾਮਲੇ ਦੇ ਵਿੱਚ ਗੁਜਰਾਤ ਦਾ ਇੱਕ ਹੋਰ ਮਾਡਲ ਸਾਹਮਣੇ ਆਇਆ। ਐਕਚੁਅਲੀ ਜਿਹੜੇ ਅਹਿਮਦਾਬਾਦ ਸਣੇ ਗੁਜਰਾਤ ਦੇ ਵਿੱਚ ਜਿਹੜੀਆਂ ਲਾਸ਼ਾਂ ਦੇ ਢੇਰ ਲੱਗੇ ਰਹੇ, ਇਹ ਪੂਰੇ ਮੁਲਕ ਨੇ ਵੇਖਿਆ, ਪੂਰੀ ਦੁਨੀਆ ਨੇ ਵੇਖਿਆ। ਇਹਦੇ ਬਾਵਜੂਦ ਜਿਹੜੇ ਸਰਕਾਰੀ ਅੰਕੜੇ ਨੇ ਉਹ ਅਜੇ ਵੀ ਲੁਕੋਏ ਜਾ ਰਹੇ ਨੇ। ਗੁਜਰਾਤ ਦੇ ਮਹਾਨਗਰ ਅਹਿਮਦਾਬਾਦ ਦੇ ਵਿੱਚ 1200 ਬੈੱਡ ਵਾਲੇ ਸਿਵਲ ਕੋਵਿਡ ਹਸਪੀਟਲ ਦੇ ਵਿੱਚ ਹਰ ਰੋਜ਼ ਇੰਨੀਆਂ ਮੌਤਾਂ ਹੋਈਆਂ ਕਿ ਇਹ ਅੰਕੜਾ ਪੂਰੇ ਗੁਜਰਾਤ ਦੇ ਵਿੱਚ ਰੋਜ਼ ਹੋਣ ਵਾਲੀਆਂ ਮੌਤਾਂ ਤੋਂ ਜ਼ਿਆਦਾ ਸੀ। ਇੱਕ ਹਸਪੀਟਲ ਦੇ ਵਿੱਚ ਇੰਨੀਆਂ ਮੌਤਾਂ ਹੋ ਰਹੀਆਂ ਸੀ ਜਿੰਨਾ ਅੰਕੜਾ ਪੂਰੇ ਰਾਜ ਦਾ ਦੱਸਿਆ ਜਾ ਰਿਹਾ ਸੀ। ਜਿਹੜੀ ਗੁਜਰਾਤ ਸਰਕਾਰ ਹੈ ਉਹਦਾ ਝੂਠ ਇੱਥੋਂ ਫੜਿਆ ਜਾਂਦਾ ਕਿ ਸਿਵਲ ਹਸਪੀਟਲ ਦੇ ਵਿੱਚ 10 ਅਪ੍ਰੈਲ ਤੋਂ 9 ਮਈ ਤੱਕ ਰੋਜ਼ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਜਿਹੜੇ ਸੀਗੇ ਉਹ ਕੀ ਬੋਲਦੇ ਨੇ। ਜਿਹੜਾ 10 ਅਪ੍ਰੈਲ ਤੋਂ ਲੈ ਕੇ 9 ਮਈ ਤੱਕ ਸਿਵਲ ਕੋਵਿਡ ਹਸਪੀਟਲ ਦੇ ਵਿੱਚ 3416 ਮੌਤਾਂ ਹੋਈਆਂ। ਸਰਕਾਰੀ ਅੰਕੜਿਆਂ ਦੇ ਵਿੱਚ ਅਹਿਮਦਾਬਾਦ ਦੇ ਵਿੱਚ ਸਿਰਫ 698 ਤੇ ਪੂਰੇ ਗੁਜਰਾਤ ਦੇ ਵਿੱਚ 3578 ਮੌਤਾਂ ਦੱਸੀਆਂ ਗਈਆਂ। ਜਦੋਂ ਇਹ ਡਿਟੇਲ ਜਿਹੜੀ ਆ ਉਹ ਬਰੀਕੀ ਦੇ ਨਾਲ ਸਾਹਮਣੇ ਆਈ ਤਾਂ ਇਹਦੇ ਵਿੱਚ ਇੱਕ ਪੂਰੀ ਸ਼ੀਟ ਸੀਗੀ ਮ੍ਰਿਤਕਾਂ ਦੀ, ਜਿਹਦੇ ਵਿੱਚ ਬੰਦੇ ਦਾ ਨਾਮ, ਮਰਨ ਵਾਲੇ ਦਾ, ਉਹਦਾ ਫੋਨ ਨੰਬਰ, ਐਡਮਿਸ਼ਨ ਦੀ ਤਰੀਕ, ਮੌਤ ਦੀ ਤਰੀਕ ਤੇ ਮੌਤ ਦਾ ਕਾਰਨ ਜਿਹੜਾ ਉਹ ਲਿਖਿਆ ਹੋਇਆ ਸੀਗਾ। ਇਹਦੇ ਵਿੱਚ ਜਿਹੜੇ ਮੌਤ ਦੇ ਕਾਰਨਾਂ ਦੇ ਵਿੱਚ ਹੇਰਾਫੇਰੀ ਜਿਹੜੀ ਉਹ ਕੁਝ ਕੀਤੀ ਗਈ। 90% ਤੋਂ ਜ਼ਿਆਦਾ ਮੌਤਾਂ ਦੇ ਮਾਮਲੇ ਦੇ ਵਿੱਚ ਜਿਹੜਾ ਹਸਪਤਾਲ ਹੈ ਉਹਨੇ ਮੌਤ ਦਾ ਕਾਰਨ ਲਿਖਿਆ ਹੀ ਨਹੀਂ, ਔਰ ਜਿਹੜਾ ਡੈਥ ਨੋਟ ਦਿੱਤਾ ਗਿਆ ਰਿਸ਼ਤੇਦਾਰਾਂ ਨੂੰ ਉਹਦੇ ਵਿੱਚ ਵੀ ਕਿਸੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਉਹਦੀ
ਇਹ ਮੌਤ ਕਿਵੇਂ ਹੋਈ ਆ। ਔਰ ਕਈ ਇਦਾਂ ਦੇ ਮਾਮਲੇ ਸੀਗੇ ਜਿਹਦੇ ਵਿੱਚ ਮਰੀਜ਼ ਦੀ ਰਿਪੋਰਟ ਨੈਗੇਟਿਵ ਦੱਸ ਕੇ ਮੌਤ ਦਾ ਕੋਈ ਹੋਰ ਕਾਰਨ ਬਣਾ ਦਿੱਤਾ ਗਿਆ, ਜਦੋਂ ਕਿ ਉਹਦੇ ਰਿਸ਼ਤੇਦਾਰ ਕਹਿੰਦੇ ਆ ਕਿ ਉਹਦੀ ਰਿਪੋਰਟ ਜਿਹੜੀ ਉਹ ਪੋਜ਼ਿਟਿਵ ਸੀ। 10 ਅਪ੍ਰੈਲ ਤੋਂ 9 ਮਈ ਦੇ ਵਿੱਚ ਮਰਨ ਵਾਲੇ 100 ਜਿਹੜੇ ਮਰੀਜ਼ ਨੇ, ਉਹਨਾਂ ਦੇ ਰਿਸ਼ਤੇਦਾਰ ਜਿਹੜੇ ਆ ਉਹ ਇਹ ਗੱਲ ਕਹਿੰਦੇ ਆ ਕਿ ਉਹਨਾਂ ਨੇ ਆਪਣੇ ਰਿਸ਼ਤੇਦਾਰ ਨੂੰ ਇਸ ਹਸਪੀਟਲ ਦੇ ਵਿੱਚ ਭਰਤੀ ਕਰਾਇਆ ਸੀ। ਇਹਨਾਂ ਦਾ ਕਰੋਨਾ ਕਰਕੇ ਇਲਾਜ ਨਹੀਂ ਹੋਇਆ। ਮੌਤ ਤੋਂ ਬਾਅਦ ਹਸਪਤਾਲ ਦੇ ਵੱਲੋਂ ਮੌਤ ਦਾ ਕਾਰਨ ਕਰੋਨਾ ਨਹੀਂ ਦੱਸਿਆ ਗਿਆ। ਕਈ ਮਰੀਜ਼ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਦੀ ਮੌਤ ਦਾ ਕਾਰਨ ਹੋਰ ਬਿਮਾਰੀਆਂ ਲਿਖ ਦਿੱਤਾ ਗਿਆ। ਹਾਈ ਕੋਰਟ ਨੇ ਵੀ, ਗੁਜਰਾਤ ਦੀ ਹਾਈ ਕੋਰਟ ਨੇ ਵੀ ਸਰਕਾਰ ਦੀ ਖਿਚਾਈ ਕੀਤੀ ਸੀਗੀ ਇਸ ਮਾਮਲੇ ਦੇ ਉੱਤੇ ਕਿ ਤੁਸੀਂ ਇਹਨਾਂ ਅੰਕੜਿਆਂ ਨੂੰ ਕਿਉਂ ਜਿਹੜਾ ਉਹ ਲੁਕੋ ਰਹੇ ਹੋ। ਸਿਵਲ ਹਸਪੀਟਲ ਦੀ ਸ਼ੀਟ ਦੇ ਵਿੱਚ 10 ਅਪ੍ਰੈਲ ਤੋਂ 9 ਮਈ ਤੱਕ 11 ਦਿਨ ਤਾਂ ਇਸ ਤਰ੍ਹਾਂ ਦੇ ਸੀਗੇ ਜਦੋਂ ਸਿਵਲ ਹਸਪੀਟਲ ਦੇ ਵਿੱਚ ਰੋਜ਼ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਪੂਰੇ ਰਾਜ ਦੇ ਵਿੱਚ ਹੋ ਰਹੇ ਅੰਕੜੇ ਤੋਂ ਜ਼ਿਆਦਾ ਸੀ। ਜੇ ਇੱਕ ਹਸਪੀਟਲ ਦੇ ਵਿੱਚ ਇੰਨੀਆਂ ਮੌਤਾਂ ਹੋ ਰਹੀਆਂ ਨੇ ਤਾਂ ਬਾਕੀ ਜਗ੍ਹਾ ਦੇ ਉੱਤੇ ਕਿੰਨੀਆਂ ਸਨ। ਜਦੋਂ ਇਹ ਨਿਊਯਾਰਕ ਟਾਈਮਜ਼ ਨੇ ਛਾਪ ਦਿੱਤਾ ਤੇ ਇਹ ਇੱਥੇ ਪਿੱਟ ਸਿਆਪਾ ਪਾਇਆ ਸੀ ਕਿ ਇਹ ਜਿਹੜੇ ਇੰਟਰਨੈਸ਼ਨਲ ਮੀਡੀਆ ਹੈ ਉਹ ਬਦਨਾਮ ਕਰ ਰਿਹਾ ਮੁਲਕ ਨੂੰ ਤੇ ਛਵੀ ਜਿਹੜੀ ਆ ਪ੍ਰਧਾਨ ਮੰਤਰੀ ਦੀ ਖਰਾਬ ਕੀਤੀ ਜਾ ਰਹੀ ਹੈ। ਹੁਣ ਇਹ ਲੋਕਲ ਪੇਪਰ ਨੇ ਇੱਥੋਂ ਦੇ ਜਿਹੜੇ ਕਿ ਇਹਨਾਂ ਅੰਕੜਿਆਂ ਨੂੰ ਛਾਪ ਰਹੇ ਆ, ਇਹਨਾਂ ਮਾਮਲੇ ਦੇ ਉੱਤੇ ਹੁਣ ਕੋਈ ਜਿਹੜਾ ਉਹ ਜਵਾਬ ਨਹੀਂ ਦੇ ਰਿਹਾ। ਹਾਂ, ਮਾਮਲਾ ਹੱਥੋਂ ਨਿਕਲਦਾ ਜਾਂਦਾ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਜੇ ਤੁਹਾਡਾ ਵੀ ਕੋਈ ਸਵਾਲ ਆ 4082725200। ਅਖੀਰਲਾ ਸਵਾਲ ਆ, ਉੱਤਰ ਪ੍ਰਦੇਸ਼ ਦੇ ਵਿੱਚ ਜੋਗੀ ਦੇ ਪੋਸਟਰ ਦੇ ਵਿੱਚੋਂ ਮੋਦੀ ਗਾਇਬ। ਦੇਖੋ, ਇਹ ਨਵੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਇਹ ਉੱਤਰ ਪ੍ਰਦੇਸ਼ ਦੇ ਵਿੱਚ ਹੋ ਰਹੀਆਂ ਨੇ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਅਗਲੇ ਵਰੇ ਚੋਣਾਂ ਹੋਣੀਆਂ ਨੇ ਵਿਧਾਨ ਸਭਾ ਦੀਆਂ। ਉੱਤਰ ਪ੍ਰਦੇਸ਼ ਜੇ ਭਾਜਪਾ ਦੇ ਹੱਥੋਂ ਨਿਕਲਦਾ ਤਾਂ ਇਹ ਕਿਸਮ ਦੇ ਨਾਲ 24 ਮਤਲਬ ਕਿ ਮੁਲਕ ਜਿਹੜਾ ਦੀ ਉਹ ਭਾਜਪਾ ਦੇ ਹੱਥੋਂ ਨਿਕਲੂਗਾ। 80 ਸੀਟਾਂ ਕੱਲੇ ਉੱਤਰ ਪ੍ਰਦੇਸ਼ ਦੇ ਵਿੱਚ ਨੇ ਲੋਕ ਸਭਾ ਦੀਆਂ, ਬਹੁਤ ਵੱਡਾ ਸੂਬਾ ਹੈ। ਇਹ ਜਿਹੜਾ ਯੋਗੀ ਆ ਉਹਦੇ ਨਾਲ ਪੇਚਾ ਜਿਹੜਾ ਉਹ ਪਿਆ ਨਰਿੰਦਰ ਮੋਦੀ ਹੋਰਾਂ ਦਾ। ਇਹਦੇ ਵਿੱਚ ਇਸ ਮਾਮਲੇ ਦੇ ਵਿੱਚ ਜਿਹੜਾ ਤੁਸੀਂ ਇਹ ਕਹਿ ਲਓ ਕਿ ਕੌਣ ਵੱਡਾ ਹੋ ਕੇ ਨਿਕਲਦਾ, ਇਹ ਆਉਣ ਵਾਲੇ ਸਵਾਲ ਨੇ। ਆਰਐਸਐਸ ਦੇ ਜਿਹੜਾ ਮੁਖੀ ਆ ਮੋਹਨ ਭਾਗਵਤ, ਉਹਨਾਂ ਦੀ ਅਗਵਾਈ ਦੇ ਵਿੱਚ ਦਿੱਲੀ 'ਚ ਲਗਾਤਾਰ ਪਿਛਲੇ 4 ਦਿਨ ਤੋਂ ਮੀਟਿੰਗਾਂ ਚੱਲ ਰਹੀਆਂ ਨੇ ਕਿ ਉੱਤਰ ਪ੍ਰਦੇਸ਼ ਦੀ ਸਥਿਤੀ ਕਿਵੇਂ ਹੈਂਡਲ ਕੀਤੀ ਜਾਵੇ, ਕਿਸਾਨਾਂ ਵਾਲੇ ਮਸਲੇ ਨੂੰ ਕਿਵੇਂ ਹੈਂਡਲ ਕੀਤਾ ਜਾਵੇ, ਪੱਛਮੀ ਬੰਗਾਲ ਦੇ ਵਿੱਚ ਹੋਈ ਹਾਰ ਦੇ ਕਾਰਨ ਕੀ ਸੀ। ਇਹਨਾਂ ਦੇ ਉੱਤੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਪਰ ਸਭ ਤੋਂ ਅਹਿਮ ਜਿਹੜਾ ਪੁਆਇੰਟ ਇਹਦੇ ਵਿੱਚ ਵਿਚਾਰਿਆ ਜਾ ਰਿਹਾ ਉਹ ਉੱਤਰ ਪ੍ਰਦੇਸ਼ ਦਾ ਹੈ। ਇਹ ਮਾਮਲਾ ਕਿੱਥੇ ਥਮੂਗਾ ਕੁਝ ਨਹੀਂ ਪਤਾ। ਯੂਪੀ ਭਾਜਪਾ ਦੇ ਟਵਿੱਟਰ ਹੈਂਡਲ ਦੀ ਤਾਜ਼ਾ ਜਿਹੜੀ ਤਸਵੀਰ ਆ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਭਾਜਪਾ ਯੋਗੀ ਨੂੰ ਜਿੰਨਾ ਕਮਜ਼ੋਰ ਸਮਝਦੀ ਆ ਉਹਨਾਂ ਉਹ ਹੈ ਨਹੀਂ। ਉਹਨੇ ਭਾਜਪਾ ਦੇ ਉੱਤਰ ਪ੍ਰਦੇਸ਼ ਦੇ ਪ੍ਰਧਾਨ ਜਿਹੜੇ ਆ ਉਹਦੇ ਜਿਹੜੇ ਰਾਜਪਾਲ ਆਨੰਦੀ ਬੇਨ ਪਟੇਲ ਦੇ ਨਾਲ ਮੁਲਾਕਾਤ ਨਹੀਂ ਕੀਤੀ। ਔਰ ਰਾਜਨੀਤੀ ਦੇ ਜਾਣਕਾਰ ਇਹ ਮੰਨਦੇ ਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਉੱਥੋਂ ਦੀ ਭਾਜਪਾ ਦੇ ਵਿੱਚ ਇੱਕ ਤੂਫਾਨ ਆਉਣ ਵਾਲਾ। ਮੋਦੀ ਨੂੰ ਆਪਣਾ ਆਦਰਸ਼ ਦੱਸਣ ਵਾਲੇ ਯੋਗੀ ਨੇ ਜਿਹੜੇ ਆਫੀਸ਼ੀਅਲ ਟਵਿੱਟਰ ਹੈਂਡਲਸ ਨੇ ਉੱਤਰ ਪ੍ਰਦੇਸ਼ ਦੇ, ਉਹਦੇ ਤੋਂ ਪ੍ਰਧਾਨ ਮੰਤਰੀ ਦੀ ਫੋਟੋ ਗਾਇਬ ਕਰਤੀ ਹੈ। ਵਿਰੋਧੀ ਧਿਰਾਂ ਨੂੰ ਲੈ ਕੇ ਭਾਜਪਾ ਮੋਦੀ ਤੇ ਯੋਗੀ ਸਰਕਾਰ ਦੇ ਉੱਤੇ ਨਿਸ਼ਾਨਾ ਲਾ ਰਹੀਆਂ ਨੇ। ਯੂਪੀ ਬੀਜੇਪੀ ਦੇ ਟਵਿੱਟਰ ਹੈਂਡਲ ਦੇ ਉੱਤੇ ਬੈਨਰ ਦੇ ਵਿੱਚ ਸਵਤੰਤਰ ਦੇਵ ਸਿੰਘ ਮੁੱਖ ਮੰਤਰੀ ਯੋਗੀ ਦੇ ਨਾਲ ਦੋਨੋਂ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਤੇ ਦਿਨੇਸ਼ ਸ਼ਰਮਾ ਦੀਆਂ ਤਸਵੀਰਾਂ ਨੇ। ਸਵੇਰੇ 11 ਵਜੇ ਜਾਰੀ ਇੱਕ ਵੀਡੀਓ ਦੇ ਵਿੱਚ ਮੋਦੀ ਦਾ ਜ਼ਿਕਰ ਹੈ। ਇਸ ਤੋਂ ਇਲਾਵਾ ਭਾਜਪਾ ਦੇ ਮੁਤਾਬਕ ਟਵਿੱਟਰ ਹੈਂਡਲ ਦਾ ਕਵਰ ਕਾਫੀ ਦੇਰ ਪਹਿਲਾਂ ਬਦਲ ਦਿੱਤਾ ਗਿਆ ਸੀ। ਇਹਦੇ ਉੱਤੇ ਆਪਣਾ ਪ੍ਰਤੀਕਰਮ ਜਿਹੜਾ ਉਹ ਦੇ ਰਹੇ ਆ। ਯੋਗੀ ਸਰਕਾਰ ਦੇ ਬਾਕੀ ਜਿਹੜੇ ਪੇਜ ਨੇ ਉਹਨਾਂ ਦੇ ਵਿੱਚੋਂ ਵੀ ਮੋਦੀ ਦੀ ਫੋਟੋ ਜਿਹੜੀ ਆ ਉਹ ਗਾਇਬ ਕਰ ਦਿੱਤੀ ਗਈ ਹੈ। ਜਿਹੜੇ ਬਾਕੀ ਰਾਜ ਨੇ ਉਹਨਾਂ ਦੇ ਵਿੱਚ ਜਿਹੜੇ ਟਵਿੱਟਰ ਹੈਂਡਲ ਨੇ ਉਹਨਾਂ ਦੇ ਉੱਤੇ ਮੋਦੀ ਦੀ ਫੋਟੋ ਜਿਹੜੀ ਉਹ ਹੈਗੀ ਆ। ਮੱਧ ਪ੍ਰਦੇਸ਼ ਦੇ ਵਿੱਚ ਨਰਿੰਦਰ ਮੋਦੀ ਦੀ ਫੋਟੋ ਹੈ, ਜੇਪੀ ਨੱਡਾ ਦੀ ਫੋਟੋ ਜਿਹੜੀ ਉਹ ਲੱਗੀ ਹੋਈ ਆ। ਗੁਜਰਾਤ, ਹਿਮਾਚਲ, ਹਰਿਆਣਾ ਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਪ੍ਰਧਾਨ ਮੰਤਰੀ ਦੀ ਤਸਵੀਰ ਹੈ ਤੇ ਗੋਆ ਦੇ ਟਵਿੱਟਰ ਹੈਂਡਲ ਦੇ ਉੱਤੇ ਜਿਹੜੀ ਫੋਟੋ ਆ ਉਹਦੇ ਵਿੱਚ ਸਿਰਫ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੋਟੋ ਆ। ਜਿਹੜਾ ਸੀਐਮ ਆਫਿਸ ਦਾ ਪੇਜ ਆ ਟਵਿੱਟਰ ਦਾ, ਉਹਦੇ ਵਿੱਚੋਂ ਵੀ ਮੋਦੀ ਦੀ ਫੋਟੋ ਜਿਹੜੀ ਆ ਉਹ ਗਾਇਬ ਕਰ ਦਿੱਤੀ ਗਈ ਹੈ।
ਭਾਜਪਾ ਦੇ ਜਿਹੜੇ ਪ੍ਰਧਾਨ ਹੈ ਇੱਥੇ ਉੱਤਰ ਪ੍ਰਦੇਸ਼ ਦੇ, ਉਹ ਯੋਗੀ ਦੀ ਤਾਰੀਫ ਕਰ ਰਹੇ ਨੇ। ਉਧਰ ਜਿਹੜਾ ਇੱਥੇ ਆਰਐਸਐਸ ਦੀਆਂ ਮੀਟਿੰਗਾਂ ਨੇ ਉਹ ਦਿਨ ਰਾਤ ਇੱਥੇ ਦਿੱਲੀ ਦੇ ਵਿੱਚ ਚੱਲੀ ਜਾ ਰਹੀਆਂ ਨੇ ਕਿ ਕਿਵੇਂ ਹੈਂਡਲ ਕਰਨਾ। ਇਹ ਕਿਹਾ ਜਾ ਰਿਹਾ ਕਿ ਸਾਰਾ ਕੁਝ ਜਿਹੜਾ ਉਹ ਸਹੀ ਨਿਗਾ ਉੱਤਰ ਪ੍ਰਦੇਸ਼ ਦੇ ਵਿੱਚ, ਔਰ ਉੱਤਰ ਪ੍ਰਦੇਸ਼ ਦੇ ਵਿੱਚ ਇਹ ਜਿਹੜੀ ਕਹਾਣੀ ਆ ਇਹ ਕਿਸ ਪਾਸੇ ਵੱਲ ਨੂੰ ਜਾਊਗੀ। ਮੋਦੀ ਤੇ ਯੋਗੀ ਦੀ ਕੀ ਜਿਹੜੀ ਆਰਐਸਐਸ ਆ ਉਹ ਯੋਗੀ ਨੂੰ ਪਾਵਰਫੁਲ ਦਿਖਾਉਣਾ ਚਾਹੁੰਦੀ ਹੈ, ਜਾਣਬੁੱਝ ਕੇ ਇਹ ਸਾਰਾ ਕੁਝ ਕਰਾਇਆ ਜਾ ਰਿਹਾ ਤਾਂ ਕਿ ਉਹਨੂੰ ਪਾਵਰਫੁਲ ਵਿਅਕਤੀ ਵੱਲੋਂ ਉਭਾਰ ਕੇ ਉਹਨੂੰ ਉੱਤਰ ਪ੍ਰਦੇਸ਼ ਦਾ ਦੁਬਾਰਾ ਮੁੱਖ ਮੰਤਰੀ ਬਣਾ ਕੇ ਫਿਰ 24 ਦੇ ਵਿੱਚ ਉਹਨੂੰ ਪ੍ਰਧਾਨ ਮੰਤਰੀ ਦੇ ਵਾਸਤੇ ਲਿਆਂਦਾ ਜਾ ਸਕੇ। ਜਿੱਥੇ ਕਿ ਆਰਐਸਐਸ ਨੂੰ ਕਿਤੇ ਨਾ ਕਿਤੇ ਜਾਪਦਾ ਕਿ ਮੋਦੀ ਹੋਰੀ ਹੁਣ ਉਹ ਗੱਲ ਨਹੀਂ ਰਹੀ, ਉਹ ਕਮਜ਼ੋਰ ਹੋ ਗਿਆ। ਵਿਸ਼ਵ ਪੱਧਰ ਦੇ ਉੱਤੇ ਜਿਸ ਕਿਸਮ ਦੀ ਇੱਕ ਇਮੇਜ ਕ੍ਰੀਏਟ ਕੀਤੀ ਹੋਈ ਸੀ ਉਹ ਇਮੇਜ ਜਿਹੜੀ ਆ ਹੁਣ ਬਰਕਰਾਰ ਨਹੀਂ ਰਹੀ। ਪੱਛਮੀ ਬੰਗਾਲ ਦੇ ਵਿੱਚ ਹੋਈ ਹਾਰ ਤੇ ਉਸ ਤੋਂ ਬਾਅਦ ਜਿਹੜਾ ਇਹ ਕਰੋਨਾ ਕਾਲ ਸੀਗਾ ਇਹਨੂੰ ਜਿਵੇਂ ਹੈਂਡਲ ਕੀਤਾ ਗਿਆ ਉਹਦੇ ਵਿੱਚ ਬਦਖੋਈ ਬਹੁਤ ਜ਼ਿਆਦਾ ਹੋਈ ਹੈ। ਇਹ ਜਾਣਬੁੱਝ ਕੇ ਕੀਤਾ ਜਾ ਰਿਹਾ, ਕੀ ਹੋ ਰਿਹਾ, ਕਿੱਧਰ ਨੂੰ ਹੋ ਰਿਹਾ। ਪਰ ਇੰਨਾ ਜ਼ਰੂਰ ਹੈ ਕਿ ਸਭ ਤੋਂ ਵੱਡੇ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਪਈ ਜਿਹੜੀ ਇਹ ਦਰਾੜ ਹੈ ਇਹ ਕਿੱਧਰ ਨੂੰ ਲੈ ਕੇ ਜਾਂਦੀ ਹੈ ਪਾਰਟੀ ਨੂੰ, ਇਹ ਇੰਟਰਸਟਿੰਗਲੀ ਵੇਖਣ ਵਾਲਾ ਜਿਹੜਾ ਉਹ ਹੋਊਗਾ ਜੀ। ਬਿਲਕੁਲ ਸਭ ਦੀਆਂ ਨਜ਼ਰਾਂ ਉਸ 'ਤੇ ਰਹਿਣਗੀਆਂ। ਤਾਂ ਸਰੋਤਿਓ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਵੀ ਕਾਲ ਕਰਕੇ ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ ਆ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਉਹ ਤੁਸੀਂ ਬਲਤੇਜ ਪੰਨੂ ਜੀ ਨੂੰ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਧੰਨਵਾਦ। ਤੇ ਗੱਲ ਕਰਦੇ ਹਾਂ ਬਲਤੇਜ ਪੰਨੂ ਜੀ, ਆਪਣੇ ਨਾਲ ਜੁੜੇ ਹੋਏ ਸਾਡੇ ਕਾਲਰਸ ਨੇ ਉਹਨਾਂ ਦੇ ਨਾਲ ਵਾਰੀ ਵਾਰੀ ਅਸੀਂ ਗੱਲ ਕਰਦੇ ਹਾਂ। ਜੁੜੇ ਹੋਏ ਨੇ ਸਾਡੇ ਨਾਲ ਮਨਦੀਪ ਜੀ, ਸਤਿ ਸ਼੍ਰੀ ਅਕਾਲ। ਮਨਦੀਪ ਬੰਦਰਪੁਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰੇ ਦੋ ਸਵਾਲ ਆ। ਤੇ ਪਹਿਲਾ ਤਾਂ ਇਹ ਆ ਵੀ ਹੁਣ ਇੰਡੀਆ ਕੋਈ ਬੰਦੇ ਇੱਥੋਂ ਜਿੱਦਾਂ ਜਾ ਸਕਦੇ ਆ, ਕਰੋਨਾ ਦਾ ਘਟਿਆ ਪ੍ਰਭਾਵ ਕਿ ਨਹੀਂ। ਤੇ ਦੂਸਰਾ ਮੇਰਾ ਸਵਾਲ ਇਹ ਆ ਕਿ ਇੰਡੀਆ ਦੇ ਵਿੱਚ ਜਿੱਦਾਂ ਕੁਝ ਘਰਾਣੇ ਹੀ ਸਾਰੇ ਰੁਜ਼ਗਾਰਾਂ ਤੇ ਕੁੰਡਲੀਏ ਸੱਪ ਬਣੇ ਬੈਠੇ ਆ। ਜਿੱਦਾਂ ਹੁਣ ਕਈਆਂ ਕੋਲੇ 1000 ਬੱਸਾਂ ਦਾ ਪਰਮਿਟ ਆ, ਕਈਆਂ ਕੋਲੇ 500, ਕਈਆਂ ਕੋਲੇ 200। ਇਹ ਪਰਮਿਟ ਜਨਤਾ ਵਿੱਚ ਵੰਡੇ ਨਹੀਂ ਜਾਣੇ ਚਾਹੀਦੇ, ਜਾਂ ਇਹ ਜਿੱਦਾਂ ਲਾਟਰੀ ਸਿਸਟਮ ਕਰਕੇ ਵੰਡ ਦੇਣ ਤੇ ਲੋਕਾਂ ਨੂੰ ਰੁਜ਼ਗਾਰ ਮਿਲੇ। ਤੇ ਦੂਸਰੀ ਭਾਵੇਂ ਲਾਟਰੀ ਸਿਸਟਮ ਵਾਲੀ ਕੱਢ ਲੈਣ, ਜਾਂ ਥੋੜਾ ਰੇਟ ਵੀ ਰੱਖ ਸਕਦੇ ਆ ਇੱਕ ਪਰਮਿਟ ਦਾ 2-2, 4-4 ਲੱਖ, ਤੇ ਲੋਕਾਂ ਦੇ ਵਿੱਚ ਵੰਡ ਕੇ ਸਾਰਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ। ਜਦ ਕਿ ਇਹਨਾਂ ਕੋਲੇ ਤਾਂ ਪੈਸਾ, ਹੁਣ ਜਿਹੜੇ ਉੱਚੇ ਘਰਾਣੇ ਬਹੁਤ ਜ਼ਿਆਦਾ ਪੈਸਾ ਹੋ ਗਿਆ ਵਾ। ਲੋਕਾਂ ਦਾ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਜੇ ਇਹ ਮੰਤਰੀ ਬਣ ਜਾਂਦੇ ਆ ਤੇ ਇਹ ਜਨਤਾ ਨੂੰ ਰੁਜ਼ਗਾਰ ਦਿੱਤਾ ਜਾਣਾ ਚਾਹੀਦਾ ਕਿ ਨਹੀਂ ਜੀ। ਥੈਂਕ ਯੂ। ਦੇਖੋ ਕੇਸ ਘਟੇ ਆ ਪਰ ਆਪਾਂ ਸੁਰੱਖਿਅਤ ਨਹੀਂ ਅਜੇ ਜਿਹੜਾ ਉਹ ਕਹਿ ਸਕਦੇ। ਸੋ ਅਜੇ ਟਿਕਾ ਰੱਖਿਆ ਜਾਵੇ ਤਾਂ ਬਿਹਤਰ ਹੈ, ਕਿਉਂਕਿ ਜੇ ਇਹ ਕੇਸ ਘਟੇ ਆ ਤੇ ਹੁਣ ਥੋੜੇ ਜਿਹਾ ਸਰਕਾਰੀ ਅੰਕੜਿਆਂ ਦੀ ਕਹਾਣੀ ਤੁਹਾਨੂੰ ਹੁਣੇ ਮੈਂ ਦੱਸ ਕੇ ਹਟਿਆ ਜੇ ਗੁਜਰਾਤ ਵਾਲੀ। ਕੀ ਪਤਾ ਇਹ ਕਿਹੜੇ ਤਰੀਕੇ ਦੇ ਨਾਲ ਘਟੇ ਆ, ਕਿਉਂਕਿ ਝੂਠ ਤਾਂ ਬੋਲਿਆ ਜਾ ਰਿਹਾ ਪੈਰ ਪੈਰ ਦੇ ਉੱਤੇ। ਤੋ ਜੇ ਘਟੇ ਆ ਚਲੋ ਚੰਗੀ ਗੱਲ ਹੈ। ਅਜੇ ਵੈਕਸੀਨੇਸ਼ਨ ਇੱਥੇ ਇੰਨੀ ਨਹੀਂ ਹੋਈ ਕਿ ਉਸ ਬਹੁਤੀ ਜਗ੍ਹਾ ਦੇ ਉੱਤੇ ਲੱਗ ਜੇ। ਤੋ ਜੇ ਅਜੇ ਅਟਕਿਆ ਜਾਵੇ ਤਾਂ ਉਹ ਬਿਹਤਰ ਰਹੂਗਾ ਜੀ। ਘੱਟੋ ਘੱਟ ਅਜੇ 2 ਮਹੀਨੇ ਨਾ ਜਿਹੜਾ ਟਰੈਵਲ ਕੀਤਾ ਜਾਵੇ, ਉਹ ਤੁਹਾਡੀ ਸੁਰੱਖਿਆ ਦੇ ਵਾਸਤੇ ਜ਼ਰੂਰੀ ਆ। ਦੇਖੋ ਮੈਂ ਕੋਈ ਕਿਸੇ ਨੂੰ ਜਬਰੀ ਤਾਂ ਨਹੀਂ ਕਹਿ ਸਕਦਾ ਕਿ ਕੋਈ ਟਰੈਵਲ ਕਰੇ ਜਾਂ ਨਾ ਕਰੇ, ਉਹਦੀ ਇੰਡੀਵਿਜੂਅਲ ਆ। ਕੋਈ ਹੋ ਸਕਦਾ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੋਵੇ, ਕੋਈ ਐਮਰਜੈਂਸੀ ਜਿਹੜੀ ਪੈ ਗਈ, ਪਰ ਐਮਰਜੈਂਸੀ ਦੇ ਵੀ ਮਤਲਬ ਹੁੰਦੇ ਆ। ਇਸ ਕਰਕੇ ਅਜੇ ਥੋੜੀ ਟਰੈਵਲਿੰਗ ਅਵੋਇਡ ਕੀਤੀ ਜਾਵੇ। ਇੱਥੇ ਕੱਲ ਦੀਆਂ ਫੋਟੋਆਂ ਫੇਰ ਆਉਣ ਡਈਆਂ ਨੇ, ਜਿੱਥੇ ਜਿੱਥੇ ਲੋਕਡਾਊਨ ਖੁੱਲਿਆ ਲੋਕ ਅੰਨ੍ਹੇਵਾਹ ਸੜਕਾਂ ਤੇ ਨਿਕਲ ਆਏ ਆ, ਫਿਰ ਟ੍ਰੈਫਿਕ ਜਾਮ ਹੋਏ ਪਏ ਆ, ਚਾਹੇ ਉਹ ਬੰਬੇ ਆ ਚਾਹੇ ਉਹ ਦਿੱਲੀ ਆ। ਤਾਂ ਲੋਕ ਸਿੱਖਦੇ ਤਾਂ ਕੁਛ ਨਹੀਂ ਹੈਗੇ ਇੱਥੇ। ਥੋੜਾ ਜਿਹਾ ਅਟਕ ਲਿਆ ਜਾਵੇ ਤੇ ਬਿਹਤਰ ਆ। ਜਿਹੜੀ ਦੂਜੀ ਗੱਲ ਤੁਸੀਂ ਪੁੱਛਦੇ ਹੋ ਕਿ ਉਹ ਏਦਾਂ ਜਿਹੜੇ ਪਰਮਿਟ ਨੇ ਉਹ ਲੋਕਾਂ ਨੂੰ ਦੇ ਦਿੱਤੇ ਜਾਣ, ਇਹ ਕਿਵੇਂ ਪੋਸੀਬਲ ਹੋਊਗਾ ਜੀ? ਉਹ ਇਸ ਕਰਕੇ ਪੋਸੀਬਲ ਨਹੀਂ ਹੋਣਾ ਕਿ ਜਿਨ੍ਹਾਂ ਕੋਲੇ ਉਹ ਪਰਮਿਟ ਹੈ ਉਹ ਤਾਂ ਸਰਕਾਰਾਂ ਚਲਾਉਂਦੇ ਆ, ਸਰਕਾਰਾਂ ਹੈ ਹੀ ਉਹਨਾਂ ਦੀਆਂ।
ਜਦੋਂ ਬਿਜ਼ਨਸਮੈਨ ਜਿਹੜਾ ਉਹ ਪੋਲੀਟੀਸ਼ੀਅਨ ਬਣ ਜੇ ਉਹ ਬਹੁਤ ਖਤਰਨਾਕ ਹੈ। ਫਿਰ ਉਹ ਸਾਰਾ ਕੁਝ ਆਪਣੇ ਵਾਸਤੇ ਹੀ ਕਰਦਾ, ਜਿਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤਾ। ਰਾਜ ਅੱਜ ਵੀ ਉਹਨਾਂ ਦਾ ਹੀ ਹੈ, ਉਹਨਾਂ ਦੇ ਹੀ ਬੰਦੇ ਜਿਹੜੇ ਉਹ ਬੈਠੇ। ਇਸ ਕਰਕੇ ਤੁਸੀਂ ਇਹ ਸੋਚਦੇ ਹੋ ਕਿ ਕੋਈ ਜਿਹੜਾ ਵਿਅਕਤੀ ਜਿਹਦੇ ਕੋਲੇ ਪਰਮਿਟ ਹੈ, ਜਿਹੜਾ ਰਾਜ ਕਰ ਰਿਹਾ, ਜਿਹੜਾ ਫੈਸਲਾ ਲੈਣਾ ਜਿਹਨੇ ਇਹੋ ਜਿਹਾ, ਕਿਉਂਕਿ ਉਹਨੇ ਹੀ ਲੈਣਾ ਹੁੰਦਾ ਨਾ, ਤੁਸੀਂ ਮੈਂ ਥੋੜੀ ਫੈਸਲਾ ਲੈ ਸਕਦੇ ਆ ਕਿ ਅਸੀਂ ਪਰਮਿਟ ਜਿਹੜੇ ਆ ਉਹ ਦੇ ਦਈਏ ਲੋਕਾਂ ਨੂੰ। ਜਿਨ੍ਹਾਂ ਨੇ ਫੈਸਲਾ ਲੈਣਾ ਉਹ ਸੱਤਾ ਹੰਢਾ ਰਹੇ ਆ, ਉਹ ਇਹ ਚਾਹਣਗੇ ਕਿ ਉਹਨਾਂ ਦੇ ਜਿਹੜੇ ਪਰਮਿਟ ਨੇ ਉਹ ਲੋਕਾਂ ਦੇ ਵਿੱਚ ਵੰਡ ਦੇਣ ਆਪਣੇ ਆਪ ਤੋਂ, ਜਿਹੜਾ ਉਹ ਲੈ ਕੇ? ਪੋਸੀਬਲੀ ਨਹੀਂਗਾ ਜੀ। ਇੱਥੋਂ ਹੀ ਤਾਂ ਸਾਰੀ ਕਹਾਣੀ ਜਿਹੜੀ ਉਹ ਖਰਾਬ ਹੋਈ ਹੈ। ਅਜੇ ਕਿਤੇ ਪੰਜਾਬ ਦੀ ਅੱਗੋਂ ਕਹਾਣੀ ਸੁਧਰਨ ਦੇ ਅਸਾਰ ਮੈਨੂੰ ਨਜ਼ਰ ਨਹੀਂ ਆ ਰਹੇ ਜੀ ਕਿਸੇ ਜਗ੍ਹਾ ਤੋਂ। ਸ਼ਾਇਦ ਤੁਹਾਨੂੰ ਨਜ਼ਰ ਆ ਰਹੇ ਹੋਣ ਵੀ ਫਿਲਹਾਲ ਜਿਹੜੇ ਲੋਕ ਨੇ ਉਹ ਮੂਹਰੇ ਆ ਜਾਣ ਤੇ ਇੱਥੋਂ ਜਿਹੜੀ ਕਹਾਣੀ ਆ ਉਹ ਸਿੱਧੇ ਪਾਸੇ ਵੱਲ ਨੂੰ ਤੁਰ ਸਕਦੀ ਆ। ਤੁਸੀਂ ਉੱਥੇ ਬੈਠੇ ਸੋਚ ਵੀ ਲਓ, ਤੇ ਜਿਹੜੇ ਇੱਥੇ ਵੋਟਾਂ ਪਾ ਕੇ ਜਿਨ੍ਹਾਂ ਨੇ ਚੁਣਨਾ, ਦੇਖੋ ਦੋ ਤੁਹਾਡੇ ਸਾਹਮਣੇ ਨੇ ਜਿਹੜੀਆਂ ਗੱਲਾਂ। ਇੱਕ ਤਾਂ ਕਿਸਾਨਾਂ ਦੇ ਉੱਤੇ, ਕਿਸਾਨਾਂ ਨੂੰ ਗਾਲ ਕੱਢਤੀ ਦਵਿੰਦਰ ਬੱਬਲੀ ਨੇ, ਉਹ ਟੋਹਾਣੇ ਤੇ ਜੀਂਦ ਦੇ ਵਿੱਚ ਮੋਰਚੇ ਲਾ ਕੇ ਬਹਿ ਗਏ, ਝੁਕਾ ਲਿਆ ਨਾ ਪ੍ਰਸ਼ਾਸਨ। ਤੇ ਦੂਜੇ ਪਾਸੇ ਆ ਕੱਲ ਜਿੰਦਾਬਾਦ ਮੁਰਦਾਬਾਦ ਕਰਦੇ ਫਿਰਦੇ ਸੀਗੇ ਅਕਾਲੀ ਦਲ ਬਾਦਲ ਦੇ ਪਿੱਛੇ। ਬੇਸ਼ੱਕ ਇਹ ਮਾਮਲਾ ਜਿਹੜਾ ਉਹ ਘਟਾਲੇ ਨਾਲ ਜੁੜਿਆ ਹੋਇਆ ਸੀ, ਪਰ ਇਹ ਤਾਂ ਸਿਆਸੀ ਪਾਰਟੀਆਂ ਨੇ ਨਾ। ਜੇ ਇਹੀ ਟੋਹਾਣੇ ਵਾਲਾ ਮਾਮਲਾ ਇੱਥੇ ਹੋਇਆ ਹੁੰਦਾ ਪੰਜਾਬ ਦੇ ਵਿੱਚ, ਜਾਂ ਹਰਜੀਤ ਗਰੇਵਾਲ ਹੋ ਗਿਆ, ਜਿਆਣੀ ਹੋ ਗਏ, ਸੁਰਜੀਤ ਕੁਮਾਰ ਜਿਆਣੀ ਹੋ ਗਏ, ਗਾਲਾਂ ਵਰਗੀ ਭਾਸ਼ਾ ਹੀ ਉਹਨਾਂ ਨੇ ਵਰਤੀ ਹੈ। ਕਿੰਨੇ ਇੱਥੇ ਜਿਹੜੇ ਉਹਨਾਂ ਨੂੰ ਝੁਕਾ ਲਿਆ, ਅੱਜ ਵੀ ਚੈਨਲਾਂ ਦੇ ਉੱਤੇ ਬੈਠੇ ਉਹ ਬੋਲ ਰਹੇ ਆ ਉਹੀ ਕੁਝ। ਤੋਂ ਇਹਨਾਂ ਲੋਕਾਂ ਤੋਂ ਤੁਹਾਨੂੰ ਆਸ ਲੱਗਦੀ ਹੈ ਕਿ ਇਹ ਲੋਕ ਜਿਹੜਾ ਉਹ ਕੋਈ ਬਦਲਾਅ ਕਰ ਦੇਣਗੇ? ਮੈਨੂੰ ਨਹੀਂ ਲੱਗਦਾ ਕਿ ਇਹਨਾਂ ਲੋਕਾਂ ਦੇ ਵਿੱਚ ਕੋਈ ਏਡੀ ਬਦਲਾਅ ਵਾਲੀ ਜਿਹੜੀ ਉਹ ਗੱਲ ਆ ਜੂਗੀ ਕਿ ਇਹ ਇੰਨੇ ਸਿਆਣੇ ਹੋ ਜਾਣਗੇ ਕਿ ਅਸੀਂ ਉਹਨਾਂ ਲੋਕਾਂ ਨੂੰ ਚੁਣੀਏ ਜਿਹੜੇ ਕਿ ਲੋਕਾਂ ਦਾ ਸੋਚਣ। ਇੰਨੀ ਮਾਨਸਿਕਤਾ ਅਜੇ ਇੱਥੇ ਪੰਜਾਬ ਵਾਲਿਆਂ ਦੀ ਨਹੀਂ ਜਿਹੜੀ ਜੀ ਉਹ ਬਣੀ, ਤੇ ਅੱਗੋਂ ਗਾ ਬਣਨ ਦੇ ਕੋਈ ਚਾਂਸ ਵੀ ਨਹੀਂ ਹੈਗੇ ਜੀ ਅਜੇ। ਪਰ ਇੱਥੇ ਇੰਨਾ ਜ਼ਰੂਰ ਹੈ ਕਿ ਹਰਿਆਣੇ ਵਾਲੇ ਮਾਮਲੇ ਦੇ ਉੱਤੇ ਤੁਸੀਂ ਸੋਚ ਸਕਦੇ ਹੋ ਕਿ ਉਹਨਾਂ ਦਾ ਏਕਾ ਦੇਖੋ ਕਿ ਕਿਹੋ ਜਿਹਾ, ਔਰ ਉਹ ਤਬਦੀਲੀ ਲੈ ਕੇ ਆਉਣਗੇ ਵੀ ਤੁਸੀਂ ਦੇਖ ਲੈਣਾ ਜੀ ਉੱਥੇ ਰਾਜਨੀਤਿਕ ਰੂਪ ਦੇ ਵਿੱਚ ਜੀ। ਤੇ ਸਾਡੇ ਅਗਲੇ ਕਾਲਰ ਨੇ ਹਰਦੀਪ। ਹੈਲੋ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਹਰਜੀਤ ਸਿੰਘ ਬੋਲਦਾ ਜੀ। ਹਾਂਜੀ ਹਰਜੀਤ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ ਪਾਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋ ਕੁਐਸਚਨ ਹੈ ਜੀ ਮੇਰੇ ਛੋਟੇ। ਪਹਿਲਾਂ ਤਾਂ ਹੈ ਜੀ ਸੁਖਪਾਲ ਖਹਿਰਾ ਜੀ ਚੁਣੀ ਹੈ ਕਿ ਇਹਨੂੰ ਪੰਨੂ ਸਾਹਿਬ? ਦੇਖੋ ਪਹਿਲਾਂ ਇਹ ਕਾਂਗਰਸ ਦੇ ਵਿੱਚ, ਕਾਂਗਰਸ ਛੱਡੀ, ਆਮ ਆਦਮੀ ਪਾਰਟੀ ਚਲਾ ਗਿਆ, ਉੱਥੇ ਨਹੀਂ ਟਿਕੇ, ਪੰਜਾਬ ਏਕਤਾ ਪਾਰਟੀ ਬਣਾ ਲਈ, ਫਿਰ ਉੱਥੋਂ ਛੱਡ ਕੇ ਹੁਣ ਫਿਰ ਮੁੜ ਕੇ ਇੱਧਰ ਆ ਗਿਆ ਕਾਂਗਰਸ ਦੇ ਵਿੱਚ। ਤੇ ਦੂਜਾ ਮੈਨੂੰ ਲੱਗਦਾ ਇਹਦੇ ਅਕਲਦਾੜ ਆ ਗਈ ਹੋਊਗੀ 40 ਸਾਲ ਤੋਂ ਬਾਅਦ, ਕਹਿੰਦੇ ਅਕਲਦਾੜ ਆ ਜਾਂਦੀ ਆ। ਨੰਬਰ 2 ਇੱਕ ਹੋਰ ਹੈ ਜੀ ਕੁਐਸਚਨ ਮੇਰਾ, ਇਹ ਜਿਹੜਾ ਜੀ ਜ਼ਾਬਤੇ ਦੀ ਗੱਲ ਕਰਦੇ ਆ, ਕਰੋਨਾ ਜ਼ਾਬਤੇ ਦੀ ਉਲੰਘਣਾ ਕੀਤੀ ਆ, ਜਿਹੜੇ ਇਹਨੇ ਵੈਕਸੀਨ ਦਿੱਤੀ ਆ ਜਿਹੜੀ ਗਰੀਬ ਲੋਕਾਂ ਨੂੰ ਮਿਲਣੀ ਚਾਹੀਦੀ ਸੀ, ਉਹ ਚੱਕ ਕੇ ਵਪਾਰੀਆਂ ਨੂੰ ਦੇ ਦਿੱਤੀ ਜੀ ਸਾਰੀ ਵੈਕਸੀਨ। ਕੀ ਇਹਨਾਂ ਤੇ ਕਰੋਨਾ ਉਲੰਘਣਾ ਦਾ ਜ਼ਾਬਤਾ ਨਹੀਂ ਲੱਗਦਾ ਜੀ ਕੋਈ? ਜਿੱਦਾਂ ਇਹ ਹੁਣ ਕਹਿੰਦਾ DGP ਨੂੰ ਕਹਿਤਾ ਇਹਨਾਂ ਦੇ ਪਰਚੇ ਕੱਟੋ, ਫਿਰ ਕੋਰਟ ਵਿੱਚ ਵੀ ਜਾ ਕੇ ਜਵਾਬ ਦੇਣਾ ਹੀ ਪਊਗਾ ਕੈਪਟਨ ਸਾਹਿਬ ਨੂੰ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਜਿਹੜਾ ਇੱਕ ਤਾਂ ਜਿਹੜਾ ਅਕਲਦਾੜ ਦਾ ਸੰਬੰਧ ਅਕਲ ਨਾਲ ਤਾਂ ਹੈ ਹੀ ਨਹੀਂਗਾ ਜੀ, ਉਹ ਤਾਂ ਮਹਿਜ਼ ਸਿੰਬੋਲਿਕ ਰੂਪ ਚ ਕਿਹਾ ਜਾਂਦਾ ਵੀ ਅਕਲਦਾੜ ਜਿਹੜੀ ਉਹ ਆ ਗਈ, ਕਿਉਂਕਿ ਉਹ ਸਰਟਨ ਏਜ ਦੇ ਵਿੱਚ ਜਿਹੜੀ ਉਹ ਆਉਂਦੀ ਹੈ। ਕਿ ਉਸ ਤੋਂ ਬਾਅਦ ਬੰਦਾ ਸਿਆਣਾ ਹੋ ਜਾਂਦਾ? ਮੈਨੂੰ ਨਹੀਂ ਜਿਹੜਾ ਜੀ ਉਹ ਲੱਗਦਾ। ਐਕਚੁਅਲੀ ਕੀ ਆ, ਜਿੱਥੇ ਹੁਣੇ ਤੁਹਾਨੂੰ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ, ਇੱਥੇ ਨਿੱਜ ਭਾਰੂ ਹੋ ਗਿਆ ਜੀ ਓਵਰਆਲ। ਹਰ ਬੰਦਾ ਇਹ ਸੋਚਦਾ ਕਿ ਮੇਰੇ ਵਾਸਤੇ ਮੈਨੂੰ ਕੀ ਇਹਦੇ ਵਿੱਚੋਂ ਮਿਲ ਰਿਹਾ, ਜੇ ਮੈਨੂੰ ਮਿਲਦਾ ਤੇ ਠੀਕ ਹੈ, ਨਹੀਂ ਤਾਂ ਫਿਰ ਮੈਂ ਦੂਜੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਜਾਣਾ। ਪੰਜਾਬ ਦਾ ਕੌਣ ਸੋਚ ਰਿਹਾ ਇੱਥੇ? ਇਹ ਸਭ ਤੋਂ ਵੱਡਾ ਜਿਹੜਾ ਉਹ ਸਵਾਲ ਹੈ। ਜਿੰਨੀ ਦੇਰ ਤੱਕ ਤੁਸੀਂ ਸੂਬੇ ਦਾ ਨਹੀਂ ਸੋਚਦੇ, ਚਾਹੇ ਕੁਝ ਵੀ ਆ, ਕੇਰਲ ਵਰਗੇ ਸੂਬੇ ਤੋਂ ਅਕਲ ਲੈਣ ਦੀ ਜਿਹੜੀ ਉਹ ਜ਼ਰੂਰਤ ਹੈ। ਉਹ ਲੋਕਾਂ ਦਾ ਕਿੰਨਾ ਸੋਚਦੇ ਆ, ਤੇ ਉਹ ਪਹਿਲੇ ਨੰਬਰ ਦੇ ਉੱਤੇ ਵੀ ਜਿਹੜਾ ਜੀ ਉਹ ਬੈਠੇ ਆ। ਕਿ ਕੈਪਟਨ ਸਾਹਿਬ ਨੂੰ ਇਹ ਨਹੀਂ ਸੋਚਣਾ ਚਾਹੀਦਾ ਸੀ ਵੀ ਜਿਹੜੀ ਗੱਲ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਮੈਂ ਛੱਡ ਦੂੰਗਾ, ਉਹ ਹੁਣ ਉਸ ਵਾਅਦੇ ਦੇ ਉੱਤੇ ਪੂਰੇ ਹੋਣ ਤੇ ਛੱਡ ਕੇ ਲਾਂਭੇ ਹੋ ਜਾਣ, ਰਿਟਾਇਰ ਹੋਣ? ਉਹ ਤਾਂ ਰਿਟਾਇਰ ਥੋੜੀ ਹੋ ਰਹੇ ਆ ਜੀ। ਉਹ ਤਾਂ ਕਹਿੰਦੇ ਮੈਂ ਤਾਂ ਇੱਥੇ ਰਹੂੰਗਾ ਜਿੰਨੀ ਦੇਰ ਤੱਕ ਪੰਜਾਬ ਜਿਹੜਾ ਉਹ ਆਰਥਿਕ ਤੌਰ ਦੇ ਉੱਤੇ ਲੀਹਾਂ ਤੇ ਨਹੀਂ ਆ ਜਾਂਦਾ। ਹੁਣ ਉਹ ਆਰਥਿਕ ਤੌਰ ਤੇ ਲੀਹਾਂ ਤੇ ਕਦੋਂ ਆਊਗਾ, ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਸੋ ਇਸ ਕਰਕੇ ਅਕਲਦਾੜ ਦਾ ਅਕਲ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਉਹ ਸ਼ੇਰ ਹੈ ਬੜਾ ਕਮਾਲ ਦਾ ਜੀ ਕਿ ਉਠਾਈਏ ਹੁਕਮਰਾਂ ਕਿਹੜਾ, ਲਿਆਈਏ ਹੁਕਮਰਾਂ ਕਿਹੜਾ, ਜੇ ਇੱਕ ਬੇਦਰਦ ਜਾਵੇਗਾ ਤਾਂ ਇੱਕ ਬੇਦਰਦ ਆਵੇਗਾ।
ਹੁਣ ਸਵਾਲ ਹੈ, ਇੱਕ ਤੁਸੀਂ ਬੇਦਰਦ ਠਾ ਦਿਓਗੇ, ਕੋਈ ਹੋਰ ਖਹਿਰਾ ਜਿਹੜਾ ਜੀ ਉਹ ਖੜਾ ਹੋ ਜਾਊਗਾ। ਇਹ ਪੰਜਾਬ ਦੀ ਬਦਕਿਸਮਤੀ ਆ, ਪੰਜਾਬ ਲੀਡਰਲੈਸ ਆ। ਇੱਥੇ ਕਾਲਾਪਨ ਜਿਹੜਾ ਪੰਜਾਬੀਆਂ ਦੇ ਵਿੱਚ ਜਾਂ ਪੰਜਾਬੀ ਰਾਜਨੀਤਿਕ ਲੋਕਾਂ ਦੇ ਵਿੱਚ, ਕਿ ਉਹਨਾਂ ਦੀ ਬਾਡੀ ਲੈਂਗੁਏਜ ਦੇ ਵਿੱਚੋਂ ਝਲਕਦਾ ਕਿ ਜੋ ਕੁਝ ਹੈ ਉਹ ਮੈਨੂੰ ਮਿਲ ਜੇ, ਸਾਰਾ ਕੁਝ, ਸਾਰੀ ਪਾਵਰ ਮੇਰੇ ਕੋਲੇ ਹੋਵੇ, ਸਾਰਾ ਪੈਸਾ ਮੇਰੇ ਕੋਲੇ ਹੋਵੇ। ਜਿਹੜੇ ਸਰਕਾਰਾਂ ਬਣਾਉਣ ਦਾ ਸੋਚਦੇ ਵੀ ਆ ਨਾ, ਉਹ ਮਤਲਬ ਕਿ ਜਿਹੜੇ ਉਹਨਾਂ ਦੇ ਨਾਲ ਨੇੜੇ ਤੇੜੇ ਵਾਲੇ ਆ, ਉਹ ਪਹਿਲਾਂ ਸੋਚੀ ਬੈਠੇ ਹੁੰਦੇ ਵੀ ਮੈਂ ਖੱਡਾਂ ਕਿਹੜੀਆਂ ਕਿਹੜੀਆਂ ਲੈਣੀਆਂ ਨੇ ਜਿੱਥੋਂ ਮੈਂ ਪੁੱਟ ਕੇ ਮਿੱਟੀ ਤੇ ਰੇਤਾ ਜਿਹੜੀ ਆ ਉਹ ਵੇਚਣੀ ਆ, ਕਿਉਂਕਿ ਪੈਸਾ ਮੁੱਖ ਰੱਖ ਲਿਆ, ਸਿਰਫ ਔਰ ਸਿਰਫ ਪੈਸਾ ਵੀ। ਔਰ ਇਹ ਦੂਜਾ ਇਹ ਨਹੀਂ ਪਤਾ ਕਿ ਤਮਾ ਕਿੰਨੀ ਆ, ਉਹ 50 ਕਰੋੜ ਦੀ ਆ, 100 ਕਰੋੜ ਦੀ ਆ, 1000 ਕਰੋੜ ਦੀ ਆ, 2000 ਕਰੋੜ ਦੀ ਆ, ਕਿੱਥੇ ਜਾ ਕੇ ਇਹ ਐਂਡ ਕਿੱਥੇ ਆ ਇਹਦਾ। ਜਿੰਨੀ ਦੇਰ ਤੱਕ ਆਪਾਂ ਉਹ ਸਾਡੇ ਨੇੜੇ ਪਤਾ ਨਹੀਂ ਹੁਣ ਵੱਖੋ ਵੱਖਰੇ ਏਰੀਏ 'ਚ ਕੀ ਕਹਿੰਦੇ ਸਨ, ਉਹਨੂੰ ਡੁੰਮ ਕਹਿੰਦੇ ਸੀਗੇ, ਡੁੰਮ ਉਹਦਾ ਇੱਥੇ ਪਾਣੀ ਇਕੱਠਾ ਤੇ ਡੰਗਰ ਲੈ ਕੇ ਜਾਂਦੇ ਹੁੰਦੇ ਸੀ, ਤੇ ਉੱਥੇ ਉਦੋਂ ਇੱਕ ਗੱਲ ਮਸ਼ਹੂਰ ਹੁੰਦੀ ਸੀ ਵੀ ਇਹਦਾ ਪੜ ਪਾਟਾ ਮਤਲਬ ਜਿਹੜਾ ਪੱਤਣ ਨੇ ਉਹ ਥੱਲੇ ਵਾਲੇ ਪਾਣੀ ਦੇ ਨਾਲ ਰਲਦਾ, ਇੰਨਾ ਡੂੰਘਾ। ਸਾਨੂੰ ਸਾਡੇ ਬਾਪੂ ਪੂਰੀ ਰੋਕਦੇ ਹੁੰਦੇ ਸੀ ਵੀ ਇਹਦੇ ਵਿੱਚ ਨਹੀਂ ਵੜਨਾ, ਇਹਦਾ ਪੜ ਪਾਟਾ। ਇਹ ਲੋਕ ਜਿਹੜੇ ਨੇ ਸਿਆਸੀ, ਇਹਨਾਂ ਦਾ ਪੜ ਪਾਟਾ ਹੈ ਜੀ। ਮਤਲਬ ਕਿ ਇਹ ਕੋਈ ਤਮਾ ਦੀ ਸੀਮਾ ਨਹੀਂ ਹੈਗੀ, ਕੋਈ ਲਿਮਿਟ ਨਹੀਂ ਹੈਗੀ ਕਿ ਕਿੱਥੋਂ ਤੱਕ ਇਹਨਾਂ ਨੇ ਪੈਸੇ ਕਮਾਉਣੇ ਆ। ਜੇ ਮੈਂ ਕਹਿੰਦਾ ਇਹ ਤਮਾ ਸੈੱਟ ਕਰ ਲੈਣ ਨਾ ਕਿ ਅਸੀਂ 100 ਕਰੋੜ ਰੁਪਈਆ ਕਮਾਉਣਾ, 100 ਕਰੋੜ ਰੁਪਈਆ ਬਹੁਤ ਜ਼ਿਆਦਾ ਅਮਾਉਂਟ ਹੁੰਦਾ, ਪਰ ਇਹਨਾਂ ਲਈ 100 ਕਰੋੜ ਰੁਪਈਆ ਬਹੁਤ ਛੋਟਾ ਜਿਹਾ ਅਮਾਉਂਟ ਹੈ। ਸਾਡੇ ਵਰਗਿਆਂ ਨੇ ਤਾਂ ਕਦੀ ਕਰੋੜ ਵੀ ਨਹੀਂ ਵੇਖਣਾ, ਉਹ ਵੀ ਬਹੁਤ ਜਿਹੜੀ ਵੱਡਾ ਅਮਾਉਂਟ ਹੈ। ਇਹ 100 ਕਰੋੜ ਜੇ ਇਹ ਵੀ ਮਿਥ ਲੈਣ ਨਾ ਵੀ ਅਸੀਂ 100 ਕਰੋੜ ਕਮਾਉਣਾ, ਮੈਂ ਕਹਿੰਦਾ ਪੰਜਾਬ ਵਾਲਿਆਂ ਨੂੰ ਇਹਦੇ ਤੇ ਵੀ ਸਮਝੌਤਾ ਕਰ ਲੈਣਾ ਚਾਹੀਦਾ ਵੀ ਯਾਰ ਠੀਕ ਹੈ ਤੁਸੀਂ 100 ਕਰੋੜ ਰੁਪਈਆ ਕਮਾ ਲਓ, ਉਦੋਂ ਬਾਅਦ ਪੰਜਾਬ ਦਾ ਸੋਚ ਲਓ। ਇਹ ਉੱਥੇ ਵੀ ਨਹੀਂ ਟਿਕਦੇ, 100 ਵਾਲਾ ਫਿਰ 1 0 ਹੋਰ ਲਾ ਲੈਂਦਾ ਨਾਲ ਜਿਹੜਾ ਜੀ, ਇਹ ਅੱਗੇ ਤੋਂ ਅੱਗੇ ਜਿਹੜਾ ਜੀ ਉੱਥੇ ਤੱਕ ਚਲੇ ਜਾਂਦੇ। ਜਿਹੜੀ ਤੁਸੀਂ ਦੂਜੀ ਗੱਲ ਪੁੱਛੀ ਆ ਕਿ ਅਦਾਲਤ ਦੇ ਵਿੱਚ ਉਹ ਮੰਨਣ ਲਈ ਤਿਆਰ ਨਹੀਂ, ਉਹ ਤਾਂ ਇਹਦੇ ਉੱਤੇ ਜਵਾਬ ਹੀ ਨਹੀਂ ਦੇ ਰਹੇ ਕੋਈ, ਕਿ ਜਿਹੜਾ 400 ਰੁਪਈਏ ਵਾਲਾ 1050 ਦਾ ਮੁੱਖ ਮੰਤਰੀ ਹੋਰਾਂ ਦਾ ਇੱਕ ਵੀ ਬਿਆਨ ਨਹੀਂ ਆਇਆ ਇਹਦੇ ਉੱਤੇ ਜੀ। ਮੁੱਖ ਮੰਤਰੀ ਹੋਰੀ ਤਾਂ ਇੰਨੇ ਮਜਬੂਰ ਹੋਏ ਪਏ ਆ ਕਿ ਉਹਨਾਂ ਦਾ ਕੰਟਰੋਲ ਹੀ ਹੈ ਨਹੀਂ, ਉਹ ਫਾਈਲਾਂ ਬਣਾ ਕੇ ਹਾਈ ਕਮਾਂਡ ਨੂੰ ਦੇ ਆਏ 33 ਜਾਣਿਆਂ ਦੀਆਂ, ਮੰਤਰੀਆਂ ਵਗੈਰਾ ਦੀਆਂ, ਵੀ ਆਹ ਦੇਖੋ ਜੀ ਇਹ ਤਾਂ ਕਰਪਸ਼ਨ ਕਰਦੇ ਆ, ਇਹ ਕਰਪਟ ਨੇ। ਹੁਣ ਜਿਹੜੀ ਹਾਈ ਕਮਾਂਡ ਹੈ ਉਹਦੇ ਕੋਲੇ ਤਾਂ ਅਥਾਰਟੀ ਹੈ ਨਹੀਂ ਗੀ ਕੋਈ ਕਿ ਉਹ ਇਹਨਾਂ ਦੇ ਉੱਤੇ ਐਕਸ਼ਨ ਲੈ ਸਕੇ। ਉਹ ਕਿਵੇਂ ਐਕਸ਼ਨ ਲੈ ਸਕਦੇ ਆ ਜੀ? ਐਕਸ਼ਨ ਕਿਹਨੇ ਲੈਣਾ? ਮੁੱਖ ਮੰਤਰੀ ਨੇ। ਮੁੱਖ ਮੰਤਰੀ ਹੋਰੀ ਐਕਸ਼ਨ ਨਹੀਂ ਲੈ ਸਕੇ ਤਾਂ ਫਾਈਲਾਂ ਬਣਾ ਕੇ ਇਹ ਕਦੋਂ ਦੇ ਉਹ ਕਰਪਸ਼ਨ ਕਰ ਰਹੇ ਆ, ਮੁੱਖ ਮੰਤਰੀ ਹੋਰਾਂ ਨੂੰ ਜ਼ਰੂਰ ਪਤਾ ਹੋਊਗਾ। ਜੇ ਉਹ ਪੁਰਾਣੀ ਕਰਪਸ਼ਨ ਕਰ ਰਹੇ ਆ ਜਦੋਂ ਦੀਆਂ ਫਾਈਲਾਂ ਬੜੀਆਂ ਨੇ, ਅਜੇ ਤੱਕ ਉਹਨਾਂ ਦੇ ਉੱਤੇ ਉਹਨਾਂ ਨੇ ਐਕਸ਼ਨ ਕਿਉਂ ਨਹੀਂ ਜਿਹੜਾ ਜੀ ਉਹ ਲਿਆ? ਤੋ ਇਸ ਕਰਕੇ ਸਵਾਲਾਂ ਦੇ ਘੇਰੇ ਦੇ ਵਿੱਚ ਮੁੱਖ ਮੰਤਰੀ ਤਾਂ ਹੈਗੇ ਆ ਜਿਹੜੇ ਕਿ ਸਰਕਾਰੀ ਕੋਠੀ ਛੱਡ ਕੇ ਆਪਣੇ ਪ੍ਰਾਈਵੇਟ ਹਾਊਸ ਦੇ ਵਿੱਚ ਬੈਠੇ ਆ, ਪੰਜਾਬ ਆਏ ਹੀ ਨਹੀਂ, ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨਹੀਂ ਆਏ। ਇਦੋਂ ਵੱਧ ਹੋਰ ਜਿਹੜੀ ਦੀ ਉਹ ਮਾੜੀ ਗੱਲ ਕੀ ਹੋ ਸਕਦੀ ਜੀ? ਸਾਡੇ ਅਗਲੇ ਕਾਲਰ ਨੇ ਮਹਿੰਦਰ ਸਿੰਘ ਜੀ। ਹਾਂ ਭਾਈ, ਸਤਿ ਸ੍ਰੀ ਅਕਾਲ ਭਾਈ, ਦੋਵਾਂ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਤੇ ਮੇਰਾ ਨੰਬਰ ਹੈ ਕਿ ਕੁਐਸਚਨ ਭਾਈ ਵੀ WhatsApp ਦੇ ਉੱਤੇ ਇੱਕ ਵੀਡੀਓ ਘੁੰਮਦੀ ਫਿਰਦੀ ਹੈ ਵੀ ਜਿਹੜੀ ਦਿਖਾਉਂਦੀ ਹੈ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਗੰਦੇ ਪਾਣੀ ਨਿਕਲਣ ਵਾਲੀਆਂ ਨੇ ਉਹਦੇ ਵਿੱਚ ਜੋ ਇੱਟਾਂ ਲੱਗ ਰਹੀਆਂ ਨੇ ਉਹਨਾਂ ਦੇ ਉੱਤੇ ਰਾਮ ਲਿਖਿਆ ਹੋਇਆ ਵੀ ਉਹ ਰਾਮ ਆਪਣੇ ਸਮੇਂ ਦੇ ਵਿੱਚ ਇਹ ਰੌਲਾ ਪਾ ਸਕਦਾ ਹੈ ਹਿੰਦੂਆਂ ਵੱਲੋਂ ਵੀ ਰਾਮ ਤਾਂ ਸਾਡਾ ਅਵਤਾਰ ਸੀ, ਇੱਥੇ ਸਾਡੇ ਅਵਤਾਰ ਦਾ ਥਾਂ ਹੈ। ਇਹਦੇ ਬਾਰੇ ਕੁਛ ਸਮਝ ਨਹੀਂ ਆਈ ਭਾਈ। ਮੈਂ ਥੈਂਕ ਯੂ। ਬਥੇਰਾ ਕੁਛ ਇਹੋ ਜਿਹਾ ਜਿਹੜਾ ਦੀ ਨਿੱਕਾ ਚੱਲੀ ਜਾਂਦਾ। ਤੁਸੀਂ ਇੱਟਾਂ ਤੋਂ ਫਿਕਰਮੰਦ ਹੋ ਗਏ ਜਦੋਂ ਜਿਹੜਾ ਖਾਲਸਾ ਪੰਥ ਦਾ ਬਣਾਇਆ ਗਿਆ ਸੀਗਾ 1999 ਦੇ ਵਿੱਚ, ਜੇ ਤੁਹਾਨੂੰ ਯਾਦ ਹੋਵੇ ਤਾਂ 100 ਕਰੋੜ ਰੁਪਈਆ ਉਦੋਂ ਸੈਂਟਰ ਦੀ ਸਰਕਾਰ ਨੇ ਦਿੱਤਾ ਸੀ, ਜਿੱਥੋਂ ਰੌਲਾ ਪਿਆ ਸੀ। ਅਸਲ ਕਿਤਾਬਾਂ ਛਪਵਾਈਆਂ ਗਈਆਂ ਸੀ ਉਦੋਂ ਹਿੰਦੀ ਦੇ ਵਿੱਚ, ਉਹਦੇ ਵਿੱਚ ਗੁਰੂ ਸਾਹਿਬ ਦੇ ਬਾਰੇ ਦੇ ਵਿੱਚ ਬੜੀ ਭੱਦੀ ਸ਼ਬਦਾਵਲੀ ਉਹਨਾਂ ਦੇ ਵਿੱਚ, ਉਹਨਾਂ ਕਿਤਾਬਾਂ ਦੇ ਵਿੱਚ ਲਿਖੀ ਹੋਈ ਆ। ਰੌਲਾ ਪੈ ਗਿਆ, ਕੁਝ ਕਿਤਾਬਾਂ ਵਾਪਸ ਲਈਆਂ ਗਈਆਂ। ਈਵਨ ਮੈਨੂੰ ਯਾਦ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਦੁਨੀਆ ਤੋਂ ਤੁਰ ਗਏ ਜੋਗਿੰਦਰ ਸਿੰਘ ਵੇਦਾਂਤੀ, ਉਹਨਾਂ ਨੇ ਵੀ ਇੱਕ ਕਿਤਾਬ ਜਿਹੜੀ ਲਿਖੀ ਸੀਗੀ ਗੁਰਬਿਲਾਸ ਪਾਤਸ਼ਾਹੀ 6ਵੀਂ, ਉਹ ਚਲੋ ਅੱਗੇ ਪਿੱਛੇ ਲਿਖੀ ਆ। ਉਹਦੇ ਵਿੱਚ ਜੋ ਕੁਝ ਲਿਖਿਆ ਗਿਆ, ਮੈਨੂੰ ਲੱਗਦਾ ਇੱਟਾਂ ਦੇ ਤਾਂ ਆਪਾਂ ਐਵੇਂ ਫਿਕਰ ਕਰੀ ਜਾਂਦੇ ਆ, ਜੋ ਆਹ ਖਤਰਾ ਜਿਹੜਾ ਖੜਾ ਹੋਇਆ ਇਹਦੇ ਬਾਰੇ ਸੋਚੋ। ਇਹ ਸੋਚੋ 328 ਬੀੜਾਂ ਕਿੱਥੇ ਨੇ ਜਿਹੜੀਆਂ ਲੱਭੀਆਂ ਨਹੀਂ ਅਜੇ ਤੱਕ। ਇਹ ਵੀ ਸੋਚੋ ਕਿ ਸਾਕਾ ਨੀਲਾ ਤਾਰਾ ਦੇ ਦੌਰਾਨ ਜਿਹੜਾ ਸਮਾਨ ਚੁੱਕ ਕੇ ਫੌਜ ਲੈ ਗਈ ਸੀ, ਜਿਹੜਾ ਉਹ ਵਾਪਸ ਕੀਤਾ ਗਿਆ, ਜਿਹੜੀ ਰਿਸੀਵਿੰਗ ਸਾਰੀ ਕੁਝ ਉਹ ਹੈਗਾ ਸੈਂਟਰ ਦੀ ਸਰਕਾਰ ਦੇ ਕੋਲੇ, ਉਹ ਕਿੱਥੇ ਆ? ਉਹਦਾ ਜਵਾਬ ਨਹੀਂ ਕੋਈ ਦੇ ਰਿਹਾ। ਆਪਾਂ ਤਾਂ ਇੱਟਾਂ ਉੱਟਾਂ ਦੇ ਵਿੱਚ ਹੀ ਜਿਹੜਾ ਦੀ ਉਹ ਉਲਝ ਗਏ।
ਇਹ ਖਜ਼ਾਨਾ ਜਿੰਨੀ ਦੇਰ ਤੱਕ ਕਿਸੇ ਵੀ ਕੌਮ ਦੇ ਕੋਲੇ ਹੈ, ਜਿਹੜਾ ਹੱਥ ਲਿਖਤ ਬੀੜਾਂ ਨੇ, ਜਿਹੜਾ ਸਾਡਾ ਪੁਰਾਣਾ ਇਤਿਹਾਸ ਹੈ, ਉਨੀ ਦੇਰ ਕੁਝ ਨਹੀਂ ਹੁੰਦਾ। ਇੱਟਾਂ ਜਿਹੜੀਆਂ ਉਹ ਡਰਾ ਨਹੀਂ ਸਕਦੀਆਂ। ਪਰ ਜੇ ਆਹ ਖਜ਼ਾਨਾ ਨਾ ਲੱਭਿਆ, ਗਾਇਬ ਜਿਹੜਾ ਉਹ ਕਰ ਦਿੱਤਾ ਗਿਆ, ਫਿਰ ਉਹ ਜ਼ਰੂਰ ਖਤਰਨਾਕ ਹੋ। ਜੀ ਕ੍ਰਿਸ਼ਨ ਸਿੰਘ ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਬੇਨਤੀ ਇਹ ਹੈ ਕਿ ਜਿੱਦਾਂ ਹੁਣ ਬਾਜ਼ਾਂ ਦੀਆਂ ਬੱਸਾਂ ਦਿੱਲੀ ਨੂੰ 에ਅਰਪੋਰਟ ਨੂੰ ਚੱਲਦੀਆਂ ਆ, ਹਾਂਜੀ ਪੰਜਾਬ ਕੋਈ ਵੀ ਜਿੱਦਾਂ ਬੱਸਾਂ ਇਹਨਾਂ ਤਿਆਰ ਕੀਤੀਆਂ ਸੀ, ਮੁੜ ਕੇ ਉਹ ਜਾਣ ਹੀ ਨਹੀਂ ਦਿੱਤੀਆਂ। ਇਹ ਕੇਜਰੀਵਾਲ ਦਾ ਕਸੂਰ ਆ ਕਿ ਜਾਂ ਇਹਨਾਂ ਦਾ ਆਪਣੀ ਗਵਰਨਮੈਂਟ ਦੇ ਕਸੂਰ ਆ ਜੀ? ਥੈਂਕ ਯੂ ਜੀ। ਦੇਖੋ ਜਿਹੜਾ ਇਹ, ਕਿਉਂਕਿ ਇਹ ਸਟੇਟ ਟੂ ਸਟੇਟ ਸਬਜੈਕਟ ਸੀਗਾ, ਕੀ ਆ ਉਹਦੇ ਵਿੱਚ ਕਿ ਤੁਹਾਨੂੰ ਜਿਹੜੀ ਪਾਲਿਸੀ ਆ ਉਹਦੇ ਮੁਤਾਬਕ ਚੱਲਣਾ ਪੈਂਦਾ। ਜਿਹੜੀਆਂ ਇਹ ਬੱਸਾਂ ਚੱਲਦੀਆਂ ਨੇ, ਇਹ ਟੂਰਿਸਟ ਬੱਸਾਂ ਦਾ ਇਹਨਾਂ ਦਾ ਪਰਮਿਟ ਆ, ਬਾਦਲਾਂ ਵਾਲੀਆਂ ਦਾ, ਤੇ ਇਹ ਰਸਤੇ 'ਚੋਂ ਸਵਾਰੀ ਨਹੀਂ ਚੁੱਕ ਸਕਦੀਆਂ। ਟੂਰਿਸਟ ਪਰਮਿਟ ਤੋਂ ਮਤਲਬ ਕਿ ਮੰਨ ਲਓ ਜਲੰਧਰ ਤੋਂ ਚੁੱਕਣੀ ਸਵਾਰੀ, ਤੇ ਰਸਤੇ ਦੇ ਵਿੱਚ ਨਹੀਂ ਉਹ ਰੁਕ ਸਕਦੀਆਂ, ਰਸਤੇ 'ਚ ਨਾ ਸਵਾਰੀ ਲਾ ਸਕਦੀਆਂ ਨੇ ਨਾ ਚੁੱਕ ਸਕਦੀਆਂ ਨੇ। ਉਹਨੂੰ ਜਾ ਕੇ ਫਿਰ ਦਿੱਲੀ ਜਿਹੜੀ ਉਹ 에ਅਰਪੋਰਟ ਦੇ ਉੱਤੇ ਲਾਉਣੀ ਪਊਗੀ, ਉੱਥੋਂ ਨਹੀਂ ਚੁੱਕ ਸਕਦੀਆਂ ਵਾਪਸ। ਇਹ ਚੁੱਕ ਰਹੇ ਨੇ। ਹੁਣ ਜਿਹੜਾ ਇਹ ਪਰਮਿਟ ਹੈ, ਜਦੋਂ PRTC ਦੀਆਂ ਬੱਸਾਂ ਪਾਈਆਂ ਗਈਆਂ ਸੀ ਤੇ ਉਹ ਨਵਿਆਉਣਾ ਪੈਣਾ ਸੀ। ਦਿੱਲੀ ਦੀ ਸਰਕਾਰ ਨੇ ਕਈ ਵਾਰੀ ਜਿਹੜਾ ਉਹ ਪੰਜਾਬ ਦੀ ਸਰਕਾਰ ਨੂੰ ਆਖਿਆ ਕਿ ਤੁਸੀਂ ਆ ਕੇ ਗੱਲ ਜਿਹੜੀ ਉਹ ਕਰੋ, ਇਹਨੂੰ ਨਿਬੇੜ ਲਓ, ਜਿਹੜਾ ਪਰਮਿਟ ਹੈ ਉਹ ਚੇਂਜਸ ਉਹਦੇ ਵਿੱਚ ਲੈ ਆਓ ਜੀ। ਇਹ ਗਏ ਹੀ ਨਹੀਂ। ਅੱਜ ਤੱਕ ਜਿਹੜੇ ਮੰਤਰੀ ਨੇ ਪੰਜਾਬ ਦੇ, ਟਰਾਂਸਪੋਰਟ ਮੰਤਰੀ, ਉਹ ਦਿੱਲੀ ਗੱਲ ਹੀ ਨਹੀਂ ਕਰਨ ਗਏ। ਇੱਥੇ ਇੰਨਾ ਪੈਸਾ ਲਾ ਕੇ PRTC ਦੀਆਂ ਜਿਹੜੀਆਂ ਬੱਸਾਂ ਸੀਗੀਆਂ ਉਹਨਾਂ ਨੂੰ ਖੜਿਆ ਕਰ ਲਿਆ। ਉਹ ਖੜੀਆਂ ਨੇ ਜੀ ਇੱਥੇ, ਉਹ ਜਾ ਨਹੀਂ ਸਕਦੀਆਂ ਉੱਥੋਂ ਤੱਕ ਜਿਹੜੀਆਂ, ਕਿਉਂਕਿ ਉਹ ਇੱਕ ਪ੍ਰਾਈਵੇਟ ਕੰਪਨੀ ਆ, ਉਹ ਧੱਕਾ ਕਰੀ ਜਾਂਦੇ ਆ, ਔਰ ਦੇ ਲੈ ਕੇ ਜਿਹੜੇ ਪੈਸੇ ਨੇ ਉਹਦੇ ਹਿਸਾਬ ਦੇ ਨਾਲ ਉਹ ਕਰੀ ਕੁਰੀ ਜਾਂਦੇ ਨੇ ਟੂਰਿਸਟ ਦਾ ਜਿਹੜਾ ਉਹ ਕਹਿ ਕੇ। ਹੋ ਮਿਲ ਕੇ ਜਿਹੜਾ ਨਹੀਂ ਰਿਹਾ। ਜੇ ਜਿਹੜੀ ਸਰਕਾਰ ਹੈ ਉਹਨੇ ਉਹ ਰੋਕਣਾ, ਜੇ ਟਰਾਂਸਪੋਰਟ ਪਾਲਿਸੀ ਜਿਹੜੀ 3 ਮਹੀਨਿਆਂ ਦੇ ਵਿੱਚ ਲੈ ਕੇ ਆਉਣੀ ਸੀ ਪੰਜਾਬ ਸਰਕਾਰ ਨੇ, ਹੁਣ ਤਾਂ 5ਵਾਂ ਸਾਲ ਸ਼ੁਰੂ ਹੋ ਗਿਆ, 3 ਮਹੀਨਿਆਂ 'ਚ ਆਉਣੀ ਸੀਗੀ, ਉਹ ਕਿੱਥੇ ਹੁਣ ਜਿਹੜੀ ਆਉਣੀ ਹੈ ਜੀ? ਉਹ ਤਾਂ ਕੋਈ ਉਹਦੇ ਚਾਂਸਸ ਹੀ ਨਹੀਂ ਹੈਗੇ। ਉਹ ਇਸ ਕਰਕੇ ਨਹੀਂ ਆਉਣੀ ਕਿ ਉਹਦੇ ਨਾਲ ਨੁਕਸਾਨ ਜਿਹੜਾ ਉਹ ਇਸ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਨਾ ਕਿਤੇ ਜਿਹੜਾ ਹੋ ਜੇ। ਇਸ ਕਰਕੇ ਪੰਜਾਬ ਸਰਕਾਰ ਜਿਹੜੀ ਆ ਉਹ ਪਰਮਿਟ ਲੈਣ ਦੇ ਵਾਸਤੇ ਦਿੱਲੀ ਸਰਕਾਰ ਦੇ ਕੋਲੇ ਗਈ ਹੋਈ ਨਹੀਂ ਵੀ ਇਹ ਚੱਲਦੀਆਂ ਰਹਿਣ। ਇਹੀ ਤਾਂ ਰੌਲਾ ਜੀ ਜਿਹਨੂੰ ਇਹਨਾਂ ਕਹਿ ਰਹੇ ਆ ਜੀ। ਤੇ ਸਾਡੇ ਅਗਲੇ ਕਾਰਨ ਨੇ ਭੁਪਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਪੁੱਛਣਾ ਚਾਹੁੰਦੀ ਸੀਗੀ, ਜਿੱਦਾਂ ਮੈਂ ਨਾ ਕੱਲ ਹੀ ਕਿਤੇ ਨਿਊਜ਼ ਸੁਣਦੀ ਸੀ ਕਿ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਮਾਲਕ ਨਹੀਂ ਹੈਗੀ, ਹੈ ਨਾ, ਆਪਣੇ ਸਾਰੇ ਲਾਇਬ੍ਰੇਰੀ ਜਾਂ ਜਿੰਨਾ ਵੀ ਆਪਣਾ ਗੁਰਦੁਆਰਾ ਸਾਹਿਬ ਦਾ ਵਿੱਚ ਹੈ ਜੋ ਵੀ ਆ, ਉਹ ਮਾਲਕ ਨਹੀਂ ਹੈਗੀ। ਇੱਕ ਉਹਨਾਂ ਦੇ ਕੋਲੇ ਜਿੱਦਾਂ ਕਰੀਏ ਪ੍ਰੋਟੈਕਟਰ ਹੀ ਆ, ਹੈ ਨਾ, ਉਹ ਤਾਂ ਉਹਦੇ ਵਿੱਚ ਉਹਨੂੰ ਸ਼ਾਇਦ, ਜੇ ਮੈਂ ਗਲਤ ਨਹੀਂ ਤਾਂ ਕਸਟੋਡੀਅਨ ਸ਼ਾਇਦ ਇੱਦਾਂ ਕਰਕੇ ਸ਼ਬਦ ਬੋਲਦੇ ਨੇ, ਕਿ ਉਹਦਾ ਮਤਲਬ ਹੁੰਦਾ ਕਿ ਅਸੀਂ ਹਰ 6 ਮਹੀਨਿਆਂ ਬਾਅਦ ਉਹਨਾਂ ਨੇ ਮਤਲਬ ਸਿੱਖਾਂ ਨੂੰ ਜਾਂ ਕੋਈ ਵੀ ਧਰਮ ਹੈਗਾ ਉਹਨੂੰ ਜਾਣਕਾਰੀ ਦੇਣੀ ਹੁੰਦੀ ਹੈ ਵੀ ਸਾਡੇ ਕੋਲੇ ਕਿੰਨਾ ਬਚਿਆ, ਕੀ ਹੈਗਾ ਕੀ ਨਹੀਂ ਹੈਗਾ। ਤੇ ਨਾ ਤਾਂ ਇਹ ਸਿੱਖ ਕੌਮ ਪੁੱਛਦੀ ਆ ਹਰ 6 ਮਹੀਨਿਆਂ ਬਾਅਦ, ਤੇ ਨਾ ਹੀ ਇਹ ਸ਼੍ਰੋਮਣੀ ਕਮੇਟੀ ਵਾਲੇ ਦੱਸਦੇ ਨੇ। ਤੇ ਇਹਦੇ ਬਾਰੇ ਕਿਉਂ ਨਹੀਂ ਕੋਈ ਬੋਲਦਾ ਜੀ, ਉਹ ਦੱਸਣਾ। ਥੈਂਕ ਯੂ ਜੀ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਬੀਬਾ, ਉਹ ਜਿਹੜਾ ਐਕਟ ਆ 1925 ਉਹਦੇ ਅੰਡਰ ਰਜਿਸਟਰਡ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਹਿਸਟੋਰਿਕ ਪਲੇਸਿਸ ਨੇ ਜਿੰਨੇ ਵੀ ਨੇ, ਉਹ ਉਹਨਾਂ ਦੀ ਮਾਲਕ ਹੈ ਹਰੇਕ ਪੱਖੋਂ। ਇਹੋ ਜਿਹੀਆਂ ਜਿਹੜੀਆਂ ਕੱਚ ਘਰੜ ਦੀਆਂ ਗੱਲਾਂ ਨੇ ਨਾ, ਉਹ ਐਕਚੁਅਲੀ ਕੀ ਆ, ਜਿਹੜੇ ਅੱਜ ਕੱਲ ਵੈਬ ਚੈਨਲ ਬਹੁਤ ਆ ਗਏ ਜੀ, ਔਰ ਉਹਦੇ ਵਿੱਚ ਜਿਹੜੀ ਤੁਸੀਂ ਇੱਕ ਗੱਲ ਹੋਰ ਦੇਖੀ ਹੋਣੀ ਕਿ ਆਹ ਜੂਨ ਦੇ ਤਕਰੀਬਨ 1 ਹਫ਼ਤੇ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਚਸ਼ਮਦੀਦ ਅੱਜ ਕੱਲ੍ਹ ਲੱਭਦੇ ਆ ਜੀ। ਉਹ ਕਹਿੰਦੇ ਜੀ ਮੈਂ ਚਸ਼ਮਦੀਦ ਆ, ਮੈਨੂੰ ਸਾਰਾ ਕੁਝ ਪਤਾ, ਹੋਰ ਕਿਸੇ ਜਿਹੜਾ ਜੀ ਉਹ ਪਤਾ। ਉਹ ਨਿਕਲਦੇ ਹਫ਼ਤੇ ਕੁ ਵਾਸਤੇ ਹੀ ਆ ਤਕਰੀਬਨ ਜਿਹੜਾ ਜੀ। ਉਹ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਕਰਦੇ ਰਹਿੰਦੇ ਆ, ਜਾਂ ਇਹੋ ਜਿਹੀਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਵਿਧਾਨ ਦੀ ਜਿਹੜੀ ਧਾਰਾ 125 ਆ ਉਹਦੇ ਤਹਿਤ ਉਹੀ ਮਾਲਕ ਹੈ, ਔਰ ਜਿਹੜੇ ਹਿਸਟੋਰਿਕ ਪਲੇਸਿਸ ਨੇ ਉਹਨਾਂ ਦੀ, ਜਿਹੜੇ ਹਿਸਟੋਰਿਕ ਨਹੀਂ ਹੈਗੇ ਉਹਨਾਂ ਦੀ ਨਹੀਂ। 6 ਮਹੀਨਿਆਂ ਦੀ ਨਹੀਂ ਗੱਲ, ਬਜਟ ਵਗੈਰਾ ਜਿਹੜਾ ਬਜਟ ਆਉਂਦਾ, ਬਜਟ ਪੇਸ਼ ਕੀਤਾ ਜਾਂਦਾ, ਉਹ ਉਸੇ ਹੀ 1925 ਜਿਹੜਾ ਐਕਟ ਹੈ ਉਹਦੇ ਤਹਿਤ ਕਾਗਜ਼ੀ ਖਾਨਾ ਪੂਰਤੀ ਕਰਕੇ ਤਾਂ ਸਰਕਾਰ ਨੂੰ ਜਿਹੜਾ ਉਹ ਦੱਸਣਾ ਪੈਂਦਾ ਕਿਹੜੇ ਅਦਾਰੇ ਨੇ ਕਿੰਨਾ ਐਜੂਕੇਸ਼ਨ ਦੇ ਉੱਤੇ ਲਾ ਰਹੇ ਆ, ਕਿੰਨਾ ਬਾਕੀ ਕੰਸਟਰਕਸ਼ਨ ਦੇ ਉੱਤੇ ਜਿਹੜਾ ਲਾ ਰਹੇ ਆ। ਉਹ ਤਾਂ ਖਾਨਾ ਪੂਰਤੀ ਜਿਹੜੀ ਆ ਉਹ ਕਰਨੀ ਪੈਂਦੀ ਆ, ਉਹ ਪੂਰੀ ਜਿਹੜੀ ਉਹ ਕਰ ਰਹੇ ਆ। ਜਵਾਬਦੇਹ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਸਿੱਖ ਕੌਮ ਨੂੰ ਜਿਹੜਾ ਜੀ ਉਹ ਜਵਾਬਦੇਹ ਆ, ਉੱਥੇ ਕੌਮ ਨੂੰ ਪੁੱਛ ਕੇ ਕਿਹੜਾ ਕੰਮ ਜਿਹੜਾ ਉਹ ਕੀਤਾ ਜਾਂਦਾ?
ਇੱਥੇ ਵੋਟਾਂ ਜਿਹੜੇ ਹਿਸਾਬ ਦੇ ਨਾਲ ਬਣਾਈਆਂ ਗਈਆਂ ਨੇ, ਜਿਹੜੀ SGPC ਦੀ ਆਮ ਜਿਹੜੀ ਚੋਣ ਹੁੰਦੀ ਆ, ਫੇਰ ਦੇਖੋ ਟਾਲ ਲਈ ਨਾ ਉਹਨਾਂ ਨੇ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਟਾਲ ਲਈ ਜਿਹੜੀ ਉਹ ਜਾਂਦੀ ਹੈ। ਇਹ ਕੁਝ ਜਿਹੜੀਆਂ ਤਬਦੀਲੀਆਂ ਨੇ ਉਹ ਹੋਣਗੀਆਂ ਤੇ ਤਾਂ ਜਿਹੜੀ ਗੱਲ ਬਣਨੀ ਆ, ਜੇ ਉੱਥੇ ਚੱਜ ਦੇ ਲੋਕ ਆ ਕੇ ਜਿਹੜਾ ਬੈਠਣਗੇ। ਇਹ ਸਿਆਸੀ ਪਾਰਟੀਆਂ ਨੂੰ ਜਾਂ ਸਿਆਸੀ ਧਿਰਾਂ ਜਿਹੜੇ ਲੋਕ ਬਿਲੋਂਗ ਕਰਦੇ ਆ ਉਹਨਾਂ ਨੂੰ ਜਿਹੜਾ ਜਿੰਨੀ ਦੇਰ ਤੱਕ ਤੁਸੀਂ ਪਾਸੇ ਨਹੀਂ ਜਿਹੜਾ ਜੀ ਉਹ ਕਰਦੇ। ਹੁਣ ਜਗੀਰ ਕੌਰ ਹੁਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਇਦੋਂ ਪਹਿਲਾਂ ਗੋਬਿੰਦ ਸਿੰਘ ਲੌਂਗੋਵਾਲ ਸੀ, ਦੋਨੋਂ ਜਿਹੜੀ ਅਕਾਲੀ ਦਲ ਦੀ ਕੋਰ ਕਮੇਟੀ ਆ ਉਹਦੇ ਮੈਂਬਰ ਨੇ। ਸੁਖਪਾਲ ਸਿੰਘ ਖਹਿਰਾ ਹੋਰੀ ਪਿਛਲੇ ਦਿਨ ਗਏ ਆ, ਉਹਦਾ ਜਵਾਬ ਕੌਣ ਦੇ ਰਿਹਾ? ਜਗੀਰ ਕੌਰ ਹੋਰੀ ਦੇ ਰਿਹਾ ਨਾ। ਜਦੋਂ ਕਿ ਉਹ ਦੇਖਿਆ ਜਾਵੇ ਤਾਂ ਉਹ ਇੱਕ ਧਾਰਮਿਕ ਸੰਸਥਾ ਦੇ ਜਿਹੜੇ ਉਹ ਪ੍ਰਧਾਨ ਨੇ, ਤੇ ਇਹ ਵੀ ਚੱਲ ਰਿਹਾ ਕਿ ਭਲੱਥ ਤੋਂ ਚੋਣ ਜਿਹੜੀ ਆ ਉਹਨਾਂ ਨੇ ਹੀ ਲੜਨੀ ਆ, ਉਹਨਾਂ ਨੂੰ ਚੋਣ ਲੜਨ ਤੋਂ ਕੋਈ ਰੋਕ ਨਹੀਂ ਸਕਦਾ। ਪਰ ਉਹ SGPC ਦੇ ਜਿਹੜੇ ਉਹ ਪ੍ਰਧਾਨ ਵੀ ਹੈ, ਜਿੰਨੀ ਦੇਰ ਤੱਕ ਉੱਥੇ ਗੈਰ ਰਾਜਨੀਤਿਕ ਲੋਕ ਨਹੀਂ ਆ ਕੇ ਬੈਠਦੇ, ਉਦੋਂ ਤੱਕ ਇੱਕ ਤਾਂ ਇਹੋ ਜਿਹੀਆਂ ਅਫਵਾਹਾਂ ਫੈਲਦੀਆਂ ਰਹਿਣਗੀਆਂ, ਦੂਜੀ ਜੋ ਕੁਝ ਉੱਥੇ ਹੁੰਦਾ ਆ ਜਾਂ ਜਿਹੜੇ ਫੰਡਸ ਵਗੈਰਾ ਨੇ, ਜਿੰਨੀ ਉਹਨਾਂ ਦੀ ਮਿਸਯੂਜ਼ ਜਾਂ ਸਾਰਾ ਕੁਝ ਹੁੰਦਾ, ਉਹ ਸਭ ਨੂੰ ਪਤਾ ਹੈ ਕਿ ਉਹ ਹੁੰਦਾ ਆ। ਉਹ ਕਿਉਂ ਹੋ ਰਿਹਾ? ਕਿਉਂਕਿ ਸਿਆਸਤਦਾਨ ਉਹਦੇ ਤੇ ਕਾਬਜ਼ ਨੇ, ਤੇ ਸਿਆਸਤਦਾਨ ਜਿਹੜੇ ਨੇ ਉਹ ਅੱਜ ਕੱਲ੍ਹ ਬਿਜ਼ਨਸਮੈਨ ਨੇ, ਜਿੱਥੋਂ ਪਹਿਲਾਂ ਗੱਲ ਚੱਲੀ ਸੀ। ਇਸ ਕਰਕੇ ਇਹ ਸਾਰਾ ਕੁਝ ਹੋਈ ਜਾਂਦਾ। ਦੂਜੀ ਗੱਲ ਜਿਹੜੀ ਆ, ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਆ ਵੀ ਮੰਨ ਲਓ ਜੇ ਤੁਸੀਂ ਕਿਤੋਂ ਇਦਾਂ ਦੀ ਕੋਈ ਕੱਚ ਘਰੜ ਗੱਲ ਸੁਣਦੇ ਹੋ ਤਾਂ ਬੈਟਰ ਇਹ ਆ ਕਿ ਉਹਨੂੰ ਬੰਦੇ ਨੂੰ ਸਵਾਲ ਕਰੋ ਕਿ ਤੁਸੀਂ ਇਹ ਕਿੱਥੋਂ ਜਿਹੜੀ ਇਨਫੋਰਮੇਸ਼ਨ ਲਈ ਆ, ਜਾਂ ਇਸ ਇਨਫੋਰਮੇਸ਼ਨ ਦਾ ਸੋਰਸ ਜਿਹੜਾ ਜੀ ਉਹ ਕੀ ਆ। ਚਲੋ ਠੀਕ ਹੈ, ਤੁਸੀਂ ਸਵਾਲ ਪੁੱਛ ਲਿਆ, ਮੈਂ ਉਹਦਾ ਜਵਾਬ ਜਿਹੜਾ ਜੀ ਉਹ ਦੇ ਦਿੱਤਾ। ਮੈਂ ਇਹ ਵੀ ਕਹਿ ਸਕਦਾ ਸੀਗਾ ਕਿ ਇਹਦਾ ਜਵਾਬ ਦੇ ਮੈਂ ਥੋੜੀ ਹਾਂ ਜੀ, ਜਿੱਥੋਂ ਤੁਸੀਂ ਸੁਣਿਆ ਤੁਸੀਂ ਉਹਨਾਂ ਤੋਂ ਪੁੱਛੋ। ਬੈਟਰ ਇਹ ਆ ਜਿੰਨੀ ਤੁਸੀਂ ਉੱਥੇ ਤਾਂ ਸਵਾਲ ਕਰਦੇ ਨਹੀਂ, ਜਿਹੜੇ ਲਾਈਨਾਂ ਖੋਲਦੇ ਨੇ ਉਹਨਾਂ ਨੂੰ ਸਵਾਲ ਕਰਨ ਲੱਗ ਜਾਂਦੇ। ਮੈਂ ਕਿਸੇ ਚੈਨਲ ਦੇ ਉੱਤੇ ਸੁਣਿਆ ਸੀ, ਹੁਣ ਉਸ ਚੈਨਲ ਦਾ ਸੱਚੀ ਪੁੱਛੋ ਤਾਂ ਜਵਾਬਦੇਹੀ ਮੇਰੀ ਨਹੀਂ ਹੈਗੀ, ਨਾ ਜਿਹੜੀ ਉਹ ਇਸ ਅਦਾਰੇ ਦੀ ਆ। ਜਿੱਥੇ ਤੁਸੀਂ ਸੁਣਿਆ ਉਸ ਅਦਾਰੇ ਦੀ ਜਿਹੜੀ ਉਹ ਹੋ ਸਕਦੀ ਹੈ, ਪਰ ਤੁਸੀਂ ਅਕਸਰ ਗਲਤ ਜਗ੍ਹਾ ਦੇ ਉੱਤੇ ਗਲਤ ਸਵਾਲ ਜਿਹੜਾ ਉਹ ਕਰ ਦਿੰਦੇ ਜੀ। ਜੋਗਾ ਸਿੰਘ ਜੀ। ਹਾਂ ਭੈਣ ਜੀ, ਪੁਨੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇੱਕ ਕੁਛ ਹਟਵਾ ਹੈ ਜੀ। ਆਮ ਚਰਚਾ ਚੱਲ ਰਹੀ ਹੈ ਜੀ, ਜਿੱਦਾਂ ਜੰਮੂ ਕਸ਼ਮੀਰ ਨੇ 3 ਟੁਕੜੇ ਕੀਤੇ ਭਾਰਤੀ ਜਨਤਾ ਪਾਰਟੀ ਨੇ, ਹੁਣ ਚਰਚਾ ਚੱਲ ਰਹੀ ਹੈ ਵੀ ਪੱਛਮ ਬੰਗਾਲ ਵਿੱਚ ਇੱਥੇ ਬਣਨ ਦੀ ਚਰਚਾ ਚੱਲ ਰਹੀ ਹੈ ਜੀ, ਤਾਂ ਕਿ ਜੇ ਬੰਗਾਲੀ ਤਾਕਤ ਨੂੰ ਖਤਮ ਕੀਤਾ ਵੰਡਿਆ ਜਾ ਸਕੇ ਜੀ। ਇਹਦੇ ਕਿੱਥੇ ਸੱਚਾਈ ਹੈ ਜੀ? ਆਏ ਪੁੱਛਣਾ ਚਾਹੁੰਦਾ। ਕਹਿਣਾ ਜ਼ਰੂਰੀ ਨਹੀਂਗਾ ਜੀ ਤੁਹਾਡਾ ਵੀ ਇਹ ਤੁਹਾਡਾ ਸਵਾਲ ਹਟਵਾ ਆ। ਸਵਾਲ ਤਾਂ ਜਿਹੜਾ ਉਹ ਸਵਾਲ ਹੈ, ਨਾਲੇ ਕੋਈ ਆਪਾਂ ਕੋਈ ਇੱਕ ਟੌਪਿਕ ਦੇ ਉੱਤੇ ਤਾਂ ਗੱਲ ਕਰ ਨਹੀਂ ਰਹੇ ਵੀ ਇੱਕੋ ਟੌਪਿਕ ਦੇ ਉੱਤੇ ਤੁਸੀਂ ਸਵਾਲ ਕਰਨਾ, ਇਸ ਕਰਕੇ ਤੁਸੀਂ ਕਹੋਗੇ ਸਵਾਲ ਹਟਵਾ ਹੈ। ਦੇਖੋ, ਜਿਹੜੀ ਗੱਲ ਵੰਡਣ ਵਡਾਉਣ ਦੀ ਆ, ਇੱਕ ਬੰਦੇ ਨੇ ਪਹਿਲਾਂ ਵੀ ਅਫਵਾਹ ਜਿਹੜੀ ਉਹ ਫੈਲਾਤੀ ਸੀ ਪਿੱਛੇ ਜੇ ਕਿ ਜੀ ਪੰਜਾਬ ਨੂੰ ਵੰਡਿਆ ਜਾ ਰਿਹਾ, ਪੰਜਾਬ ਨੂੰ ਜੰਮੂ ਕਸ਼ਮੀਰ ਦੇ ਵਿੱਚ ਲਾਇਆ ਜਾ ਰਿਹਾ, ਹਰਿਆਣੇ ਦੇ ਵਿੱਚ ਲਾਇਆ ਜਾ ਰਿਹਾ। ਉਦੋਂ ਵੀ ਲੋਕ ਦੇ ਤੇਰੇ ਦੀ ਧੜਾ ਧੜ ਉਹਨੂੰ ਸ਼ੇਅਰ ਕਰੀ ਜਾਂਦੇ ਸੀਗੇ ਅੱਗੇ ਤੋਂ ਅੱਗੇ। ਇੱਥੇ ਵੀ ਸਵਾਲ ਹੋਏ ਸੀਗੇ ਕਿ ਪੰਜਾਬ ਨੂੰ ਵੰਡਿਆ ਜਿਹੜਾ ਹੋ ਜਾ ਰਿਹਾ। ਇਹ ਐਕਚੁਅਲੀ ਕੀ ਆ, ਫਿਰ ਉੱਥੇ ਹੀ ਗੱਲ ਆ ਜਾਂਦੀ ਹੈ। ਉਹ ਕੱਚ ਘਰੜ ਦੇ ਜਿਹੜੇ ਬੈਠੇ ਨੇ ਉਹਨਾਂ ਦੇ ਵੱਲੋਂ ਲਾਈਕਸ ਤੇ ਸ਼ੇਅਰ ਦਾ ਜਿਹੜੇ ਉਸ ਚੱਕਰ 'ਚ ਪਏ ਹੋਏ ਨੇ ਨਾ, ਇਹ ਉੱਥੋਂ ਨਿਕਲਦੀਆਂ ਗੱਲਾਂ ਨੇ। ਪੱਛਮੀ ਬੰਗਾਲ ਨੂੰ ਜੇ ਵੰਡਣ ਦੀ ਜਿਹੜੀ ਗੱਲ ਆ, ਏਡੀ ਸੌਖੀ ਨਹੀਂ ਰਹਿ ਗਈ। ਦੂਜੀ ਗੱਲ ਆ, ਜਦੋਂ ਜੰਮੂ ਕਸ਼ਮੀਰ ਦੇ ਵਿੱਚ ਹੋ ਗਿਆ, ਉਦੋਂ ਸੈਂਟਰ ਵਿਚਲੀ ਸਰਕਾਰ ਬਹੁਤ ਸਟਰੋਂਗ ਸੀ, ਸਟਰੋਂਗ ਅੱਜ ਵੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਉਨੀ ਨਹੀਂ। ਉਹਦੇ ਵਿੱਚ ਜਿਹੜਾ ਖਲਾਰਾ ਪਿਆ ਹੋਇਆ ਉਹ ਵੱਡਾ। ਦੂਜੀ ਗੱਲ ਆ, ਮਮਤਾ ਬੈਨਰਜੀ ਇੱਕ ਵੱਡੇ ਆਗੂ ਦੇ ਵਜੋਂ ਉੱਭਰੀ ਆ ਮੁਲਕ ਦੇ। ਏਡਾ ਸੌਖਾ ਨਹੀਂ ਜਿਹੜਾ ਉਹ ਹੋਊਗਾ ਜੰਮੂ ਕਸ਼ਮੀਰ ਵਾਂਗੂ ਕਿਸੇ ਵੀ ਰਾਜ ਨੂੰ ਜਿਹੜਾ ਉਹ ਵੰਡ ਲਿਆ ਜਾਵੇ, ਚਾਹੇ ਉਹ ਛੋਟਾ ਪੰਜਾਬ ਕਿਉਂ ਨਾ ਹੋਵੇ ਤੇ ਵੱਡਾ ਪੱਛਮੀ ਬੰਗਾਲ ਕਿਉਂ ਨਾ ਹੋਵੇ। ਏਡਾ ਸੌਖਾ ਹੁਣ ਨਹੀਂ ਹੈਗਾ ਜੀ। ਅਗਲੇ ਕਾਲਰ ਨੇ ਸਾਡੇ ਵਿਆਨਾ ਤੋਂ ਜਸਵੰਤ ਜੌਲ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਬਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਆਪਾਂ ਬਹੁਤ ਚਰਚਾ ਕਰ ਚੁੱਕੇ ਹਾਂ ਨਾ ਤਕਰੀਬਨ। ਦੇਖੋ ਜਿੱਦਾਂ ਹੁਣ ਧੜਾ ਧੜ ਜਿਹੜਾ ਮੌਕਾ ਪ੍ਰਸਤ ਪੰਜਾਬ ਦੇ ਹਿਤੈਸ਼ੀ, ਮੈਂ ਪੰਜਾਬ ਦੀ ਮੁਖਤਿਆਰੀ ਜੀ, ਫਲਾਨਾ ਜੀ ਜੇ, ਪਰ ਅਸੀਂ ਲੋਕਾਂ ਨੇ ਇਹਨਾਂ ਲੋਕਾਂ ਦੇ ਮਗਰ ਲੱਗ ਕੇ ਜੀ ਆਪਣੇ ਜਿਹੜਾ ਸਾਂਝ ਸਾਡੀ ਪਿੰਡਾਂ ਦੀ ਗਵਾ ਲਈ ਹੈ ਨਾ ਜੀ। ਮੇਰਾ ਸਵਾਲ ਇਹ ਹੈ ਵੀ ਹੁਣ ਸਾਡੇ ਲੋਕ ਸਮਝਣਗੇ ਜੀ ਵੀ ਇਹ ਤਾਂ ਪੂਛ ਹਿਲਾ ਕੇ ਡੱਬੂ ਵਾਂਗੂ ਐ ਨੂੰ, ਪੂਛ ਹਿਲਾ ਕੇ ਡੱਬੂ ਵਾਂਗੂ ਐ ਨੂੰ ਚੱਲ ਜਾਂਦੇ ਆ, ਵੀ ਅਸੀਂ ਆਪਣਾ ਜਿਹੜਾ ਸਿਸਟਮ ਸਾਡਾ ਵਿਗਾੜਿਆ ਆ ਕਿ ਸਾਡੇ ਲੋਕ ਇਕੱਠੇ ਹੋਣਗੇ ਅੱਗੇ ਵਾਸਤੇ, ਤੇ ਇਹੀ ਸਿਸਟਮ ਚੱਲੀ ਜਾਊਗਾ ਭਾਜੀ। ਇਹ ਭਾਈ ਸੁਣ ਲੈਣ ਦਿਓ ਜੀ। ਥੈਂਕ ਯੂ। ਵਿਸਥਾਰ 'ਚ ਜਾਣ ਦੀ ਲੋੜ ਹੀ ਨਹੀਂ ਜੀ। ਨਹੀਂ, ਮੇਰਾ ਤਾਂ ਜਵਾਬ ਜਿਹੜਾ ਇਹਦੇ 'ਚ ਹੋਊਗਾ ਵੀ ਨਹੀਂ। ਮੈਂ ਤਾਂ ਇਹ ਕਹਿਣਾ ਕਿ ਤੁਸੀਂ ਜਿਹੜੇ ਬੈਠੇ ਨੇ ਕਿਸਾਨ ਜਿਹੜੇ ਸੰਘਰਸ਼ ਕਰ ਰਹੇ ਆ ਇੰਨੀ ਦੇਰ ਤੋਂ, ਉੱਥੇ ਕਿਤੇ ਆਪਾਂ ਨੂੰ ਏਕਾ ਦਿਸਦਾ ਜੀ? ਸੋਸ਼ਲ ਮੀਡੀਆ ਦੇ ਉੱਤੇ ਬੈਠੇ ਜਿਹੜੇ ਲੋਕ ਨੇ, ਫੇਕ ਅਕਾਊਂਟ ਬਣਾਏ ਹੋਏ ਨੇ, ਫੋਟੋਆਂ ਬੜੇ
ਨਾਮਵਰ ਲੋਕਾਂ ਦੀਆਂ, ਵੱਡੇ ਵੱਡੇ ਲੋਕਾਂ ਦੀਆਂ ਲਾਈਆਂ ਹੋਈਆਂ ਨੇ। ਉਹ ਕੀ ਕਰਦੇ ਆ ਸਵੇਰ ਤੋਂ ਸ਼ਾਮ ਤੱਕ? ਜਿਹੜਾ ਇੱਕ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ, 3 ਖੇਤੀ ਕਾਨੂੰਨਾਂ ਨੂੰ ਲੈ ਕੇ ਸਾਰਾ ਸੰਘਰਸ਼ ਚੱਲ ਰਿਹਾ, ਉਹ ਜਬਰੀ ਇਹਨੂੰ ਇੱਕ ਧਾਰਮਿਕ ਜਾਮਾ ਪਹਿਨਾਉਣ ਦੇ ਚੱਕਰਾਂ 'ਚ ਨੇ ਨਾ। ਔਰ ਜੇ ਕੋਈ ਉਹਨਾਂ ਨੂੰ ਟੋਕਦਾ ਤੇ ਉਹਦੇ ਉੱਤੇ ਠੱਪਾ, ਫਿਰ ਨਾਲ ਦੀ ਨਾਲ ਇਹ ਕਾਮਰੇਡ ਹੈ, ਕਾਮਰੇਡ ਪੰਥਕ ਕਾਮਰੇਡ, ਫਲਾਨਾ ਢਮਕਾਨਾ, ਇੰਨਾ ਕੁਝ ਲਿਖੀ ਜਾ ਰਹੇ ਨੇ। ਮੈਂ ਤਾਂ ਇਹ ਕਹਿੰਦਾ ਵੀ ਇਹ ਚੀਜ਼ਾਂ ਤੁਹਾਨੂੰ ਕਿਤੇ ਹਰਿਆਣੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਰੂਪ 'ਚ ਦਿਸਦੀਆਂ ਨੇ, ਉੱਤਰ ਪ੍ਰਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਰੂਪ 'ਚ ਦਿਸਦੀਆਂ ਨੇ? ਨਹੀਂ ਦਿਸਦੀਆਂ, ਸਿਰਫ ਪੰਜਾਬ ਦੇ ਵਿੱਚ ਹੀ ਹੈ। ਤੁਸੀਂ ਦੇਖੋ ਕਿ ਅਸੀਂ ਜੇ ਹੁਣ ਸਵਾਲ ਉਠਾਈਏ ਤੇ ਇਹ ਕਹਿੰਦੇ ਤੁਸੀਂ ਸਵਾਲ ਕਿਉਂ ਕਰਦੇ ਹੋ? 10 ਸਾਲ ਅਕਾਲੀ ਬੀਜੇਪੀ ਦੀ ਸਰਕਾਰ ਰਹੀ, ਅਕਾਲੀ ਦਲ ਨੂੰ ਸਭ ਤੋਂ ਵੱਧ ਇਤਰਾਜ਼ ਹੁੰਦਾ ਸੀਗਾ ਵੀ ਉੱਥੇ ਜਦੋਂ ਸਾਕਾ ਨੀਲਾ ਤਾਰਾ ਦੀ ਆਉਂਦੀ ਆ ਸਾਲਗਿਰਾ, ਵੀ ਉੱਥੇ ਨਾਅਰਾ ਨਹੀਂ ਲਾਉਣ ਦੇਣਾ। ਟਾਸਕ ਫੋਰਸ ਵਾਲੇ ਕਿਰਪਾਨਾਂ ਕੱਢਦੇ ਸੀ, ਕਿੰਨੀ ਵਾਰੀ ਕਿਰਪਾਨਾਂ ਨਿਕਲਦੀਆਂ ਰਹੀਆਂ ਵੀ ਨਹੀਂ ਅਸੀਂ ਉੱਥੇ ਤੱਤਾ ਨਾਅਰਾ ਨਹੀਂ ਲਾਉਣ ਦੇਣਾ ਤੁਹਾਨੂੰ। ਐਤਕੀ ਜਥੇਦਾਰ ਤੋਂ ਅਖਵਾਇਆ ਵੀ ਲੋਕਾਂ ਨੂੰ ਦੁੱਖ ਬਹੁਤ ਹੈ ਤੇ ਲੋਕਾਂ ਨੇ ਦਰਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਉਹ ਕੱਢਣਾ ਹੁੰਦਾ, ਉਹ ਨਾਅਰੇ ਲਾ ਕੇ ਕੱਢ ਲੈਂਦੇ ਆ। ਉਹ 10 ਸਾਲ ਦਾ ਉਦੋਂ ਦਰਦ ਨਹੀਂ ਸੀਗਾ ਜਦੋਂ ਇਹ ਕਿਹਾ ਜਾ ਰਿਹਾ ਸੀਗਾ ਵੀ ਇੱਥੇ ਨਾਅਰਾ ਨਹੀਂ ਲਾਉਣ ਦੇਣਾ? ਇਹੀ ਲੋਕ ਸੀ। ਜਥੇਦਾਰ ਨੂੰ ਇੱਥੋਂ ਤੱਕ ਬਿਠਾਉਣ ਵਾਲੇ ਕੌਣ ਨੇ? ਉਹ ਲੋਕ ਅੱਜ ਕਹਿ ਰਹੇ ਆ ਵੀ ਨਹੀਂ, ਇਹ ਲੋਕਾਂ ਦਾ ਦਰਦ ਜਿਹੜਾ ਦੀ ਉਹ ਕੱਢ ਲੈਣ ਦਿਓ। ਇਸ ਕਰਕੇ ਲੋਕਾਂ ਨੂੰ ਨਹੀਂ ਸਮਝ ਆਉਂਦਾ ਜੀ। ਔਰ ਉੱਥੇ ਉਹ ਨਾਅਰੇ ਜਿਹੜੇ ਲਾ ਰਹੇ ਸੀਗੇ ਉਹ ਇਸ ਗੱਲ ਨੂੰ ਭੁੱਲ ਕੇ ਕਿ ਇਹ ਪਿਛਲੇ ਸਮੇਂ ਦੇ ਦੌਰਾਨ ਇਹ ਲੋਕ ਕੀ ਕੁਝ ਜਿਹੜਾ ਉਹ ਕਹਿੰਦੇ ਰਹੇ ਆ। ਇਹਨਾਂ ਲੋਕਾਂ ਨੂੰ ਜਦੋਂ ਮਰਜ਼ੀ ਮੂਰਖ ਬਣਾ ਲਓ ਜੀ, ਜਦੋਂ ਮਰਜ਼ੀ ਮੂਰਖ ਇਹਨਾਂ ਨੂੰ ਬਣਾ ਲਓ। ਇਹ ਤਾਂ ਸਾਲ ਤਾਂ ਬਹੁਤ ਦੂਰ ਹੈ ਜੀ, ਤਾਂ ਕੁਝ ਘੰਟਿਆਂ ਦੇ ਵਿੱਚ ਭੁੱਲ ਜਾਣ ਵਾਲੇ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਕੱਖ ਨਹੀਂ ਕੀਤਾ। ਉਹ ਕੀ ਕਰਦੇ ਆ ਸਵੇਰ ਤੋਂ ਸ਼ਾਮ ਤੱਕ? ਉਹਨਾਂ ਦੇ ਵਾਸਤੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ ਗਾਲਾਂ ਕਢਾ ਲਓ, ਡਾਕਟਰ ਦਰਸ਼ਨਪਾਲ ਨੂੰ ਗਾਲਾਂ ਕਢਾ ਲਓ, ਜਿਹੜਾ ਉਗਰਾਹਾਂ ਉਹਨੂੰ ਗਾਲਾਂ ਕਢਾ ਲਓ। ਇਹਨਾਂ ਨੂੰ ਸਾਰੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੇ ਫੈਮਿਲੀ ਦੇ ਮੈਂਬਰ ਤੱਕ ਪੁਣ ਛੱਡਦੇ ਆ ਜੀ ਇਹ ਲੋਕ। ਇਹਨਾਂ ਲੋਕਾਂ ਨੇ ਬੇੜਾ ਗਰਕ ਜਿਹੜਾ ਪੰਜਾਬ ਦਾ ਕੀਤਾ। ਔਰ ਗੱਲ ਇਹ ਆ ਕਿ ਜੇ ਕੀਤਾ ਹੋਵੇ ਤੇ ਅੱਗੋਂ ਸੁਧਾਰ ਵੱਲ ਨੂੰ ਹੋ ਜੇ, ਅਜੇ ਹੋਰ ਕਰਨਗੇ ਜੀ ਇਹ ਲੋਕ, ਅਜੇ ਹੋਰ ਬੇੜਾ ਗਰਕ ਕਰਨਗੇ। ਇਹਨਾਂ ਨੇ ਕੱਖ ਨਹੀਂ ਛੱਡਣਾ ਜਿਹੜਾ ਜੀ ਉਹ ਸੂਬੇ ਦਾ, ਕਿਉਂਕਿ ਬਾਂਦਰ ਦੇ ਹੱਥ ਇਹ ਤੀਲਾਂ ਦੀ ਡੱਬੀ ਆ ਗਈ ਹੈ ਜੀ ਜਿਹੜਾ ਸੋਸ਼ਲ ਮੀਡੀਆ ਸਹੀ ਮਾਇਨਿਆਂ ਦੇ ਵਿੱਚ। ਇਹਨਾਂ ਨੇ ਅਜੇ ਵੀ ਇੱਥੇ ਟਿਕਣਾ ਨਹੀਂ ਹੈਗਾ ਜੀ ਇਸ ਜਗ੍ਹਾ ਦੇ ਉੱਤੇ। ਔਰ ਸਿਆਸੀ ਪਾਰਟੀਆਂ ਦਾ ਅਸਲ ਕੰਮ ਜਿਹੜਾ ਨਾ ਜੀ ਇਹ ਲੋਕ ਕਰ ਰਹੇ ਆ, ਇਹ ਉਲਝਾਈ ਰੱਖਦੇ ਆ ਲੋਕਾਂ ਨੂੰ ਹੋਰ ਹੀ ਮੁੱਦਿਆਂ 'ਚ ਜੀ। ਸਾਡੇ ਅਗਲੇ ਕਾਲਰ ਨੇ ਬਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਜਾਣਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਜੀ, ਮੇਰਾ ਸਵਾਲ ਆ, ਜਿੱਦਾਂ ਆਪਣਾ ਕਿਸਾਨੀ ਸੰਘਰਸ਼ ਚੱਲ ਰਿਹਾ, ਚਲੋ ਪਰਮਾਤਮਾ ਇਹਨੂੰ ਸਿਰੇ ਲਾਵੇ, ਸਾਡੀ ਮਿਹਨਤ ਸਫਲ ਹੋਵੇ। ਤਾਂ ਮੇਰਾ ਸਵਾਲ ਸੀ, ਜਿੱਦਾਂ ਹੁਣ ਆਉਣ ਵਾਲੀਆਂ ਚੋਣਾਂ ਆ, ਯੂਪੀ ਬਿਹਾਰ ਹੋ ਗਈ ਜਾਂ ਪੰਜਾਬ ਜਾਂ ਹਰਿਆਣਾ, ਤੇ ਜੋ ਬੀਜੇਪੀ ਦੀ ਹਾਲਤ ਆ ਖਾਸ ਕਰ ਮੋਦੀ ਦੀ, ਇਹ ਰੱਥ ਨੂੰ ਪੈਂਚਰ ਤਾਂ ਕੀਤਾ ਕਿਸਾਨਾਂ ਨੇ, ਇਹ ਗੱਲ ਤਾਂ ਆਪਾਂ ਨੂੰ ਮੰਨਣੀ ਪੈਣੀ ਆ। ਤੇ ਨਾਲ ਇਹਦੇ ਰਲਦਾ ਮਿਲਦਾ ਮੇਰਾ ਸਵਾਲ ਹੈ, ਜਿੱਦਾਂ RSS ਹੈ ਜਿਹੜੀ ਉਹ ਬੜਾ ਫੂਕ ਪੈਰ ਰੱਖਦੀ ਆ, ਤਾਂ ਉਹ ਧੋਖਾ ਕਿੱਦਾਂ ਖਾ ਗਈ? ਕਿਉਂਕਿ ਮਸੀਂ ਇਹਨਾਂ ਦੇ ਹੱਥ ਸੱਤਾ ਆਈ ਸੀ, ਇਹਨਾਂ ਦਾ ਆਪਣੀਆਂ ਪੂਰੀਆਂ ਮਰਜ਼ੀਆਂ ਕਰਨੀਆਂ ਸੀ, ਹਨਾ, ਜੋ ਪੁਰਾਣੇ ਸਮਿਆਂ 'ਚ ਕਰਦੇ ਆ ਰਹੇ ਆ। ਗਰੀਬਾਂ ਨੂੰ ਹਰ ਤਰ੍ਹਾਂ ਨਾਲ ਕਹਿ ਲਓ ਉਹਨਾਂ ਦਾ ਛੂਤ ਛਾਤ ਹੋ ਗਈ ਜਾਂ ਉਹਨਾਂ ਨੂੰ ਥੱਲੇ ਹੀ ਸਿੱਟਿਆ ਗਿਆ। ਐਤਕੀ ਇੱਕ ਤਾਂ ਧੋਖਾ ਖਾ ਗਏ ਇਸ ਗੱਲ ਤੋਂ। ਇਹ ਤਾਂ ਬੜਾ ਜਿੱਦਾਂ ਲੰਮੀ ਆ, ਜਿੱਦਾਂ ਹਨਾ ਬਹੁਤ ਸਾਲਾਂ ਤੋਂ ਚੱਲ ਰਹੀ ਆ RSS, ਹੁਣ ਕੋਈ ਨਵੀਂ ਤਾਂ ਹੈ ਨਹੀਂ, ਹਨਾ। ਤੇ ਬਾਕੀ ਸੁਣ ਲੈਂਦੇ ਹੋ ਭੈਣ ਜੀ। ਜੀ ਦੇਖੋ, ਇਸ ਤਰ੍ਹਾਂ ਜਦੋਂ ਪਾਵਰ ਆ ਜਾਂਦੀ ਹੈ ਫਿਰ ਉਦੋਂ ਮੱਤ ਵੀ ਮਾਰੀ ਜਾਂਦੀ ਹੈ। ਇਹ ਹਾਲਾਂਕਿ ਜਿਹੜੀ ਇਹ ਮੱਤ ਮਾਰੀ ਗਈ ਆ ਇਹ ਫਾਇਦੇ ਦੇ ਵਿੱਚ ਆ। ਜੇ ਤੁਹਾਨੂੰ ਯਾਦ ਹੋਵੇ ਤਾਂ ਜਦੋਂ ਕਿਸਾਨ ਸੰਘਰਸ਼ ਦਿੱਲੀ ਵੱਲ ਨੂੰ ਗਿਆ, ਦਿੱਲੀ ਜਾ ਕੇ ਬੈਠ ਗਿਆ ਸੀ, ਉਦੋਂ ਮੈਂ ਇੱਕ ਗੱਲ ਕਹੀ ਸੀ ਵੀ ਜਿੰਨਾ ਲੰਬਾ ਚੱਲੂਗਾ ਇਹ ਸੰਘਰਸ਼ ਉਹਨਾਂ ਮੋਦੀ ਲਈ ਨੁਕਸਾਨਦੇਹ ਆ, ਮੁਲਕ ਲਈ ਫਾਇਦੇ 'ਚ। ਜਿੰਨਾ ਛੋਟਾ ਚੱਲੂਗਾ ਮੁਲਕ ਲਈ ਨੁਕਸਾਨਦੇਹ ਆ, ਮੋਦੀ ਦੇ ਫਾਇਦੇ 'ਚ। ਉਦੋਂ ਇਹ ਗੱਲਾਂ ਜਿਹੜੀਆਂ ਚੱਲਦੀਆਂ ਸੀ, ਜਦੋਂ ਦਿੱਲੀ ਜਾ ਕੇ ਬਹਿ ਗਏ ਸੀ, ਜੇ ਸਿਆਣੀ ਕੋਈ ਗੱਲ ਹੁੰਦੀ ਉਦੋਂ ਇਹ ਕਹਿੰਦੇ ਸਾਲ ਲਈ 2 ਸਾਲ ਲਈ ਰੱਦ ਕੀਤੇ, ਸਸਪੈਂਡ ਕੀਤੇ, ਚਲੋ ਗੱਲਬਾਤ ਕਰੀਏ। ਇਹਨਾਂ ਨੇ ਇਹ ਸੋਚਿਆ ਵੀ ਕਿਹੜਾ ਕੋਈ ਫਰਕ ਪੈਣ ਲੱਗਿਆ, ਸਾਡੀ ਸਿਹਤ ਦੇ ਉੱਤੇ ਕੀ ਅਸਰ ਜਿਹੜਾ ਉਹ ਹੋਣ ਲੱਗਿਆ। ਇੱਥੋਂ ਹੀ ਜਿਹੜਾ ਜੀ ਇਹ ਮਾਰੇ ਗਏ। ਜਦੋਂ ਜੇਤੂ ਰੱਥ ਦੇ ਉੱਤੇ ਕੋਈ ਵਿਅਕਤੀ ਸਵਾਰ ਹੁੰਦਾ ਨਾ, ਖਾਸ ਤੌਰ ਦੇ ਉੱਤੇ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਆਲੇ ਦੁਆਲੇ ਇੱਕ ਘੇਰਾ ਬਣ ਜਾਂਦਾ ਕੁਝ ਲੋਕਾਂ ਦਾ। ਉਹ ਲੋਕ ਜਿਹੜੇ ਹੁੰਦੇ ਆ ਉਹ ਇਹਨਾਂ ਦੇ ਕੰਨ ਤੇ ਅੱਖਾਂ ਹੁੰਦੇ ਆ। ਆਪਣੇ ਪੋਲੀਟੀਸ਼ੀਅਨ ਦਾ ਆਪਣੇ ਕੰਨ ਤੇ ਅੱਖਾਂ ਨਹੀਂ ਹੁੰਦੀਆਂ।
ਉਹ ਆਪਣੇ ਇਹਨਾਂ ਸਲਾਹਕਾਰਾਂ ਦੇ ਸਿਰ ਤੇ ਚੱਲਦੇ ਆ। ਇਹ ਫਿਰ ਜਿਹੜੀਆਂ ਦੀ ਉਹ ਚੰਮਦੀਆਂ ਚਲਾਉਂਦੇ ਆ। ਉਥੋਂ ਜਿਹੜਾ ਇਹ ਸਾਰੀ ਜਿਹੜੀ ਕਹਾਣੀ ਇਹਨਾਂ ਦੀ ਵਿਗੜੀ, ਔਰ ਇਹ ਵਿਗੜਨੀ ਜਿਹੜੀ ਐਸੀ ਸ਼ੁਰੂ ਹੋਈ ਵੀ ਲੱਗਿਆ ਇਹ ਕਿ ਜਿਹੜੀ ਇੱਕ ਤਾਂ ਆਪੋਜੀਸ਼ਨ ਜਿਹੜੀ ਸੀ ਉਹ ਮਰ ਗਈ, ਆਪੋਜੀਸ਼ਨ ਕਿਤੇ ਹੈ ਨਹੀਂ। ਇਹਨਾਂ ਨੇ ਨੋਟਬੰਦੀ ਕੀਤੀ, ਨੋਟਬੰਦੀ ਤੋਂ ਬਾਅਦ ਜਿਹੜਾ ਸੀਗਾ ਕੁਝ ਵੀ ਨਹੀਂ ਹੋਇਆ। ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੋਇਆ, ਠੀਕ ਹੈ, ਉਹਦਾ ਸ਼ਹੀਨ ਬਾਗ ਦੇ ਵਿੱਚ ਮੋਰਚਾ ਲੱਗਿਆ, ਥਾਂ ਥਾਂ ਤੇ ਮੋਰਚੇ ਲੱਗੇ। ਫਿਰ ਕਰੋਨਾ ਆ ਗਿਆ, ਉਹ ਮੋਰਚਾ ਠਾਤਾ, ਉਹਨੂੰ ਇੱਕ ਫਿਰਕੇ ਨਾਲ ਜੋੜ ਦਿੱਤਾ ਇਹਨਾਂ ਨੇ, ਜਿਹਦੇ ਵਿੱਚੋਂ ਦਿੱਲੀ ਦੰਗੇ ਨਿਕਲੇ। ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਇਹਨਾਂ ਨੇ ਖੋਇਆ, ਉੱਥੇ ਜਿਹੜੀ 370 ਸੀ ਉਹ ਖਤਮ ਕੀਤੀ, ਟ੍ਰਿਪਲ ਤਲਾਕ, ਰਾਮ ਮੰਦਿਰ, ਸਾਰਾ ਕੁਝ ਜਿਹੜਾ ਜੀ ਉਹ ਹੋਇਆ। ਉੱਥੇ ਇਹਨਾਂ ਦਾ ਕੋਈ ਵਿਰੋਧ ਨਹੀਂ ਹੋਇਆ। ਇਹਨਾਂ ਦੇ ਦਿਮਾਗ 'ਚ ਇਹ ਜਿਹੜੀ ਗੱਲ ਬੈਠ ਗਈ ਕਿ ਅਸੀਂ ਹੁਣ ਨਿਰਵਿਰੋਧ ਆ, ਅਸੀਂ ਜਿਹੜਾ ਚੱਕਰਵਰਤੀ ਰਾਜ ਜਿਹੜਾ ਉਹ ਸਥਾਪਿਤ ਕਰਨਾ। ਚੱਕਰਵਰਤੀ ਰਾਜ ਜਿਹੜਾ ਹੁੰਦਾ ਸੀ, ਰਾਜੇ ਘੋੜਾ ਛੱਡ ਦਿੰਦੇ ਹੁੰਦੇ ਸੀ ਵੀ ਜਿੱਥੋਂ ਤੱਕ ਇਹ ਘੋੜਾ ਜਾਊਗਾ ਉੱਥੋਂ ਤੱਕ ਰਾਜ ਸਥਾਪਿਤ ਹੋਊਗਾ। ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਛੋਟੇ ਰਾਜਾਂ ਵਾਲਿਆਂ ਦੀ ਕਿ ਉਸ ਘੋੜੇ ਨੂੰ ਕਾਬੂ ਕਰ ਲੈਣ। ਜਿਹੜਾ ਉਸ ਘੋੜੇ ਦੀ ਵਾਗ ਫੜ ਲੈਂਦਾ ਸੀਗਾ ਉਹਦੇ ਨਾਲ ਫਿਰ ਯੁੱਧ ਹੁੰਦਾ ਸੀ। ਤੇ ਇਹ ਘੋੜੇ ਦੀ ਵਾਗ ਜਿਹੜੀ ਉਹ ਫੜ ਲਈ ਪੱਛਮੀ ਬੰਗਾਲ ਦੀ ਜਿਹੜੀ ਮਮਤਾ ਬੈਨਰਜੀ, ਉਹਨਾਂ ਨੇ, ਤੇ ਯੁੱਧ ਹੋਇਆ। ਉਸ ਯੁੱਧ ਦੇ ਵਿੱਚ ਜਿਨ੍ਹਾਂ ਦਾ ਘੋੜਾ ਸੀ ਚੱਕਰਵਰਤੀ ਰਾਜ ਦਾ, ਉਹਨਾਂ ਦੀ ਹਾਰ ਜਿਹੜੀ ਹੋਈ, ਕਿਉਂਕਿ ਕਿਤੇ ਨਾ ਕਿਤੇ ਤਾਂ ਚੱਕਰਵਰਤੀ ਰਾਜ ਨੂੰ ਵੀ ਕੋਈ ਨਾ ਕੋਈ ਤਾਂ ਥੰਮਦਾ ਨਾ। ਸਿਕੰਦਰ ਜਿੱਤਦਾ ਆਉਂਦਾ ਸੀ, ਸਿਕੰਦਰ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਉਹਦੇ ਰਾਹ ਦੇ ਵਿੱਚ ਕੌਣ ਅੜਿਆ? ਪੁਰਸ। ਤੇ ਇਤਿਹਾਸ ਨਾ ਭੁੱਲੋ ਕਿ ਉਹ ਪੁਰਸ ਕਿਸਾਨ ਸੀਗਾ। ਉਹਨੇ ਰਾਹ ਤਾਂ ਰੋਕ ਲਿਆ ਨਾ, ਠੀਕ ਹੈ, ਉਹ ਸਿਕੰਦਰ ਨੂੰ ਨਹੀਂ ਰੋਕ ਸਕਿਆ, ਪਰ ਉਹਨੇ ਰਾਹ ਰੋਕ ਕੇ ਇਹ ਦੱਸ ਦਿੱਤਾ ਕਿ ਸਿਕੰਦਰ ਰੋਕਿਆ ਜਾ ਸਕਦਾ, ਐਡੀ ਵੀ ਗੱਲ ਨਹੀਂ ਹੈਗੀ। ਤੇ ਐਤਕੀ ਵੀ ਇੱਥੇ ਪੁਰਸ ਦੇ ਰੂਪ ਦੇ ਵਿੱਚ ਜਿਹੜਾ ਉਹ ਸਿਕੰਦਰ ਨੂੰ ਰੋਕਣ ਦੇ ਵਾਸਤੇ ਕਿਸਾਨ ਹੀ ਸਾਹਮਣੇ ਆਏ ਆ। ਇਸ ਗੱਲ ਤੋਂ ਕੋਈ ਇਨਕਾਰ ਹੈ ਹੀ ਨਹੀਂਗਾ ਜੀ ਕਿ ਕਿਸਾਨਾਂ ਦਾ ਜਿਹੜਾ ਇਹ ਅੰਦੋਲਨ ਹੈ, ਇਹਨੇ ਇਸ ਚੱਕਰਵਰਤੀ ਰਾਜ ਨੂੰ ਰੋਕਣ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਉਹ ਨਿਭਾਇਆ। ਔਰ ਇਹ ਜਿੰਨਾ ਹੋਰ ਲੰਬਾ ਚੱਲੂਗਾ, ਇਹ ਇਹਨਾਂ ਦੀਆਂ ਜੜ੍ਹਾਂ ਪੁੱਟਣ ਦੇ ਵਾਸਤੇ ਉਹਨਾਂ ਹੋਰ ਜ਼ਿਆਦਾ ਕੰਮ ਕਰੂਗਾ ਜੀ। ਅਖੀਰਲੇ ਕਾਲਰ ਨੇ ਗੁਰਮੇਜ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ, ਮੇਰੇ ਦੋ ਕੁਐਸਚਨ ਹੈ। ਇੱਕ ਤਾਂ ਕੁਐਸਚਨ ਵੀ ਮੈਂ ਸਕੂਲਿੰਗ ਟੀਚਰ ਬਾਰੇ ਪੁੱਛਣਾ ਸੀ ਵੀ ਸਕੂਲਾਂ ਦੀ ਕੀ ਹਾਲਤ ਹੈ, ਵੀ ਕਿੰਨੀ ਕੀ ਹਾਇਰਿੰਗ ਟੀਚਰਾਂ ਦੀ ਕਿੰਨੀ ਖਾਲੀ ਪਈਆਂ। ਦੂਸਰਾ, ਮੈਂ ਤੁਹਾਨੂੰ ਰਿਕੁਐਸਟ ਕਰਦਾ, ਤੁਸੀਂ ਬਹੁਤ ਵਧੀਆ ਕੁਐਸਚਨ ਲਾਸਟ ਕੁਐਸਚਨ ਐਕਸਪਲੇਨ ਕੀਤਾ ਵੀ ਜਿਹੜੇ ਹੈਗੇ ਆ ਆਪਣੇ ਸੋਸ਼ਲ ਮੀਡੀਆ ਵਾਲੇ, ਆਹ ਜਿਹੜਾ ਰੇਡੀਓ ਆ ਨਾ ਜੀ, ਇਹ ਵਧੀਆ ਭੂਮਿਕਾ ਨਿਭਾ ਸਕਦਾ ਉਹਨਾਂ ਲੋਕਾਂ ਨੂੰ ਹਟਾਉਣ ਵਾਸਤੇ, ਕਿਉਂ ਲੋਕ ਇਸ ਰੇਡੀਓ ਰਾਹੀਂ ਐਡਵਰਟਾਈਜ਼ਮੈਂਟ ਕਰਦੇ ਆ। ਤੁਸੀਂ ਇਸ ਰੇਡੀਓ ਨੂੰ ਐਡਵਾਈਜ਼ ਕਰੋ ਵੀ ਭਾਈ ਇਸ ਕਿਸਾਨਾਂ ਦੇ ਸਪੋਰਟ ਤੇ ਆਓ ਤਾਂ ਕਿ ਕਿਸਾਨਾਂ ਨੂੰ ਹੈਲਪ ਹੋ ਸਕੇ। ਤੇ ਕਿਸਾਨਾਂ ਦੀ ਕੀ ਹਾਲਤ ਹੈ ਜੀ ਐਵਰੇਜ ਉੱਥੇ ਮੋਰਚੇ ਦੀ, ਮੈਂ ਇਹ ਪੁੱਛਣਾ ਸੀ। ਥੈਂਕ ਯੂ। ਦੇਖੋ, ਜਿਹੜੀ ਤਾਂ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਆ, ਐਜੂਕੇਸ਼ਨ ਸਭ ਨੂੰ ਪਤਾ ਹੈ ਕਿ ਦੋ ਜਿਹੜੀਆਂ ਚੀਜ਼ਾਂ ਨੇ ਜੀ, ਜਿਹੜੀਆਂ ਮੁੱਢਲੀਆਂ ਲੋੜਾਂ ਹੁੰਦੀਆਂ ਨੇ, ਉਹ ਸਿਹਤ ਤੇ ਐਜੂਕੇਸ਼ਨ ਦੋਨੋਂ ਡਾਵਾਂਡੋਲ ਨੇ, ਕੰਪਲੀਟ ਡਾਵਾਂਡੋਲ ਨੇ ਇੱਥੇ। ਕਿਉਂਕਿ ਇਹਨਾਂ ਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨਾਲ ਸ਼ਾਇਦ ਮੁਕਾਬਲਾ ਹੋਣਾ ਤੇ ਉਹ ਐਜੂਕੇਸ਼ਨ ਵਾਲਾ ਮੁੱਦਾ ਉਭਾਰਨਗੇ। ਇੱਥੇ ਟੀਚਰਾਂ ਦੇ ਜੇਬਾਂ ਦੇ ਵਿੱਚੋਂ ਪੈਸੇ ਕੱਢ ਕੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਪੈਸੇ ਪਾ ਕੇ ਤੁਸੀਂ ਰੰਗ ਰੋਗਨ ਕਰਾਓ। ਸਕੂਲ ਜਿਹੜੇ ਨੇ ਉਹ ਕਲਰਡ ਕਰ ਲਏ ਗਏ ਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਸਮਾਰਟ ਸਕੂਲ ਬਣ ਗਏ। ਸਮਾਰਟ ਸਕੂਲ ਰੰਗ ਰੋਗਨ ਦੇ ਨਾਲ ਨਹੀਂ ਹੁੰਦੇ, ਉਹਦੇ ਵਾਸਤੇ ਉੱਥੇ ਢਾਂਚਾ ਇੱਕ ਚਾਹੀਦਾ ਹੁੰਦਾ। ਉਹ ਢਾਂਚਾ ਤਾਂ ਜਿਹੜਾ ਹੈ ਨਹੀਂਗਾ ਜੀ। ਇਹ ਕੰਪਲੀਟ ਡਾਵਾਂਡੋਲ ਆ ਜੀ ਇੱਥੇ, ਜੇ ਦੋ ਟੁਕ ਦਾ ਜਿਹੜਾ ਉਹ ਪੁੱਛਣਾ ਹੋਵੇ। ਬਾਕੀ ਜਿਹੜੀ ਗੱਲ ਤੁਸੀਂ ਇਹ ਕਿਹਾ ਕਿ ਇੱਥੇ ਚੈਨਲ ਦੇ ਉੱਤੇ ਜਿਹੜਾ ਨਹੀਂ ਕਹਿਣਾ, ਉਹ ਤਾਂ ਚੈਨਲ ਵੀ ਭੁਗਤਦਾ ਜੀ ਇਹ ਚੀਜ਼ਾਂ। ਜਿਹੜੀਆਂ ਟ੍ਰੋਲਿੰਗ ਤਾਂ ਇਹਨਾਂ ਦੀ ਵੀ ਹੁੰਦੀ ਹੈ, ਇਹਨਾਂ ਦੀ ਕਿਹੜਾ ਨਹੀਂ ਹੁੰਦੀ ਜੀ। ਜਿਹੜੀ ਕੋਈ ਗੱਲ ਪਾਉਂਦੇ ਆ, ਹੇਟ ਟ੍ਰੋਲਿੰਗ ਕਰਨ ਵਾਲੇ ਬੈਠੇ ਨੇ ਜੀ, ਉਹ ਇਹ ਕਿਵੇਂ ਕਹਿ ਸਕਦੇ ਆ। ਔਰ ਹਮੇਸ਼ਾ ਕਹਿੰਦੇ ਆ, ਜਿੱਥੋਂ ਤੱਕ ਜਿੰਨੇ ਸਾਲ ਮੈਨੂੰ ਹੋ ਗਏ ਇਹਨਾਂ ਚੀਜ਼ਾਂ ਦੇ ਤਾਂ ਵਿਰੋਧ ਦੇ ਵਿੱਚ ਹਮੇਸ਼ਾ ਖੜਦੇ ਰਹੇ ਨੇ। ਹੁਣ ਪ੍ਰੋਬਲਮ ਇਹ ਆ ਕਿ ਉਹਨਾਂ ਨੂੰ ਆਇਡੈਂਟੀਫਾਈ ਕਿਵੇਂ ਕਰੀਏ। ਕੋਈ ਤਾਂ ਉੱਥੇ 10ਵੇਂ ਪਾਤਸ਼ਾਹ ਦੀ ਫੋਟੋ ਲਾਈ ਬੈਠਾ, ਕੋਈ ਹਰਮੰਦਰ ਸਾਹਿਬ ਦੀ ਫੋਟੋ ਲਾਈ ਬੈਠਾ, ਕਿਸੇ ਨੇ ਸਾਹਿਬਜ਼ਾਦਿਆਂ ਦੀ ਲਾਈ ਆ ਫੋਟੋ, ਕਿਸੇ ਨੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲਾਈ ਆ, ਕਿਸੇ ਨੇ ਜਿਹੜਾ ਉਹ ਅਸ਼ਬੇਕ ਸਿੰਘ ਹੋਰਾਂ ਦੀ ਫੋਟੋ ਲਾਈ ਹੋਈ ਆ। ਹੁਣ ਪਿੱਛੇ ਉਹਦੇ ਕੌਣ ਬੈਠਾ ਇਹ ਤਾਂ ਪਤਾ ਹੀ ਨਹੀਂਗਾ, ਔਰ ਉਹ ਕਿਹੜੀ ਵਿਚਾਰਧਾਰਾ ਨੂੰ ਬਿਲੋਂਗ ਕਰਦਾ ਇਹ ਵੀ ਨਹੀਂ ਪਤਾ। ਜਿਹੜੀ ਇਹ ਟ੍ਰੋਲਿੰਗ ਕਿਸਾਨਾਂ ਵਾਲੇ ਮਾਮਲੇ ਦੇ ਵਿੱਚ ਜਿਹੜੀ ਹੋ ਰਹੀ ਆ, ਇਹ ਆਈਟੀ ਵਿੰਗ ਨੇ, ਔਰ ਬਿਨਾਂ ਕਿਸੇ ਸ਼ੱਕ ਦੇ ਭਾਰਤੀ ਜਨਤਾ ਪਾਰਟੀ ਦੇ ਆਈਟੀ ਵਿੰਗ ਨੇ। ਇਹ 2-2 ਰੁਪਏ ਔਕਾਤ ਆ ਇਹਨਾਂ ਲੋਕਾਂ ਦੀ। 2 ਰੁਪਏ ਇਹਨਾਂ ਨੂੰ
ਜਿਹੜਾ ਉਹ ਮਿਲਦੇ ਆ ਇਹ ਟ੍ਰੋਲਿੰਗ ਦੇ, ਕਮੈਂਟ ਕਰਨ ਦੇ ਤੇ ਪੁੱਠਾ ਸਿੱਧਾ ਕਮੈਂਟ ਕਰਨ ਦੇ। ਇਹਨਾਂ ਦੀ ਆਪਣੀ ਤਾਂ ਇੱਜ਼ਤ ਹੈ ਨਹੀਂ ਗੀ, ਇਸ ਕਰਕੇ ਕਿਸੇ ਦੀ ਜਿਹੜੀ ਉਹ ਛੱਡਦੇ ਨਹੀਂ। ਜੇ ਤਾਂ ਆਇਡੈਂਟੀਫਾਈ ਹੋਵੇ ਨਾ ਕਿ ਫਲਾਂ ਬੰਦਾ ਆ ਜਿਹੜਾ ਇਹ ਟ੍ਰੋਲਿੰਗ ਕਰਵਾ ਰਿਹਾ, ਫਿਰ ਤਾਂ ਉਹਨੂੰ ਸਿੱਧਾ ਅਸੀਂ ਵੀ ਟੱਕਰੀਏ ਜੀ। ਇਹ ਹੁਣ ਪਤਾ ਹੀ ਨਹੀਂ ਕਿ ਇਹਦੇ ਪਿੱਛੇ ਜਿਹੜਾ ਜੀ ਉਹ ਕੌਣ ਲੋਕ ਬੈਠੇ ਆ। ਹਾਂ, ਇੰਨਾ ਪਤਾ ਹੈ ਵੀ ਇਹ ਟ੍ਰੋਲ ਕੰਪਨੀਆਂ ਜਾਂ ਟ੍ਰੋਲ ਗਰੁੱਪ ਜਿਹੜੇ ਆ ਹੈਗੇ ਰਾਜਨੀਤਿਕ ਲੋਕਾਂ ਦੇ ਆ, ਸਾਡੇ ਲੋਕ ਨਹੀਂ ਜਿਹੜਾ ਜੀ ਉਹ ਸਮਝਦੇ। ਹੁਣ ਜਿਵੇਂ ਉਹ ਇੱਕ ਭਾਈ ਸਾਹਿਬ ਨੇ ਸਵਾਲ ਕੀਤਾ ਸੀ ਇੱਟਾਂ ਵਾਲਾ ਜਿਹੜਾ ਜੀ, ਉਹ ਕਿਤੋਂ ਸੁਣ ਲਿਆ ਉਹਨਾਂ ਨੇ ਆ ਕੇ ਇੱਥੇ ਜਿਹੜਾ ਉਹਨਾਂ ਨੇ ਸਵਾਲ ਕਰਤਾ ਕਿ ਇੱਟਾਂ ਜਿਹੜੀਆਂ ਉਹ ਲੱਗ ਰਹੀਆਂ ਨੇ। ਮੈਂ ਫੇਰ ਕਹੂੰਗਾ ਕਿ ਉਹਦੇ ਉੱਤੇ ਇੰਨਾ ਜ਼ੋਰ ਦੇਣ ਦੇ ਇਹ ਪਤਾ ਕਰੋ ਕਿ ਜਿਹੜਾ ਸਾਕਾ ਨੀਲਾ ਤਾਰਾ ਦੇ ਦੌਰਾਨ ਚੁੱਕਿਆ ਗਿਆ ਸਮਾਨ ਕਿੱਥੇ ਆ, ਉਹ ਜ਼ਿਆਦਾ ਜ਼ਰੂਰੀ ਆ ਸਾਡੇ ਵਾਸਤੇ। ਜੇ ਸਾਡੇ ਕੋਲੇ ਉਹ ਖਜ਼ਾਨਾ ਮੌਜੂਦ ਆ ਹੱਥ ਲਿਖਤ ਬੀੜਾਂ ਵਾਲਾ, ਉਹ ਇਸ ਕਰਕੇ ਜ਼ਰੂਰੀ ਆ ਕਿ ਕੱਲ ਨੂੰ ਇਹਦੇ ਵਿੱਚ ਕੋਈ ਚੇਂਜਸ ਨਾ ਕਰ ਸਕੇ। ਜੇ ਸਾਡੇ ਕੋਲੇ ਹੱਥ ਲਿਖਤ ਹੋਣਗੀਆਂ ਬੀੜਾਂ ਤੇ ਅਸੀਂ ਉਹਦੇ ਨਾਲ ਉਹਨਾਂ ਨੂੰ ਮਿਲਾ ਲਾਂਗੇ ਕਿ ਵੀ ਆਹ ਚੀਜ਼ ਇਹਦੇ ਵਿੱਚ ਐਕਸਟਰਾ ਕਿੱਥੋਂ ਆ ਗਈ। ਉਹ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਗਾਇਬ ਕੀਤਾ ਜਾ ਰਿਹਾ। ਜੇ ਉਹ ਚੀਜ਼ਾਂ ਗਾਇਬ ਹੋ ਗਈਆਂ ਫਿਰ ਇੱਟਾਂ ਉੱਟਾਂ ਛੱਡੋ, ਫਿਰ ਕੁਝ ਵੀ ਨਹੀਂ ਰਹਿਣਾ ਜੀ, ਜੇ ਉਹ ਚੀਜ਼ਾਂ ਨਾ ਜਿਹੜੀਆਂ ਉਹ ਮਿਲੀਆਂ। ਸੁਚੇਤ ਉੱਥੇ ਹੋਣ ਦੀ ਲੋੜ ਹੈ। ਆਪਾਂ ਇੱਟਾਂ ਦੇ ਵਿੱਚ ਜ਼ਿਆਦਾ ਨਾ ਜਿਹੜਾ ਜੀ ਉਹ ਉਲਝੀਏ। ਮੈਂ ਸਿੰਬੋਲਿਕ ਰੂਪ ਚ ਕਹਿ ਰਿਹਾ ਕਿ ਉਹਨਾਂ ਚੀਜ਼ਾਂ ਦੇ ਵਿੱਚ ਨਾ ਉਲਝੀਏ। ਅਸੀਂ ਆਪਣੀ ਸੋਚ ਜਿਹੜੀ ਆ ਉਹ ਦੂਰ ਤੱਕ ਲਿਜਾਈਏ। ਦੂਜਾ ਇਹ ਵੀ ਹੈ ਜੋ ਮੇਰੀ ਅਪਰੋਚ ਹੁੰਦੀ ਹੈ ਕਿ ਟ੍ਰੋਲ ਆਰਮੀ ਦੇ ਨਾਲ ਬੈਸਣਾ ਜਿਹੜਾ ਉਹ ਸਿਆਣਪ ਵਾਲੀ ਕੋਈ ਗੱਲ ਨਹੀਂ ਹੁੰਦੀ। ਬੈਟਰ ਇਹ ਹੁੰਦਾ ਕਿ ਇਹੋ ਜਿਹੇ ਲੋਕਾਂ ਨੂੰ ਚੁੱਪ ਕਰਕੇ ਬਲੌਕ ਕਰੋ ਤੇ ਅੱਗੇ ਨਿਕਲ ਜਾਓ। ਜੇ ਤੁਸੀਂ ਉਹਨਾਂ ਦੇ ਵਿੱਚ ਉਲਝ ਜਾਓਗੇ ਤੇ ਤੁਸੀਂ ਆਪਣੇ ਮਕਸਦ ਦੇ ਵਿੱਚ ਕਦੀ ਸਫਲ ਨਹੀਂ ਹੋਵੋਗੇ, ਉਸ ਮਕਸਦ 'ਚ ਜੋ ਤੁਸੀਂ ਕਹਿਣਾ ਚਾਹੁੰਦੇ ਹੋ, ਕਿਉਂਕਿ ਉਹਨਾਂ ਦਾ ਕੰਮ ਤੁਹਾਨੂੰ ਉਲਝਾਉਣਾ ਤੇ ਜੇ ਤੁਸੀਂ ਉਲਝ ਗਏ ਤੇ ਉਹ ਸਫਲ ਨਹੀਂ। ਬਿਲਕੁਲ ਜੀ, ਬਿਲਕੁਲ ਜੀ। ਇੱਕ ਆਪਣੇ ਜੀ ਸਾਡੇ ਕੋਲ ਹੋ ਕਾਲਰ ਹੈ, ਉਸ ਤੋਂ ਪਹਿਲਾਂ ਮੈਂ ਕਲੀਅਰ ਕਰਦਾ ਕਿ ਸ਼ਾਇਦ ਰੇਡੀਓ ਸਟੇਸ਼ਨ ਜਿਹੜਾ 24 ਆਵਰ ਆ, ਕਾਫੀ 2-3 ਮਹੀਨੇ ਅਸੀਂ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਐਵਰੀ ਡੇ ਸ਼ੋਅ ਕਰਦੇ ਰਹੇ ਹਾਂ। ਹੁਣ ਵੀਕ ਦੇ ਵਿੱਚ ਕੋਈ ਨਾ ਕੋਈ ਦਿਨ ਪਿਕ ਕੀਤਾ ਹੁੰਦਾ, ਸ਼ਾਇਦ ਕਈ ਵਾਰੀ ਬੰਦਾ ਨਹੀਂ ਵੀ ਸੁਣਦਾ, ਸ਼ਾਇਦ ਭੁਲੇਖਾ ਆ। ਬਾਕੀ ਕਿਸੇ ਨੂੰ ਹਟਾਉਣਾ ਕਿਸੇ ਨੂੰ ਲਾਉਣਾ ਉਹ ਕਿਸੇ ਦੇ ਵੱਸ ਦਾ ਰੋਗ ਨਹੀਂ ਹੁੰਦਾ। ਹਰਜਿੰਦਰ ਸਿੰਘ ਜੀ। ਹਾਂਜੀ, ਸਰਕਾਰਯੋਗ ਭੈਣ ਜੀ ਪੰਨੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰਕਾਰਯੋਗ ਪੰਨੂ ਸਾਹਿਬ, ਤੁਸੀਂ ਬਹੁਤ ਵਧੀਆ ਹੌਸਲਾ ਵਧਾਉਂਦੇ, ਬਹੁਤ ਵਧੀਆ ਸੱਚੀਆਂ ਸੁੱਚੀਆਂ ਖਬਰਾਂ ਦਿੰਦੇ ਆ। ਤੇ ਇਹ ਜਿਹੜੇ ਲੀਡਰ ਹੁਣ ਵੇਖ ਹੀ ਰਹੀ, ਅਕਾਲੀ ਪਾਰਟੀ ਵੇਖ ਰਹੀ, ਕਾਂਗਰਸੀ ਵੇਖ ਰਹੇ, ਸਾਰੇ ਵੇਖ ਰਹੇ, ਇੱਕ ਦੂਜੇ ਦੇ ਪੈਰ ਖਿੱਚਦੇ ਆ। ਤੇ ਜਿਹੜੇ ਉਹ ਸੰਤ ਜੀ ਵੇਖੇ ਤਾਂ ਪਤਾ ਨਹੀਂ ਗਏ ਕਿੱਧਰ। ਇਹ ਕਿਸਾਨ ਮੋਰਚੇ ਨਾਲ ਸੱਚ ਸਾਹਮਣੇ ਆਇਆ ਤੇ ਤੁਹਾਡਾ ਬਹੁਤ ਸਹਾਰਾ ਮਿਲਿਆ ਹੈ ਤੇ ਇਹ ਕਾਮਯਾਬ ਹੋ ਗਏ। ਫੇਲ ਕਰਨ ਵਾਲੇ ਵੀ ਇਹਨਾਂ ਨੂੰ ਬੜੇ ਹੈ, ਬੜੀਆਂ ਪਾਰਟੀਆਂ ਬੜੇ ਹੈਗੇ, ਵਿੱਚ ਹੀ ਸਾਰੇ ਕੁਛ ਹੈਗੇ ਹੈ ਤੇ ਤੁਹਾਡਾ ਬਹੁਤ ਧੰਨਵਾਦ ਹੈ। ਤੇ ਇਹਦਾ ਹੋਰ ਕਿੰਨਾ ਵੀ ਜਿਹੜਾ ਇੰਤਜ਼ਾਰ ਹੋਊਗਾ ਜੀ ਤੁਹਾਡੇ ਹਿਸਾਬ ਨਾਲ ਫੈਸਲੇ ਦਾ? ਥੈਂਕ ਯੂ ਜੀ, ਥੈਂਕ ਯੂ। ਦੇਖੋ, ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਇਹਦਾ ਹੱਲ ਨਿਕਲੂਗਾ ਹੁਣ ਜਿਹੜਾ ਛੇਤੀ। ਉਹ ਇਸ ਕਰਕੇ ਜਿਹੜੇ ਅਸਾਰ ਲੱਗ ਰਹੇ ਆ ਕਿਉਂਕਿ ਮੈਂ ਕੋਈ ਮੈਡੀਕਲ ਲਾਈਨ ਦਾ ਤਾਂ ਨਹੀਂ ਹੈਗਾ ਜੀ, ਪਰ ਜਿਹੜੇ ਮੈਡੀਕਲ ਲਾਈਨ ਵਾਲੇ ਆ ਉਹ ਨਬਜ਼ ਫੜਦੇ ਆ ਨਾ, ਨਬਜ਼ ਫੜ ਕੇ ਉੱਥੋਂ ਫਿਰ ਦੇਖਦੇ ਆ ਕਿ ਕੀ ਜਿਹੜੀ ਉਹ ਸਮੱਸਿਆ ਹੈ, ਉੱਥੋਂ ਉਹਨਾਂ ਨੂੰ ਪਤਾ ਜਿਹੜਾ ਲੱਗ ਜਾਂਦਾ। ਤੇ ਨਬਜ਼ ਜਿਹੜੀ ਮੈਂ ਤੁਹਾਨੂੰ ਉੱਤਰ ਪ੍ਰਦੇਸ਼ ਵਾਲੀ ਦੱਸੀ ਆ, ਗਾਇਬ ਹੋਣਾ, ਮੀਟਿੰਗਾਂ ਚੱਲਣੀਆਂ, ਪੋਸਟਰਾਂ ਦੇ ਵਿੱਚੋਂ ਗਾਇਬ ਹੋ ਜਾਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਹੀਆਂ ਨੇ ਕਿ ਜਿਹੜੇ ਗਲੇ ਦੀ ਹੱਡੀ ਆ ਉਹ ਕਿਸਾਨ ਅੰਦੋਲਨ ਬਣਿਆ। ਉੱਤਰ ਪ੍ਰਦੇਸ਼ ਬਹੁਤ ਅਹਿਮੀਅਤ ਰੱਖਦਾ ਭਾਰਤੀ ਜਨਤਾ ਪਾਰਟੀ ਦੇ ਵਾਸਤੇ। 80 ਸੀਟਾਂ ਉੱਥੋਂ ਆਉਂਦੀਆਂ ਨੇ। ਪੰਜਾਬ ਨੂੰ ਉਹ ਇਗਨੋਰ ਕਰ ਸਕਦੇ ਆ ਵੀ 13 ਟੋਟਲ ਨੇ, ਇੱਥੋਂ ਉਂਝ ਵੀ ਕਦੀ ਉਹਨਾਂ ਨੂੰ 3 ਤੋਂ ਵੱਧ ਨਹੀਂ ਆਉਂਦੀਆਂ। ਜੇ ਉਹ ਮੰਨ ਲਓ 13 ਵੀ ਜਿੱਤ ਲੈਣ ਤੇ ਤਾਂ ਵੀ ਉਹਨਾਂ ਕੋਈ ਫਰਕ ਨਹੀਂ ਪੈਂਦਾ। 10 ਹਰਿਆਣੇ ਦੀਆਂ ਨੇ, ਉਹ ਉਹਨੂੰ ਇਗਨੋਰ ਕਰ ਸਕਦੇ ਆ। 10 ਤੇ 13 23 ਹੋ ਜਾਂਦੀਆਂ ਨੇ। ਇਹ ਆਪਾਂ ਨੂੰ ਇੱਥੇ ਨਹੀਂ ਭੁੱਲਣਾ ਚਾਹੀਦਾ। 23 ਸੀਟਾਂ ਬਹੁਤ ਹੁੰਦੀਆਂ ਨੇ। ਉਧਰ ਉੱਤਰ ਪ੍ਰਦੇਸ਼ 'ਚ 80 ਨੇ। ਇਸ ਕਰਕੇ ਜਿਹੜਾ ਉਹਨੂੰ ਉੱਤਰ ਪ੍ਰਦੇਸ਼ ਨੂੰ ਇਹ ਸੋਚਦੇ ਆ ਕਿ ਆਹ ਜੇ 2 ਗਏ ਤੇ ਉਹ ਜੇ ਚਲੇ ਗਿਆ ਫਿਰ ਅਸੀਂ ਕਿੱਧਰ ਨੂੰ ਜਾਵਾਂਗੇ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਆਉਂਦੇ ਦਿਨਾਂ ਦੇ ਦੌਰਾਨ ਤੁਸੀਂ ਦੇਖਣਾ ਇਸ ਮਸਲੇ ਦੇ ਉੱਤੇ ਹੱਲ ਵਾਲੇ ਪਾਸੇ ਨੂੰ ਕੁਛ ਨਾ ਕੁਛ ਸਟੈਪ ਲਏ ਜਾਣਗੇ। ਕੀ ਹੱਲ ਨਿਕਲਦਾ ਅਜੇ ਨਹੀਂ ਕੁਝ ਵੀ ਪਤਾ, ਪਰ ਇਸ ਪਾਸੇ ਵੱਲ ਨੂੰ ਗੱਲ ਤੁਰੂਗੀ ਜਿਹੋ ਜਿਹੇ ਸਰਕਮਸਟੈਂਸ ਬਣ ਰਹੇ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।